ਕੈਨੇਡਾ ਦੇ ਵਿੱਚ ਜਿਹੜੀ ਪੇਰੈਂਟਸ ਇਮੀਗ੍ਰੇਸ਼ਨ ਆ ਉਹ ਪਹਿਲਾਂ ਨਾਲੋਂ ਸਖਤ ਹੋ ਗਈ ਹੈ ਤੇ ਉਹਨਾਂ ਦਾ ਪੱਕਿਆਂ ਹੋਣ ਦਾ ਕਹਿੰਦੇ ਰਾਹ ਵੀ ਤਕਰੀਬਨ ਇੱਕ ਹਿਸਾਬ ਦੇ ਨਾਲ ਬੰਦ ਵਰ ਗਈ ਹੈ ਜੀ। ਇਹਨੂੰ ਪੀਜੀਪੀ ਕਹਿੰਦੇ ਆ, ਪੇਰੈਂਟ ਗ੍ਰੈਂਡ ਪੇਰੈਂਟ ਪ੍ਰੋਗਰਾਮ ਜੀ। ਤੇ ਉਹਦੇ ਚ ਸਿਰਫ ਮਾਪਿਓ ਨਹੀਂ, ਦਾਦਾ ਦਾਦੀ ਨਾਨਾ ਨਾਨੀ ਵੀ ਪੱਕੇ ਹੋ ਸਕਦੇ ਸੀ ਕੈਨੇਡਾ ਦੇ ਵਿੱਚ ਜੀ। ਤੇ ਕਦੇ ਵੀ ਕੈਨੇਡਾ ਦੇ ਵਿੱਚ ਜਿਹੜਾ ਪੇਰੈਂਟਸ ਵਾਲੀ ਇਮੀਗ੍ਰੇਸ਼ਨ ਆ ਉਹ ਨਰਮ ਤਾਂ ਕਦੇ ਵੀ ਨਹੀਂ ਹੋਈ, ਉਹ ਹਮੇਸ਼ਾ ਹੀ ਸਖਤ ਰਹੀ ਆ, ਬੜੇ ਲਿਮਿਟਿਡ ਨੰਬਰਸ ਦੇ ਵਿੱਚ ਰਹੀ ਹੈ। ਪਰ ਹੁਣ ਜਿਹੜਾ ਨਵਾਂ ਮਤਲਬ ਹੁਣ ਜਿਹੜੀ ਕਾਰਨੀ ਸਰਕਾਰ ਨੇ ਜਿਹੜਾ ਇਮੀਗ੍ਰੇਸ਼ਨ ਤੇ ਸਕੰਜਾ ਕੱਸਿਆ ਸਾਰਾ ਕੁਝ ਆ, ਉਹਦੇ ਵਿੱਚ ਉਹਨਾਂ ਨੇ ਕੰਪਲੀਟਲੀ ਇਹਨੂੰ ਬੰਦ ਕਰਤਾ ਅਣਮਿੱਥੇ ਸਮੇਂ ਲਈ। ਹੁਣ ਜਿਹੜੇ ਇਸ ਵਿੰਡੋ ਦੇ ਵਿੱਚ ਪੇਰੈਂਟਸ ਜਿਹੜੇ ਸੱਦ ਗਏ ਅੱਗੇ ਤੋਂ ਕਹਿੰਦੇ ਵੀ ਨਹੀਂ, ਹੁਣ ਅਸੀਂ ਹੋਰ ਫਾਈਲਾਂ ਨਹੀਂ ਲੈਣੀਆਂ, ਜਿਹੜੀਆਂ ਫਾਈਲਾਂ ਪ੍ਰੋਸੈਸ ਦੇ ਵਿੱਚ ਹੈਗੀਆਂ ਪੀਆਰ ਦੀਆਂ ਉਹ ਅਸੀਂ ਕੰਪਲੀਟ ਕਰ ਦਾਂਗੇ, ਪਰ ਅੱਗੇ ਤੋਂ ਅਸੀਂ ਜਿਹੜੀਆਂ ਇਹ ਲੋਟਰੀ ਸਿਸਟਮ ਵਾਲੀਆਂ ਫਾਈਲਾਂ ਜਾਂ ਕਿਸੇ ਵੀ ਤਰੀਕੇ ਦੀਆਂ ਫਾਈਲਾਂ ਹਜੇ ਅਸੀਂ ਨਹੀਂ ਲੈਣੀਆਂ, ਕਿਉਂਕਿ ਜਿਹੜਾ ਹੁਣ ਇਹਨਾਂ ਨੇ ਪੇਰੈਂਟਸ ਦਾ ਕੋਟਾ ਵੀ ਘਟਾ ਕੇ ਉਹ 10,000 ਕੀਤਾ। ਪਿਛਲੇ ਸਾਲ ਵੀ ਇਹਨਾਂ ਨੇ ਡਰਾ ਕੱਢ ਕੇ 10,000 ਮੇਰੇ ਖਿਆਲ ਨਾਲ ਐਪਲੀਕੇਸ਼ਨਸ 10 ਜਾਂ 5,000 ਐਪਲੀਕੇਸ਼ਨਸ ਇਹਨਾਂ ਨੇ ਇਨਵਾਈਟ ਕੀਤੀਆਂ, ਪਰ ਜੇ ਉਹ ਪੀਅਰ ਪੋਲੀਅਰ ਦੀ ਸਰਕਾਰ ਆਉਂਦੀ ਤਾਂ ਉਹ ਪਿਛਲੇ ਸਾਲ ਹੀ ਬੰਦ ਹੋ ਜਾਣਾ ਸੀਗਾ, ਕਿਉਂਕਿ ਉਹਨਾਂ ਦਾ ਉਹਨਾਂ ਦਾ ਇਹੀ ਮੰਨਣਾ ਹੈ ਵੀ ਜਿਹੜੇ ਪੇਰੈਂਟਸ ਆ ਉਹ ਸਾਡੇ ਹੈਲਥ ਕੇਅਰ ਸਿਸਟਮ ਤੇ ਭਾਰ ਬਣਦੇ ਆ। ਮੈਕਸਿਮ ਬਰਨੀਅਰ ਕਿਊਬੈਕ ਤੋਂ ਉਹ ਤਾਂ ਕਹਿੰਦੇ ਵੀ ਜੇ ਮੇਰੇ ਕੋਲ ਆ ਗਿਆ ਮੈਂ ਤਾਂ ਸੁਪਰ ਵੀਜ਼ਾ ਵੀ ਬੰਦ ਕਰ ਦੇਣਾ। ਉਹ ਅੱਛਾ, ਮਤਲਬ ਠੀਕ ਉਹਦੇ ਇਲੈਕਟ ਹੋਣ ਦਾ ਕੋਈ ਚਾਂਸ ਹੈ ਨਹੀਂਗਾ, ਕਿਉਂਕਿ ਉਹਨੇ ਪਾਰਟੀ ਬਣਾਈ ਹੋਈ ਹੈ ਪੀਪਲਜ਼ ਪਾਰਟੀ ਆਫ ਕੈਨੇਡਾ, ਤੇ ਉਹ ਬੜੀ ਰਾਈਟ ਵਿੰਗ ਪਾਰਟੀ ਹੈਗੀ। ਉਹ ਕਹਿੰਦਾ ਮੈਂ ਤਾਂ ਵੀ ਜਿਹੜੇ ਈਵਨ ਪੀਆਰ ਆ ਉਹਨਾਂ ਨੂੰ ਵੀ ਮੈਂ ਡਿਪੋਰਟ ਕਰ ਦੇਣਾ, ਜਿਹੜੇ ਸਿਟੀਜ਼ਨ ਹੈ ਮੈਂ ਉਹਨਾਂ ਦੀ ਵੀ ਸਿਟੀਜ਼ਨਸ਼ਿਪ ਕੈਂਸਲ ਕਰ ਦੇਣੀ। ਉਹ ਜਿਹੜਾ ਬਿਲਕੁਲ ਰਾਈਟ ਵਿੰਗ ਰਿਟੋਰਿਕ ਰਨ ਕਰਕੇ ਹਸਪਤਾਲਾਂ ਦਾ ਡਾਟਾ ਆਇਆ, ਜਿਹੜਾ ਡਾਟਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿਹੜੇ ਮੂਲ ਨਿਵਾਸੀ ਨੇ ਇੱਕ ਅਫਰੀਕਨ ਮੂਲ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਕੈਨੇਡਾ ਦੇ ਵਿੱਚ ਐਮਰਜੈਂਸੀ ਦੇ ਵਿੱਚ ਦੂਜੇ ਲੋਕਾਂ ਦੇ ਨਾਲੋਂ ਜ਼ਿਆਦਾ ਵੇਟ ਕਰਨੀ ਪਈ ਹੈ ਜੀ। ਪੈਗ ਦੇ ਵਿੱਚ ਜਿਹੜੇ ਮੂਲ ਨਿਵਾਸੀ ਆ ਉਹਨਾਂ ਦੀ ਗਿਣਤੀ ਬਾਕੀ ਸਾਰੇ ਸ਼ਹਿਰਾਂ ਨਾਲੋਂ ਰਿਲੇਟਿਵਲੀ ਜ਼ਿਆਦਾ ਹੈ। ਜਿਹੜੀ ਵਿਨੀਪੈਗ ਦੀ 23% ਆਬਾਦੀ ਮੂਲ ਨਿਵਾਸੀ ਆ, ਤੇ ਫਿਰ ਉਸ ਤੋਂ ਬਾਅਦ ਜਿਹੜੇ ਅਮਰੀਕਨ ਮੂਲ ਦੇ ਜਿਹੜੇ ਆਪਾਂ ਜਿਹਨਾਂ ਨੂੰ ਬਲੈਕ ਕਮਿਊਨਿਟੀ ਕਹਿ ਦਿੰਦੇ ਆ ਉਹ ਹੈਗੀ ਆ। ਸੋ ਉਹਨਾਂ ਦਾ ਇਹਨਾਂ ਨੇ 2022 ਦੇ ਵਿੱਚ ਜਿਹੜਾ ਇੱਥੋਂ ਦਾ ਹੈਲਥ ਸਿਸਟਮ ਸੀਗਾ ਉਹਨਾਂ ਨੇ ਇਹ ਚੀਜ਼ ਇਕੱਠੀ ਕਰਨੀ ਪਹਿਲੀ ਵਾਰੀ ਇਹ ਚੀਜ਼ ਕਲੈਕਟ ਕਰਨੀ ਸ਼ੁਰੂ ਕੀਤੀ ਵੀ ਜਦੋਂ ਬੰਦਾ ਐਮਰਜੈਂਸੀ ਚ ਗਿਆ ਤਾਂ ਉਹਦੀ ਐਥਨੀਸਿਟੀ ਪੁੱਛਣੀ ਜਾਂ ਹੈਲਥ ਕਾਰਡ ਤੇ ਉਹਦੀ ਐਥਨੀਸਿਟੀ ਪੁੱਛਣੀ। ਐਥਨੀਸਿਟੀ ਪੁੱਛਣ ਦਾ ਕੀ ਮਤਲਬ ਹੈ ਵੀ ਭਾਈ ਤੁਹਾਡੀ ਬੈਕਗ੍ਰਾਉਂਡ ਕੀ ਹੈ। ਫਿਰ ਉਹ ਇਹਨਾਂ ਨੇ ਪਿਛਲੇ 3-4 ਸਾਲ ਦਾ ਜਿਹੜਾ ਡੇਟਾ ਕੰਪਾਈਲ ਕਰਕੇ ਉਹਦੇ ਵਿੱਚ ਉਹਨਾਂ ਨੇ ਦੇਖਿਆ ਜਿਹੜੇ ਐਮਰਜੈਂਸੀ ਡਿਪਾਰਟਮੈਂਟ ਦਾ ਜਿਹੜਾ ਵੇਟਿੰਗ ਰੂਮ ਹੈ ਉਹਦੇ ਚ ਜਿਹੜੇ ਇੰਡੀਜਨਸ ਲੋਕੀ ਹੈਗੇ ਆ ਕੈਨੇਡਾ ਦੇ ਜਿਹੜੇ ਮੂਲ ਨਿਵਾਸੀ ਆ ਤੇ ਜਿਹੜੇ ਅਫਰੀਕਨ ਜਾਂ ਬਲੈਕ ਕਮਿਊਨਿਟੀ ਆ, ਉਹ ਵੇਟਿੰਗ ਰੂਮਸ ਦੇ ਵਿੱਚ ਉਹਨਾਂ ਨੂੰ ਜਿਹੜੇ ਇੱਥੋਂ ਦੇ ਜਿਹੜੇ ਵਾਈਟ ਹੈ ਜਾਂ ਹੋਰ ਇਵਨ ਸਾਊਥ ਈਸਟ ਏਸ਼ੀਅਨ ਜਾਂ ਜਿਹਨਾਂ ਨੂੰ ਈਸਟ ਇੰਡੀਅਨ ਕਹਿ ਦਿੰਦੇ ਆ ਉਹਨਾਂ ਨਾਲੋਂ ਰਿਲੇਟਿਵਲੀ ਜ਼ਿਆਦਾ ਸਮਾਂ ਬਿਤਾਉਣਾ ਪੈ ਰਿਹਾ। ontario ਦੇ ਜਿਹੜੇ ਐਮਐਲਏ ਨੇ ਉਹਨਾਂ ਨੇ 16 ਤੋਂ ਲੈ ਕੇ 18,000 ਜਿਹੜਾ ਡਾਲਰ ਆ ਉਹ ਵਾਪਸ ਕਰਨ ਨੂੰ ਰਾਜ਼ੀ ਹੋ ਗਏ ਆ। ਉਹਨਾਂ ਨੇ ਗਲਤ ਤਰੀਕੇ ਦੇ ਨਾਲ ਉਹ ਕਲੇਮ ਕੀਤਾ ਸੀਗਾ, ਰੌਲਾ ਪੈਣ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਵਾਪਸ ਮੋੜ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਨੇਡਾ ਪ੍ਰੋਗਰਾਮ ਦੇ ਵਿੱਚ ਆਪਾਂ ਕੈਨੇਡਾ ਦੇ ਨਾਲ ਸੰਬੰਧਿਤ ਮਸਲਿਆਂ ਦੇ ਉੱਤੇ, ਖਬਰਾਂ ਦੇ ਉੱਤੇ ਚਰਚਾ ਕਰਦੇ ਹੁੰਦੇ ਹਾਂ ਤੇ ਇਸ ਚਰਚਾ ਦੇ ਵਿੱਚ ਆਪਣੇ ਨਾਲ ਵਿਸ਼ੇਸ਼ ਤੌਰ ਤੇ ਜੁੜਦੇ ਨੇ ਗੁਰਜਸਪਾਲ ਸਿੰਘ ਜੀ। ਗੁਰਜਸਪਾਲ ਸਿੰਘ ਜੀ, ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਜੀ। ਪ੍ਰਵੀਨ ਸ਼ਰਮਾ ਜੀ, ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ, ਪੰਜਾਬੀ ਟੀਵੀ USA ਦੇਖ ਰਹੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਗੁਰਜਸਪਾਲ ਸਿੰਘ ਜੀ, ਜੇ ਆਪਾਂ ਕੈਨੇਡਾ ਦੇ ਨਾਲ ਸੰਬੰਧਿਤ ਜਿਹੜੀਆਂ ਖਬਰਾਂ ਨੇ ਉਹਨਾਂ ਦੇ ਉੱਤੇ ਝਾਤਖੋਰੀ ਦੀ ਸ਼ੁਰੂਆਤ ਕਰੀਏ ਤਾਂ ਸਭ ਤੋਂ ਪਹਿਲਾਂ, ਕਿਉਂਕਿ ਆਪਾਂ ਵੀ ਪ੍ਰਵਾਸੀ ਹਾਂ ਤੇ ਕੈਨੇਡਾ ਦੀ ਜਿਹੜੀ ਪ੍ਰਵਾਸ ਨੀਤੀ ਹੈ ਉਹਦੀ ਖਾਸੀ ਚਰਚਾ ਹੁੰਦੀ ਰਹੀ ਹੈ ਹੁਣ ਤੱਕ ਦੁਨੀਆ ਭਰ ਦੇ ਵਿੱਚ ਹੀ, ਖਾਸ ਕਰਕੇ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਵੀ। ਉਹਦੇ ਨਾਲ ਸੰਬੰਧਿਤ ਇੱਕ ਖਬਰ ਤੋਂ ਆਪਾਂ ਜਿਹੜੀ ਉਹ ਸ਼ੁਰੂਆਤ ਕਰਾਂਗੇ। ਕੈਨੇਡਾ ਦੇ ਵਿੱਚ ਜਿਹੜੀ ਪੇਰੈਂਟਸ ਇਮੀਗ੍ਰੇਸ਼ਨ ਆ ਉਹ ਪਹਿਲਾਂ ਨਾਲੋਂ ਸਖਤ ਹੋ ਗਈ ਹੈ ਤੇ ਉਹਨਾਂ ਦਾ ਪੱਕਿਆਂ ਹੋਣ ਦਾ ਕਹਿੰਦੇ ਰਾਹ ਵੀ ਤਕਰੀਬਨ ਇੱਕ ਹਿਸਾਬ ਦੇ ਨਾਲ ਬੰਦ ਵਰ ਗਈ ਹੈ ਜੀ। ਸੋ ਜਿਹੜੀ ਇਹਨੂੰ ਪੀਜੀਪੀ ਕਹਿੰਦੇ ਆ, ਪੇਰੈਂਟ ਗ੍ਰੈਂਡ ਪੇਰੈਂਟ ਪ੍ਰੋਗਰਾਮ ਜੀ, ਤੇ ਉਹਦੇ ਚ ਸਿਰਫ ਮਾਪਿਓ ਨਹੀਂ, ਦਾਦਾ ਦਾਦੀ ਨਾਨਾ ਨਾਨੀ ਵੀ ਪੱਕੇ ਹੋ ਸਕਦੇ ਸੀ ਕੈਨੇਡਾ ਦੇ ਵਿੱਚ ਜੀ। ਤੇ ਕਦੇ ਵੀ ਕੈਨੇਡਾ ਦੇ ਵਿੱਚ ਜਿਹੜਾ ਪੇਰੈਂਟਸ ਵਾਲੀ ਇਮੀਗ੍ਰੇਸ਼ਨ ਆ ਉਹ ਨਰਮ ਤਾਂ ਕਦੇ ਵੀ ਨਹੀਂ ਹੋਈ, ਉਹ ਹਮੇਸ਼ਾ ਹੀ ਸਖਤ ਰਹੀ ਆ, ਬੜੇ ਲਿਮਿਟਿਡ ਨੰਬਰਸ ਦੇ ਵਿੱਚ ਰਹੀ ਆ। ਪਰ ਹੁਣ ਜਿਹੜਾ ਨਵਾਂ ਮਤਲਬ ਹੁਣ ਜਿਹੜੀ ਕਾਰਨੀ ਸਰਕਾਰ ਨੇ ਜਿਹੜਾ ਇਮੀਗ੍ਰੇਸ਼ਨ ਤੇ ਸਕੰਜਾ ਕੱਸਿਆ ਸਾਰਾ ਕੁਝ ਆ, ਉਹਦੇ ਵਿੱਚ ਉਹਨਾਂ ਨੇ ਕੰਪਲੀਟਲੀ ਇਹਨੂੰ ਬੰਦ ਕਰਤਾ ਅਣਮਿੱਥੇ ਸਮੇਂ ਲਈ। ਮਤਲਬ ਇਹ ਨਹੀਂ ਹੈਗਾ ਵੀ ਕਦੇ ਖੁੱਲੂਗੀ ਨਹੀਂ। ਜੇ ਕੰਜ਼ਰਵੇਟਿਵ ਗਵਰਨਮੈਂਟ ਆਉਂਦੀ ਤਾਂ ਉਹਨਾਂ ਨੇ ਬਿਲਕੁਲ ਹੀ ਬੰਦ ਕਰ ਦੇਣਾ ਸੀ। ਉਹਨਾਂ ਦੇ ਇਹ ਗੱਲ ਮੈਨੀਫੈਸਟੋ ਤੇ ਸੀਗੀ ਵੀ ਅਸੀਂ ਪੇਰੈਂਟਸ ਨੂੰ ਬਿਲਕੁਲ ਹੀ ਉਰੇ ਲਿਆਣਾ ਬੰਦ ਕਰ ਦੇਵਾਂਗੇ। ਥੋੜੇ ਜਿਹੇ ਹਾਂਜੀ ਹਾਂ, ਪਰ ਉਹਨਾਂ ਨੇ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ। ਇਹਦੀ ਜੇ ਆਪਾਂ ਥੋੜੀ ਨਾ ਹਿਸਟਰੀ ਚ ਜਾਣਾ ਹੋਵੇ, ਸੋ ਜਿਹੜੀ
ਜੇ ਆਪਾਂ ਪੁਰਾਣੀਆਂ ਫੈਮਲੀਜ਼ ਨਾਲ ਗੱਲ ਕਰੀਏ ਤਾਂ ਜਿਹੜੇ ਪੇਰੈਂਟਸ ਹੈ 2000 2005 6 ਤੱਕ ਬਹੁਤ ਛੇਤੀ ਆ ਜਾਂਦੇ ਹੁੰਦੇ ਸੀਗੇ ਜੀ ਜੀ ਵੀ ਈਵਨ ਕੋਈ ਬੰਦਾ ਪੀਆਰ ਹੈ ਜਾਂ ਸਿਟੀਜ਼ਨ ਹੈ ਉਸ ਤੋਂ ਬਾਅਦ ਮੈਨੂੰ ਉਦੋਂ ਦੇ ਪ੍ਰੋਸੈਸਿਸ ਦਾ ਨਹੀਂ ਪਤਾ ਪਰ ਜਿਹੜੀ ਪੂਰੀ ਦੀ ਪੂਰੀ ਫੈਮਿਲੀ ਕੈਨੇਡਾ ਦੇ ਵਿੱਚ ਛੇਤੀ ਆ ਜਾਂਦੀ ਹੁੰਦੀ ਸੀਗੀ ਠੀਕ ਹੈ ਉਸ ਤੋਂ ਬਾਅਦ 2007-8 ਦੇ ਵਿੱਚ ਇਹ ਕਾਫੀ ਜ਼ਿਆਦਾ ਇਹਦੇ ਵਿੱਚ ਸਖਤੀ ਕਰਤੀ ਇਹ ਨੰਬਰ ਘਟਾਉਣੇ ਸ਼ੁਰੂ ਕਰ ਦਿੱਤੇ ਤੇ ਉਹਦੇ ਚ ਕੀ ਹੁੰਦਾ ਸੀਗਾ ਵੀ ਜਿਹੜੀ ਸਾਲ ਦੇ ਅਸੀਂ 5000 ਹੀ ਪੇਰੈਂਟਸ ਦੀਆਂ ਫਾਈਲਾਂ ਲੱਗ ਸਕਦੀਆਂ ਜੀ ਤੇ ਉਸ ਤੋਂ ਬਾਅਦ ਜਿਹੜੀ ਕੰਜ਼ਰਵੇਟਿਵ ਗਵਰਨਮੈਂਟ ਸੀਗੀ ਉਹਨਾਂ ਨੇ 2009-10 ਦੇ ਵਿੱਚ ਉਹ ਕਹਿੰਦੇ ਵੀ ਜਿਹੜੇ ਪੇਰੈਂਟਸ ਹੈ ਇਹ ਸਾਡੇ ਹੈਲਥ ਕੇਅਰ ਸਿਸਟਮ ਦੇ ਉੱਤੇ ਕਰਕੇ ਬਜ਼ੁਰਗ ਹੈ ਵੀ ਉਰੇ ਆ ਕੇ ਮੋਸਟ ਆਫ ਦਾ ਟਾਈਮ ਉਹਨਾਂ ਦਾ ਡੇਟਾ ਇਹ ਕਹਿੰਦਾ ਸੀਗਾ ਵੀ ਇਹ ਕੰਮ ਤਾਂ ਕਰ ਨਹੀਂ ਸਕਦੇ ਵੀ ਇਹ ਕੋਈ ਕੰਟਰੀਬਿਊਟ ਤਾਂ ਕਰਦੇ ਨਹੀਂ ਗਾ ਇਕਨੋਮੀ 'ਚ ਵੀ ਤੇ ਆਉਂਦੇ ਹੀ ਜਿਹੜਾ ਪੀਆਰ ਹੈ ਉਹਨੂੰ ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਹੈਲਥ ਸਿਸਟਮ ਹੈ ਉਹ ਫ੍ਰੀ ਹੈ ਹਨਾ ਸੋ ਫ੍ਰੀ ਹੈਲਥ ਕੇਅਰ ਜਿਹੜਾ ਇੱਕ ਪਰਮਾਨੈਂਟ ਰੈਜ਼ੀਡੈਂਟ ਆ ਉਹ ਫ੍ਰੀ ਹੈਲਥ ਕੇਅਰ ਲਈ ਐਲੀਜੀਬਲ ਹੋ ਜਾਂਦਾ ਜੀ ਹਨਾ ਤੇ ਕਿਉਂਕਿ ਹੈਲਥ ਕੇਅਰ ਸਿਸਟਮ ਫ੍ਰੀ ਹੈ ਵੀ ਇਹ ਸਾਡੇ ਆ ਕੇ ਜਿਹੜਾ ਸਾਡਾ ਹੈਲਥ ਕੇਅਰ ਸਿਸਟਮ ਉਹਦੇ ਤੇ ਭਾਰ ਬਣਦੇ ਆ ਤੇ ਇਹਨਾਂ ਨੇ ਕੁਝ ਕੰਟਰੀਬਿਊਟ ਤਾਂ ਜਿਹੜਾ ਕੰਜ਼ਰਵੇਟਿਵਸ ਨੇ ਇਹ ਮੈਨੂੰ ਲੱਗਦਾ ਵੀ ਇਹ ਬੜਾ ਹੀ ਖੋਖਲਾ ਜਾ ਉਹਨਾਂ ਦਾ ਜਿਹੜਾ ਇਹ ਦਾਵਾ ਹੈਗਾ ਤਰਕ ਹੈ ਤੇ ਇਹਦੇ ਚ ਮਤਲਬ ਇਹਨੂੰ ਮੇਰੇ ਕੋਲ ਤਾਂ ਮਤਲਬ ਕਾਫੀ ਜ਼ਿਆਦਾ ਰਿਸਰਚ ਕੀਤੀ ਸੀ ਮੈਂ ਐਮਪੀਆਂ ਨੂੰ ਚਿੱਠੀਆਂ ਵੀ ਲਿਖੀਆਂ ਸੀਗੀਆਂ 2012-13 ਦੇ ਵਿੱਚ ਤਾਂ ਕਰਕੇ ਮੈਨੂੰ ਇਸ ਚੀਜ਼ ਦੀ ਬੈਕਗ੍ਰਾਉਂਡ ਦਾ ਪਤਾ ਜਦੋਂ ਮੈਂ ਆਪ ਇੱਥੇ ਕੈਨੇਡਾ ਦੇ ਵਿੱਚ ਮੂਵ ਹੋਇਆ ਪਰ ਹੈਗਾ ਕੀ ਹੈ ਵੀ ਉਹ ਬੇਸਿਕਲੀ ਜਿਹੜੀ ਮੈਜੋਰਿਟੀ ਦੇ ਉਸ ਇਮੋਸ਼ਨ ਨੂੰ ਵੀ ਦੇਖੋ ਵੀ ਅਸੀਂ ਇਮੀਗ੍ਰੇਸ਼ਨ ਨੂੰ ਘਟਾ ਰਹੇ ਹਾਂ ਉਸ ਚੀਜ਼ ਨੂੰ ਇਹਨਾਂ ਨੇ ਟੱਚ ਕਰਨਾ ਹੁੰਦਾ ਤੇ ਉਹਦੇ ਤੇ ਵੋਟਾਂ ਬਟੋਰਨੀਆਂ ਹੁੰਦੀਆਂ ਜੀ ਜੀ ਜਦੋਂ 2000 ਉਸ ਤੋਂ ਬਾਅਦ 14 ਦੇ ਵਿੱਚ ਜਦੋਂ ਲਿਬਰਲ ਗਵਰਨਮੈਂਟ ਆਈ ਉਹਨਾਂ ਨੇ ਮਤਲਬ ਉਹਨਾਂ ਨੇ ਆਪਣੇ ਏਜੰਡੇ ਦੇ ਵਿੱਚ ਇਹ ਰੱਖਿਆ ਵੀ ਹਾਂ ਅਸੀਂ ਜਿਹੜੀ ਜਸਟਿਨ ਟਰੂਡੋ ਦੀ ਸਰਕਾਰ ਸੀ ਵੀ ਅਸੀਂ ਪੇਰੈਂਟਸ ਲਈ ਕਿਉਂਕਿ ਜਿਹੜੇ ਹੁਣ ਆਪਾਂ ਮਿਹਨਤ ਤਾਂ ਕਰਦੇ ਹਾਂ ਪ੍ਰਵੀਨ ਸ਼ਰਮਾ ਜੀ ਇੱਥੇ ਬਹੁਤ ਜ਼ਿਆਦਾ ਹਨਾ ਆਪਾਂ ਕਿੰਨਾ ਟੈਕਸ ਦਿੰਦੇ ਆ ਉਹਦੇ ਵਿੱਚ ਸਾਡਾ ਇਹ ਗੋਲ ਹੁੰਦਾ ਵੀ ਯਾਰ ਅਸੀਂ ਜੇ ਉਰੇ ਰਹਿਣਾ ਤਾਂ ਸਾਡੇ ਮਾਪਿਓ ਸਾਡੇ ਕੋਲੇ ਆ ਕੇ ਰਹਿ ਸਕਣ ਹੁਣ ਜੇ ਹੁਣ ਕੈਨੇਡਾ ਦੇ ਵਿੱਚ ਮੈਂ ਤੁਹਾਨੂੰ ਬੜੀ ਸਿੰਪਲ ਜੀ ਗੱਲ ਦੱਸਦਾ ਵੀ ਜੇ ਮੇਰੇ ਕੋਲੇ ਆਪਸ਼ਨ ਨਾ ਹੁੰਦੀ ਵੀ ਮੈਂ ਆਪਣੇ ਪੇਰੈਂਟਸ ਨੂੰ ਉਰੇ ਸੱਦ ਸਕਦਾ ਮੈਂ ਕਦਾਂ ਅਮਰੀਕਾ ਵਾਪਸ ਆ ਜਾਣਾ ਸੀਗਾ ਠੀਕ ਹੈ ਨਾ ਇਹ ਇੱਕ ਬੜਾ ਸਟਰੋਂਗ ਰੀਜ਼ਨ ਹੈ ਮੈਂ ਅਮਰੀਕਾ ਦੇ ਵਿੱਚ ਕਿਉਂ ਨਹੀਂ ਹੈਗਾ ਕਿਉਂਕਿ ਮੈਨੂੰ ਪਤਾ ਵੀ ਜੇ ਮੈਂ H1 ਤੇ ਅਮਰੀਕਾ ਚ ਰਹਿੰਦਾ ਮੈਨੂੰ 13 ਸਾਲ ਗ੍ਰੀਨ ਕਾਰਡ ਲੈਣ ਨੂੰ ਲੱਗਣੇ ਸੀ 13 ਸਾਲ ਤੋਂ ਬਾਅਦ 5 ਸਾਲ ਮੈਨੂੰ ਸਿਟੀਜ਼ਨਸ਼ਿਪ ਲੈਣ ਨੂੰ ਲੱਗਣੇ ਸੀਗੇ 18 ਸਾਲਾਂ ਬਾਅਦ ਮੈਂ ਆਪਣੇ ਘਰਦਿਆਂ ਨੂੰ ਸੱਦ ਸਕਦਾ ਠੀਕ ਹੈ ਨਾ ਹੁਣ ਕੈਨੇਡਾ ਨਾ ਦੇ ਬਰਾਬਰ ਹੀ ਉਮੀਦ ਆ ਹਨਾ ਵੀ ਇੰਨਾ ਲੰਬਾ ਸਮਾਂ ਕਿਹਨੇ ਦੇਖਿਆ ਹੁੰਦਾ ਹਨਾ ਇਹਦੇ ਆਲਟਰਨੇਟਿਵਲੀ ਕੈਨੇਡਾ ਦੇ ਵਿੱਚ ਜਦੋਂ ਕਿ ਮੈਂ ਆਇਆ ਉਦੋਂ ਹਜੇ ਨਹੀਂ ਸੀ ਖੁੱਲਾ ਜਦੋਂ ਮੈਂ 13 ਚ ਆਇਆ ਰਾਹ ਪਰ ਚਲੋ ਹੌਲੀ ਹੌਲੀ ਲਿਬਰਲ ਗਵਰਨਮੈਂਟ ਆਈ ਉਹਨਾਂ ਨੇ ਆ ਕੇ ਪਹਿਲਾਂ ਲੋਟਰੀ ਸਿਸਟਮ ਸ਼ੁਰੂ ਕੀਤਾ ਵੀ ਤੁਸੀਂ ਕੋਈ ਵੀ ਬੰਦਾ ਆਪਣੀ ਜਿਹਨੂੰ ਸੋ ਬੇਸਿਕਲੀ ਤੁਹਾਨੂੰ ਆਪਣੇ ਪੇਰੈਂਟਸ ਨੂੰ ਸਪਾਂਸਰ ਕਰਨ ਲਈ 3 ਸਾਲ ਇੱਥੇ ਘੱਟੋ ਘੱਟ ਹੋ ਜਾਣੇ ਚਾਹੀਦੇ ਆ ਉਸ ਤੋਂ ਬਾਅਦ ਤੁਹਾਡੀ ਇਨਕਮ ਚਾਹੀਦੀ ਹੈ ਜਿਹੜੀ ਬਹੁਤ ਜ਼ਿਆਦਾ ਹੈ ਉਸ ਵੇਲੇ ਜਿਹੜੀ ਇਹ ਇਨਕਮ ਦੀ ਰਿਕੁਆਇਰਮੈਂਟ ਫੈਮਿਲੀ ਇਨਕਮ ਦੀ ਰਿਕੁਆਇਰਮੈਂਟ ਜੇ ਤੁਸੀਂ ਆਪਣੇ 2 ਪੇਰੈਂਟਸ ਨੂੰ ਸੱਦਣਾ ਤਾਂ ਉਹ ਲਗਭਗ $65,000 ਹੁੰਦੀ ਸੀ ਤੇ ਉਦੋਂ $65,000 ਇਨਕਮ ਕੈਨੇਡਾ ਦੇ ਵਿੱਚ ਕਾਮਨ ਨਹੀਂ ਸੀ ਮੈਨੂੰ ਪਤਾ ਅਮਰੀਕਾ ਵਾਲਿਆਂ ਨੂੰ ਇਹ ਨੰਬਰ ਜ਼ਿਆਦਾ ਲੱਗਦੇ ਪਰ ਜਿਹੜੀ ਕੈਨੇਡਾ ਦੀ ਹਾਊਸ ਹੋਲਡ ਇਨਕਮ ਹੈ ਉਹ ਅਮਰੀਕਾ ਨਾਲੋਂ ਕਾਫੀ ਘੱਟ ਹੈ ਵੀ ਤੁਸੀਂ ਕੰਪੇਅਰ ਕਰ ਲਓ ਵੀ ਜਿਹੜੀਆਂ ਆਪਣੀਆਂ ਸੈਂਟਰਲ ਸਟੇਟਸ ਹੈਗੀਆਂ ਅਮਰੀਕਾ ਦੀਆਂ ਵੀ ਮਿਸੀਸਿਪੀ ਵਗੈਰਾ ਜਿੱਥੇ ਘੱਟ ਤਨਖਾਹਾਂ ਨਾਲ ਗੁਜ਼ਾਰਾ ਹੋ ਜਾਂਦਾ ਕੈਨੇਡਾ ਦੀਆਂ ਤਨਖਾਹਾਂ ਉਸ ਲੈਵਲ ਜੇ ਤੇ ਹੈਗੀਆਂ ਨੇ ਤੇ ਲੋਕੀ ਆਪਣੇ ਬੰਦੇ ਤੁਸੀਂ ਮੰਨੋਗੇ ਵੀ ਜਿੰਨੀ ਉਹਨਾਂ ਦੀ ਤਨਖਾਹ ਹੁੰਦੀ ਸੀ ਉਹ ਤੋਂ ਜ਼ਿਆਦਾ ਟੈਕਸ ਭਰਦੇ ਹੁੰਦੇ ਸੀਗੇ ਸਿਰਫ ਇਹ ਸਰਕਾਰ ਨੂੰ ਦੱਸਣ ਲਈ ਵੀ ਸਾਡੀ ਇਨਕਮ ਜ਼ਿਆਦਾ ਵੀ ਅਸੀਂ ਆਪਣੇ ਘਰਦਿਆਂ ਨੂੰ ਸੱਦ ਸਕੀਏ ਔਨ ਟਾਪ ਆਫ ਦੈਟ ਫਿਰ ਉਹ ਲੋਟਰੀ ਸਿਸਟਮ ਸੀਗਾ ਇਹ ਨਹੀਂ ਸੀਗਾ ਵੀ ਜੇ ਕੋਈ ਹੁਣ 8 ਤੋਂ ਵੇਟ ਕਰ ਰਿਹਾ ਤਾਂ ਉਹ 13 ਚ ਐਲੀਜੀਬਲ ਹੋ ਗਿਆ ਉਹ ਆਪਣੇ ਘਰਦਿਆਂ ਨੂੰ ਪਹਿਲਾਂ ਸੱਦ ਸਕੇ ਜਦੋਂ ਖੋਲਿਆ ਵੀ ਤਾਂ ਲੋਟਰੀ ਸਿਸਟਮ ਖੋਲਿਆ ਤੁਸੀਂ ਦੇਖੋ ਵੀ 2014 ਦੇ ਵਿੱਚ ਲੋਟਰੀ ਸਿਸਟਮ ਖੁੱਲਦਾ ਮੇਰੀ ਫਾਈਲ ਮੇਰੇ ਪੇਰੈਂਟਸ ਦੀ ਫਾਈਲ 2020 ਦੇ ਵਿੱਚ ਚੱਕ ਹੋਈ ਹੈ ਮੈਂ 5 ਸਾਲ ਵੇਟ ਕਰਦਾ ਰਿਹਾ ਹਰ ਸਾਲ ਅਸੀਂ ਲੋਟਰੀ ਚ ਆਉਂਦੇ ਸੀਗੇ ਤੇ ਉਹ ਲੋਟਰੀ ਚ ਫਾਈਲ ਨਹੀਂ ਚੱਕ ਹੁੰਦੀ ਸੀਗੀ ਮਤਲਬ ਮੈਂ ਕਈ ਬੰਦਿਆਂ ਨੂੰ ਇਦਾਂ ਦਿਆਂ ਨੂੰ ਜਾਣਦਾ ਜਿਹੜੇ ਜਦੋਂ ਐਲੀਜੀਬਲ ਹੋਏ ਨਾਲ ਹੀ ਉਹਨਾਂ ਦੀ ਫਾਈਲ ਚੱਕ ਹੋ ਗਈ ਮੇਰੇ ਤੋਂ ਉਹਨਾਂ ਦੇ ਬਹੁਤ ਯੰਗ ਪੇਰੈਂਟਸ ਜਿਨ੍ਹਾਂ ਨੂੰ ਹਜੇ ਮੇਰੇ ਤੋਂ 4 ਸਾਲ 5 ਸਾਲ ਬਾਅਦ ਆਇਆ ਨੂੰ ਸੋ ਲੋਟਰੀ ਸਿਸਟਮ ਚਲੋ ਵੈਸੇ ਹੀ ਫੇਅਰ ਨਹੀਂ ਸੀਗਾ ਪਰ ਇੱਕ ਰਾਹ ਸੀਗਾ ਤੇ ਉਹਦੇ ਵਿੱਚ ਇਹ 10,000 ਫਾਈਲਸ ਹਰ ਸਾਲ ਦੀਆਂ ਚੱਕ ਰਹੇ ਸੀਗੇ ਠੀਕ ਹੈ 2020 ਤੋਂ ਲੈ ਕੇ ਹੁਣ ਤੱਕ ਜਿਹੜਾ ਇਹ ਲੋਟਰੀ ਸਿਸਟਮ ਹੀ ਚੱਲਦਾ ਆ ਰਿਹਾ ਸੀ ਵਿੱਚ 1 ਸਾਲ ਸੀਗਾ ਜਿਹਦੇ ਚ ਇਹਨਾਂ ਨੇ ਫਰਸਟ ਕਮ ਫਰਸਟ ਸਰਵ ਕੀਤਾ ਉਹਦੇ ਚ 7 ਮਿੰਟ ਦੇ ਵਿੱਚ ਹੀ ਸਾਰੀਆਂ ਫਾਈਲਾਂ ਚੈੱਕ ਹੋ ਗਈਆਂ ਉਹੀ ਜਦੋਂ ਮੈਂ ਆਪਣੇ ਘਰਦਿਆਂ ਨੂੰ ਇੱਥੇ ਕਰਵਾ ਸਕਿਆ ਉਹ ਫਰਸਟ ਕਮ ਫਰਸਟ ਸਰਵ ਸਿਸਟਮ ਸੀਗਾ ਕਿਉਂਕਿ ਉਹਦੇ ਵਿੱਚ ਜਿਹੜੇ ਟੈਕਨੋਲੋਜੀ ਚ ਐਡਵਾਂਸ ਹੈ ਕਿਉਂਕਿ ਮੇਰਾ ਤਾਂ ਜੌਬ ਹੀ ਟੈਕਨੋਲੋਜੀ ਦੀ ਮੈਂ ਕੰਮ ਹੀ ਟੈਕਨਾ ਸੋ ਅਸੀਂ ਉਹ 1.5 ਮਿੰਟ ਦੇ ਵਿੱਚ ਮੈਂ ਆਪਣੇ ਇਨ-ਲॉज ਦੀ
ਆਪਣੇ ਦੋਸਤਾਂ ਦੇ ਪੇਰੈਂਟਸ ਦੀ ਮੈਂ ਫਾਈਲ ਲਾ ਸਕਿਆ ਸੀਗਾ, ਕਿਉਂਕਿ ਮੈਨੂੰ ਪਤਾ ਸੀ ਵੀ ਕਿਹੜੀਆਂ ਚੀਜ਼ਾਂ ਮੈਂ ਕਰਨੀਆਂ ਪੈਣੀਆਂ। ਪਰ ਹੁਣ ਜਿਹੜੇ ਟੈਕਨੋਲੋਜੀ 'ਚ ਨਹੀਂ ਸੀ ਐਡਵਾਂਸ, ਉਹ ਹਾਂਜੀ, ਹਾਂਜੀ। 7 ਮਿੰਟਾਂ 'ਚ ਸਾਰੀਆਂ ਫਾਈਲਾਂ ਭਰ ਗਈਆਂ, ਉਹਨਾਂ ਤੋਂ ਨਹੀਂ ਹੋਇਆ ਸੀ। ਉਸ ਤੋਂ ਬਾਅਦ ਉਹ ਫੇਰ ਲੋਟਰੀ ਸਿਸਟਮ ਤੇ ਚਲੇ ਗਏ। ਹੂੰ, ਖੈਰ ਹੁਣ ਫਾਈਨਲੀ ਜਿਹੜਾ ਉਹ ਰੌਲਾ ਪੈਂਦਾ ਅਲਟੀਮੇਟਲੀ ਜਿਹੜੀ ਫੈਡਰਲ ਗਵਰਨਮੈਂਟ ਉਹ ਕਹਿੰਦੀ ਵੀ ਨਹੀਂ, ਹੁਣ ਇਹ ਫਾਈਲਾਂ ਅਸੀਂ ਅੱਗੇ ਤੋਂ ਨਹੀਂ ਲੈਣੀਆਂ। ਉਹਦੀ ਪ੍ਰੋਸੈਸਿੰਗ ਟਾਈਮ ਇਹਨਾਂ ਨੇ ਕਾਫੀ ਜ਼ਿਆਦਾ ਵਧਾਤਾ। ਸੋ ਹੁਣ ਜਿਹੜੇ ਇਸ ਵਿੰਡੋ ਦੇ ਵਿੱਚ ਪੇਰੈਂਟਸ ਜਿਹੜੇ ਸੱਦ ਗਏ ਅੱਗੇ ਤੋਂ ਕਹਿੰਦੇ ਵੀ ਨਹੀਂ, ਹੁਣ ਅਸੀਂ ਹੋਰ ਫਾਈਲਾਂ ਨਹੀਂ ਲੈਣੀਆਂ। ਜਿਹੜੀਆਂ ਫਾਈਲਾਂ ਪ੍ਰੋਸੈਸ ਦੇ ਵਿੱਚ ਹੈਗੀਆਂ PR ਦੀਆਂ, ਉਹ ਅਸੀਂ ਕੰਪਲੀਟ ਕਰ ਦਾਂਗੇ, ਪਰ ਅੱਗੇ ਤੋਂ ਅਸੀਂ ਜਿਹੜੀਆਂ ਇਹ ਲੋਟਰੀ ਸਿਸਟਮ ਵਾਲੀਆਂ ਫਾਈਲਾਂ ਜਾਂ ਕਿਸੇ ਵੀ ਤਰੀਕੇ ਦੀਆਂ ਫਾਈਲਾਂ ਹਜੇ ਅਸੀਂ ਨਹੀਂ ਲੈਣੀਆਂ। ਕਿਉਂਕਿ ਜਿਹੜਾ ਹੁਣ ਇਹਨਾਂ ਨੇ ਪੇਰੈਂਟਸ ਦਾ ਕੋਟਾ ਵੀ ਘਟਾ ਕੇ ਉਹ 10,000 ਕੀਤਾ ਹੋਇਆ। ਜੀ। ਇਹਦੇ ਵਿੱਚ ਇੱਕ ਦੋ ਸਵਾਲ ਮੇਰੇ ਹੋਰ ਆ, ਜਿਹੜੇ ਸੁਪਰ ਵੀਜ਼ੇ ਵਾਲੇ ਨੇ ਉਹਨਾਂ ਬਾਰੇ ਇੱਕ ਤਾਂ ਜ਼ਰੂਰ ਦੱਸਿਓ। ਇੱਕ ਜੇ ਮੈਨੂੰ ਲੱਗਦਾ ਕਿ ਜੇ ਇਹਦੇ ਇਸੇ ਦਰਮਿਆਨ ਜੇ ਕਿਤੇ ਕੰਜ਼ਰਵੇਟਿਵ ਗਵਰਨਮੈਂਟ ਆ ਜਾਂਦੀ ਤਾਂ ਸ਼ਾਇਦ ਇਹ ਪ੍ਰੋਸੈਸ ਹੋਰ ਵੀ ਚੁਣੌਤੀ ਭਰਿਆ ਹੋ ਜਾਣਾ ਸੀਗਾ, ਇਹਦੇ ਵਿੱਚ ਹੋਰ ਕੀ ਅੜਚਨ ਆ ਜਾਂਦੀ। ਇਹ ਤਾਂ ਪਹਿਲਾਂ ਹੀ ਬੰਦ ਹੋ ਜਾਣਾ ਸੀ। ਹਾਂਜੀ ਹਾਂ, ਜੇ ਮੰਨ ਲਓ ਪੀਅਰ ਪੋਲੀਅਮ ਦੇ ਆਈ ਹੁੰਦੀ ਸਰਕਾਰ, ਤਾਂ ਜਿਹੜੇ ਪਿਛਲੇ ਸਾਲ ਨਿਕਲੇ ਆ ਉਹ ਵੀ ਨਹੀਂ ਸੀ ਨਿਕਲਣੇ। ਸੋ ਇੱਕ ਜਿਹੜਾ ਡਰਾ ਹੈ 2025 ਦੇ ਵਿੱਚ ਨਿਕਲਿਆ, ਮਤਲਬ ਡਰਾ ਨਹੀਂ ਨਿਕਲਿਆ, ਪਰ ਉਹਨਾਂ ਨੇ ਬੇਸਿਕਲੀ ਇਨਵਾਈਟ ਕੀਤਾ। 2020 ਵਾਲੇ ਡਰਾ ਤੋਂ ਬਾਅਦ ਉਹਨਾਂ ਨੇ ਏਦਾਂ ਕਰ ਲਿਆ ਵੀ ਯਾਰ ਜਿਹੜਾ 2020 ਚ 2 ਲੱਖ ਐਪਲੀਕੇਸ਼ਨ ਇਹਨਾਂ ਕੋਲੇ ਆਈਆਂ, ਹੁਣ ਇਹ ਕੱਢ ਤਾਂ ਹਰ ਸਾਲ 10-10 15-15 ਹਜ਼ਾਰ ਰਹੇ ਆ। ਸੋ ਉਹ 2020 ਵਾਲੇ ਜਿਹੜੇ ਬੰਦੇ ਵੇਟ ਕਰ ਰਹੇ, ਉਹ ਕਹਿੰਦੇ ਯਾਰ ਅਸੀਂ ਨਵੀਆਂ ਲੋਟਰੀ ਦੇ ਵਿੱਚ ਕਾਹਤੇ ਫਾਈਲਾਂ ਪਵਾਉਣੀਆਂ ਜਦ ਸਾਡੇ ਕੋਲੇ ਪੁਰਾਣੇ ਬੰਦੇ ਹੀ ਵੇਟ ਕਰ ਰਹੇ। ਤਾਂ ਇਹ ਉਸੇ ਹੀ ਜਿਹੜਾ ਉਹ ਪੋਟ ਹੈ ਉਹਦੇ ਵਿੱਚੋਂ ਚੱਕ ਕੇ, ਸੋ ਪਿਛਲੇ ਸਾਲ ਵੀ ਇਹਨਾਂ ਨੇ ਡਰਾ ਕੱਢ ਕੇ 10,000 ਮੇਰੇ ਖਿਆਲ ਨਾਲ ਐਪਲੀਕੇਸ਼ਨਸ, 10 ਜਾਂ 5,000 ਐਪਲੀਕੇਸ਼ਨਸ ਇਹਨਾਂ ਨੇ ਇਨਵਾਈਟ ਕੀਤੀਆਂ। ਪਰ ਜੇ ਉਹ ਪੀਅਰ ਪੋਲੀਅਮ ਦੀ ਸਰਕਾਰ ਆਉਂਦੀ ਤਾਂ ਉਹ ਪਿਛਲੇ ਸਾਲ ਹੀ ਬੰਦ ਹੋ ਜਾਣਾ ਸੀਗਾ, ਕਿਉਂਕਿ ਉਹਨਾਂ ਦਾ ਉਹਨਾਂ ਦਾ ਇਹੀ ਮੰਨਣਾ ਹੈ ਵੀ ਜਿਹੜੇ ਪੇਰੈਂਟਸ ਹੈ ਉਹ ਸਾਡੇ ਹੈਲਥ ਕੇਅਰ ਸਿਸਟਮ ਤੇ, ਹੋਰ ਤਾਂ ਕੁਝ ਨਹੀਂ, ਉਹ ਸਾਡੇ ਹੈਲਥ ਕੇਅਰ ਸਿਸਟਮ ਤੇ ਭਾਰ ਬਣਦੇ ਆ। ਜਿਹੜੇ ਅਣਜਾਣ ਲੋਕੀ ਹੈ, ਜਿਹੜੇ ਹੁਣ ਇੱਕ ਨਾ ਇੱਥੇ ਸਾਡੇ ਬਹੁਤ ਲਾ ਲਓ ਵੀ ਡੋਨਲਡ ਟਰੰਪ ਟਾਈਮ ਬਿਲਕੁਲ ਰਾਈਟ ਵਿੰਗ ਕੈਂਡੀਡੇਟ ਹੈਗੇ, ਉਹ ਪਹਿਲਾਂ ਕੰਜ਼ਰਵੇਟਿਵਾਂ ਦੇ ਹੀ MP ਸੀਗੇ, ਇਵਨ ਮਿਨਿਸਟਰ ਵੀ ਰਹੇ ਉਹ ਕੰਜ਼ਰਵੇਟਿਵ ਸਰਕਾਰ ਦੇ ਵਿੱਚ, ਮੈਕਸਿਮ ਬਰਨੀਅਰ ਕਿਊਬੈਕ ਤੋਂ। ਉਹ ਤਾਂ ਕਹਿੰਦੇ ਵੀ ਜੇ ਮੇਰੇ ਕੋਲ ਆ ਗਿਆ ਮੈਂ ਤਾਂ ਸੁਪਰ ਵੀਜ਼ਾ ਵੀ ਬੰਦ ਕਰ ਦੇਣਾ। ਮਤਲਬ ਠੀਕ, ਉਹਦੇ ਇਲੈਕਟ ਹੋਣ ਦਾ ਕੋਈ ਚਾਂਸ ਹੈ ਨਹੀਂਗਾ, ਕਿਉਂਕਿ ਉਹਨੇ ਪਾਰਟੀ ਬਣਾਈ ਹੋਈ ਹੈ ਪੀਪਲਜ਼ ਪਾਰਟੀ ਆਫ ਕੈਨੇਡਾ, ਤੇ ਉਹ ਬੜੀ ਰਾਈਟ ਵਿੰਗ ਪਾਰਟੀ ਹੈਗੀ। ਉਹ ਕਹਿੰਦਾ ਮੈਂ ਤਾਂ ਵੀ ਜਿਹੜੇ ਈਵਨ PR ਆ ਉਹਨਾਂ ਨੂੰ ਵੀ ਮੈਂ ਡਿਪੋਰਟ ਕਰ ਦੇਣਾ, ਜਿਹੜੇ ਸਿਟੀਜ਼ਨ ਹੈ ਮੈਂ ਉਹਨਾਂ ਦੀ ਵੀ ਸਿਟੀਜ਼ਨਸ਼ਿਪ ਕੈਂਸਲ ਕਰ ਦੇਣੀ। ਉਹ ਜਿਹੜਾ ਬਿਲਕੁਲ ਰਾਈਟ ਵਿੰਗ ਰਿਟੋਰਿਕ ਰਨ ਕਰਕੇ, ਪਰ ਉਹਨਾਂ ਨੇ ਹੁਣ ਉਹਨੇ ਇਹ ਕਹਿਣਾ ਸ਼ੁਰੂ ਕਰਤਾ ਵੀ ਮਤਲਬ ਤੁਸੀਂ ਦੇਖੋ ਵੀ ਮਿਸ ਇਨਫੋਰਮੇਸ਼ਨ ਕਿੰਨੀ ਜ਼ਿਆਦਾ ਫੈਲਾਈ ਜਾ ਰਹੀ ਹੈ। ਉਹ ਕਹਿੰਦਾ ਵੀ ਜਿਹੜਾ ਬੰਦਾ ਸੁਪਰ ਵੀਜ਼ੇ ਤੇ ਆਉਂਦਾ ਉਹ ਵੀ ਸਾਡੇ ਹੈਲਥ ਕੇਅਰ ਸਿਸਟਮ ਤੇ ਭਾਰ ਹੈ। ਜਿਹੜਾ ਸੁਪਰ ਵੀਜ਼ੇ ਤੇ ਆਉਂਦਾ ਪ੍ਰਵੀਨ ਸ਼ਰਮਾ ਜੀ, ਉਹ ਆਪਣੀ ਇੰਸ਼ੋਰੈਂਸ ਲੈ ਕੇ ਆਉਂਦਾ, ਸਗੋਂ ਉਹ ਹੈਲਥ ਸਿਸਟਮ ਦੇ ਵਿੱਚ ਕੰਟਰੀਬਿਊਟ ਕਰ ਰਿਹਾ ਹੈ। ਸਹੀ ਹੈ। ਪਤਾ ਹੀ ਨਹੀਂਗਾ। ਫਿਰ ਦੂਜੀ ਗੱਲ ਉਹ ਝੂਠ ਫੈਲਾਉਂਦੇ ਆ ਵੀ ਜਿਹੜੇ ਸਿਆਸੀ ਤੌਰ ਤੇ ਪ੍ਰਚਾਰਿਆ ਜਾਂਦਾ ਨਾ ਚੀਜ਼ਾਂ ਨੂੰ ਲਾਹਾ ਖੱਟਣ ਖਾਤਰ। ਹਾਂਜੀ ਹਾਂ ਬਿਲਕੁਲ। ਤੇ ਉਹ ਕਹਿੰਦੇ ਵੀ ਇਹ ਬੈਨੀਫਿਟ ਲੈਂਦੇ ਆ ਪੇਰੈਂਟਸ। ਜੇ ਕੋਈ ਵੀ ਪੇਰੈਂਟ ਇੱਥੇ ਆ ਕੇ ਕੈਨੇਡਾ ਦੇ ਵਿੱਚ ਆ ਕੇ ਕੰਮ ਨਹੀਂ ਕਰ ਰਿਹਾ, ਜੇ ਉਹਨਾਂ ਨੇ 10 ਸਾਲ ਇੱਥੇ ਰਹੇ ਆ, 10 ਸਾਲ ਦੇ ਵਿੱਚ ਉਹਨਾਂ ਨੇ ਇੱਥੇ ਕੰਮ ਕੀਤਾ, ਟੈਕਸ ਭਰਿਆ, ਤਾਂ ਉਹ 10 ਸਾਲ ਬਾਅਦ ਕਿਸੇ ਵੀ ਪੈਨਸ਼ਨ ਲਈ ਐਲੀਜੀਬਲ ਹੁੰਦੇ ਆ। ਉਹ ਠੀਕ ਹੈ। ਹਾਂਜੀ, ਤੇ ਇੱਥੇ ਕਹਿ ਰਹੇ ਆ ਉਹ ਵੀ PR, ਸੁਪਰ ਵੀਜ਼ੇ ਵਾਲਾ ਕਦੇ ਵੀ ਐਲੀਜੀਬਲ ਨਹੀਂ ਹੋ ਸਕਦਾ, ਵਿਜ਼ਿਟਰ ਕਦੇ ਵੀ ਐਲੀਜੀਬਲ ਨਹੀਂ ਹੋ ਸਕਦਾ। ਜਿਹੜਾ ਬੰਦਾ ਸੁਪਰ ਵੀਜ਼ੇ ਵਾਲਾ ਨੂੰ ਕਦੇ ਵੀ ਹੁਣ ਮਤਲਬ PR ਨਹੀਂ ਦਿੱਤੀ ਜਾਊਗੀ, ਕਦੇ ਵੀ ਉਹ ਆ ਜਾ ਸਕਦੇ ਆ ਜੀ। ਹਾਂਜੀ, ਸੋ ਸੁਪਰ ਵੀਜ਼ੇ ਦਾ ਵਿਜ਼ਿਟਰ ਵੀਜ਼ਾ ਬੇਸਿਕਲੀ ਬਿਲਕੁਲ ਜਿਵੇਂ ਅਮਰੀਕਾ ਦਾ ਵਿਜ਼ਿਟਰ ਵੀਜ਼ਾ ਕੰਮ ਕਰਦਾ, ਵੀ ਤੁਹਾਨੂੰ ਇੱਕ ਉਹ ਵਿਜ਼ਿਟਰ ਵੀਜ਼ਾ ਦੇ ਦਿੰਦੇ ਆ, ਜਿਹੜੀ ਤੁਹਾਡੀ ਐਂਟਰੀ ਆ ਉਹ ਵੱਧ ਤੋਂ ਵੱਧ 6 ਮਹੀਨੇ ਦੀ ਹੁੰਦੀ ਹੈ। ਜਿਵੇਂ ਵਿਜ਼ਿਟਰ ਵੀਜ਼ਾ ਅਮਰੀਕਾ ਦੇ ਵਿੱਚ ਕੰਮ ਕਰਦਾ, ਸਾਡਾ ਵਿਜ਼ਿਟਰ ਵੀਜ਼ਾ ਉਵੇਂ ਹੀ ਹੈ। ਇੱਕ ਉਹਨਾਂ ਨੇ ਕਿਉਂਕਿ ਜਿਹੜੀ ਕੰਜ਼ਰਵੇਟਿਵ ਸਰਕਾਰ ਸੀਗੀ, ਉਹਨਾਂ ਨੇ ਪੇਰੈਂਟਸ ਦਾ ਬੰਦ ਕਰਤਾ, ਪਰ ਲੋਕਾਂ ਨੂੰ ਉਦਾਂ ਹੀ ਮਿੱਠੀ ਗੋਲੀ ਦੇਣ ਲਈ ਵੀ ਚੱਲ ਯਾਰ ਕੋਈ ਨਹੀਂ, ਪੱਕੇ ਨਹੀਂ ਆ ਸਕਦੇ, ਅਸੀਂ ਇਹ ਰਾਹ ਦੇ ਦਿੰਦੇ ਵੀ ਜਿੱਥੇ ਉਹਨਾਂ ਨੂੰ ਹਰ 6 ਮਹੀਨੇ ਬਾਅਦ ਵਾਪਸ ਨਹੀਂ ਜਾਣਾ ਪਊਗਾ। ਤਾਂ ਉਹਨਾਂ ਨੇ ਸੁਪਰ ਵੀਜ਼ਾ ਸ਼ੁਰੂ ਕਰਤਾ ਵੀ ਤੁਸੀਂ ਆਪਣੀ ਇੰਸ਼ੋਰੈਂਸ ਖਰੀਦ ਲਓ, ਉਰੇ ਆ ਕੇ ਕੰਮ ਨਹੀਂ ਕਰ ਸਕਦੇ। ਹੱਥ ਰੱਖਤਾ। ਹਾਂਜੀ ਹਾਂ, ਪਰ ਉਹ ਇੱਥੇ ਆ ਕੇ ਲੰਬੇ ਸਮੇਂ ਲਈ ਰਹਿ ਸਕਦੇ। ਤੇ ਉਹਨਾਂ ਨੇ ਜਿਹੜੀ ਉਹ ਵਿੰਡੋ 2 ਸਾਲ ਦੀ ਰੱਖੀ ਸੀ ਵੀ ਪੇਰੈਂਟ 2 ਸਾਲ ਲਈ ਇਹ ਕਰ ਸਕਦੇ, ਤੁਹਾਡੇ ਕੋਲੇ ਰਹਿ ਸਕਦੇ ਆ। ਫਿਰ ਲਿਬਰਲ ਗਵਰਨਮੈਂਟ ਨੇ ਉਹ ਵਧਾ ਕੇ ਵਿੰਡੋ 5 ਸਾਲ ਦੀ ਕਰਤੀ ਵੀ ਤੁਹਾਨੂੰ 5 ਸਾਲ ਵਾਪਸ ਜਾਣ ਦੀ ਲੋੜ ਨਹੀਂ ਹੈਗੀ, ਤੁਸੀਂ ਇੱਥੇ ਲਗਾਤਾਰ ਰਹਿ ਸਕਦੇ ਹੋ, ਤੁਸੀਂ ਕੰਮ ਨਹੀਂ ਕਰ ਸਕਦੇ, ਤੁਹਾਡੇ ਕੋਲੇ ਕੋਈ ਬੈਨੀਫਿਟਸ ਨਹੀਂ ਗੀ, ਤੁਹਾਡੇ ਕੋਲੇ ਕੋਈ ਹੈਲਥ ਇੰਸ਼ੋਰੈਂਸ ਕੁਛ ਨਹੀਂਗਾ, ਪਰ ਤੁਸੀਂ ਰਹਿ ਸਕਦੇ ਹੋ। ਕਿਉਂਕਿ ਉਹਦੇ ਚ ਗੱਲ ਕੀ ਹੁੰਦਾ, ਜਿਹੜੀ ਇੱਕ ਇਮੀਗ੍ਰੈਂਟ ਫੈਮਿਲੀ ਹੈ ਹਨਾ ਪ੍ਰਵੀਨ ਸ਼ਰਮਾ ਜੀ, ਤੁਸੀਂ ਵੀ ਇੱਥੇ ਹੈਗੇ ਹੋ, ਦੋਨਾਂ ਜੀਆਂ ਨੂੰ ਕੰਮ ਕਰਨਾ ਪੈਂਦਾ। ਬਿਲਕੁਲ ਪੈਂਦਾ। ਡੇ ਕੇਅਰ ਮਿਲਦਾ ਨਹੀਂਗਾ। ਠੀਕ ਹੈ ਨਾ। ਤੇ ਸੋ ਜਿਹੜੀ ਮਾਂ ਪਿਓ ਦੀ ਮਦਦ ਬਹੁਤ ਹੋ ਜਾਂਦੀ ਹੈ ਬੱਚਿਆਂ ਨੂੰ ਸਾਂਭਣ ਦੇ ਵਿੱਚ, ਤੇ
ਤੇ ਘਰ ਦਾ ਖਰਚਾ ਪਾਣੀ ਤੁਰ ਪੈਂਦਾ। ਹੁਣ ਲਿਬਰਲ ਇਹ ਗੱਲ ਸਮਝਦੇ, ਕੰਜ਼ਰਵੇਟਿਵ ਵੀ ਜਿਹੜੇ ਐਮਪੀ ਆ ਉਹ ਗੱਲ ਸਮਝਦੇ ਹੋਊਗੇ, ਪਰ ਅਗੇਨ ਜਿਹੜਾ ਉਹ ਹੁੰਦਾ ਨਾ ਵੀ ਅਗਲੇ ਨੇ ਆਪਣੇ ਟਾਕਿੰਗ ਪੁਆਇੰਟਸ ਨੂੰ ਜਾਂ ਆਪਣੇ ਜਿਹੜਾ ਬਿਲਕੁਲ। ਵੋਟਰ ਬੇਸ ਆ ਉਹਨਾਂ ਉਹਨੂੰ ਨੂੰ ਕੇਟਰ ਦਬਾਉਣਾ ਕਰਨਾ ਨਹੀਂ ਹੁੰਦਾ। ਹਾਂਜੀ ਚਾਹੁੰਦੇ। ਹਾਂ, ਮਤਲਬ ਮੈਂ ਪ੍ਰਵੀਨ ਸ਼ਰਮਾ ਜੀ ਇਹਦੇ ਚ ਮੈਂ ਡੇਟਾ ਇਕੱਠਾ ਕੀਤਾ ਸੀਗਾ। ਹੂੰ ਸੋ ਜਿਹੜਾ ਡੇ ਕੇਅਰ ਆ ਉਹਦੇ ਸਬਸਿਡਾਈਜ਼ਡ ਹੈ। ਹੂੰ 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 ਸੋ ਸਬਸਿਡਾਈਜ਼ਡ ਡੇ ਕੇਅਰ ਦਾ ਕੀ ਮਤਲਬ ਹੈ ਵੀ ਹੁਣ ਮੇਰੀ ਬੇਟੀ ਹੈ ਉਹ ਇਸ ਵੇਲੇ ਡੇ ਕੇਅਰ ਦੇ ਵਿੱਚ ਜਾਂਦੀ ਹੈ, ਜੀ। ਠੀਕ ਹੈ ਨਾ। ਉਹਦਾ ਜਿਹੜਾ ਸਾਨੂੰ ਡੇ ਕੇਅਰ ਦਾ ਜਿਹੜਾ ਸਾਡੇ ਪੱਲਿਓਂ ਖਰਚਾ ਹੈਗਾ ਕੈਨੇਡਾ ਦੇ ਵਿੱਚ ਕਿਤੇ ਵੀ ਉਹ $200 ਤੋਂ $300 ਮਹੀਨੇ ਦਾ। ਹੁਣ ਠੀਕ ਹੈ। ਅਮਰੀਕਾ ਵਾਲਿਆਂ ਨੂੰ ਇਹ ਬੜਾ ਨੰਬਰ ਸ਼ੌਕਿੰਗ ਲੱਗਣਾ, ਕਿਉਂਕਿ ਮੈਨੂੰ ਪਤਾ ਵੀ ਅਮਰੀਕਾ ਦੇ ਵਿੱਚ ਜਿਨ੍ਹਾਂ ਦਾ ਬੱਚਾ ਡੇ ਕੇਅਰ ਜਾ ਰਿਹਾ ਉਹ $1600 ਤੋਂ $1800 ਦੇ ਰਹੇ ਹਾਂਜੀ ਪਰ ਹਾਂਜੀ। ਬੱਚਾ। ਹੂੰ ਕਿਉਂਕਿ ਅਮਰੀਕਾ ਦੇ ਵਿੱਚ ਮੈਨੂੰ ਪਤਾ ਵੀ ਕੈਲੀਫੋਰਨੀਆ ਦੇ ਵਿੱਚ ਡੇ ਕੇਅਰ ਦਾ ਇੰਨਾ ਖਰਚਾ, ਮਤਲਬ ਡੇ ਕੇਅਰ ਦਾ ਕੀ ਹੈਗਾ ਜੀ, ਬੱਚਾ ਤੁਹਾਡਾ ਸਕੂਲ ਨਹੀਂ ਜਾ ਰਿਹਾ ਪਰ ਉਹ ਸਵੇਰੇ ਕਿਸੇ ਆਂਗਨਵਾੜੀ ਜਿਹਨੂੰ ਆਪਾਂ ਕਹਿ ਦਿੰਦੇ ਆ ਉੱਥੇ ਜਾ ਰਿਹਾ, ਉੱਥੇ ਜਾਂਦਾ। ਹਾਂਜੀ ਠੀਕ ਹੈ ਨਾ। ਹੁਣ ਉਹ ਜਿਹੜਾ ਸਾਡੇ ਪੱਲਿਓਂ $200 ਜਾ ਰਿਹਾ, ਪਰ ਉਹ $200 ਮਤਲਬ $200 ਤਾਂ ਹੋ ਹੀ ਨਹੀਂ ਸਕਦਾ। 5 ਬੱਚਿਆਂ ਪਿੱਛੇ ਇੱਕ ਟੀਚਰ ਚਾਹੀਦਾ, ਹੂੰ ਠੀਕ ਹੈ ਨਾ। ਸੋ ਮਤਲਬ 5 ਬੱਚਿਆਂ ਦਾ $1000 ਹੋਇਆ ਮਹੀਨੇ ਦਾ। ਹੂੰ ਹੁਣ ਜਿਹੜਾ ਟੀਚਰ ਆ ਉਹਦੀ ਘੱਟੋ ਘੱਟ ਵੀ ਤਨਖਾਹ ਤੁਸੀਂ ਲਾਓ ਵੀ 3500 4000 ਤਾਂ ਹੈਗੀ ਆ। ਫਿਰ ਬਿਲਡਿੰਗ ਦਾ ਖਰਚਾ, ਬਿਜਲੀ ਪਾਣੀ ਸਾਰਾ ਕੁਝ, ਫਿਰ ਉਹਦੇ ਹੋਰ ਉੱਤੇ ਬਹੁਤ ਸੁਪਰਵਾਈਜ਼ਰ, ਉਹਦੇ ਉੱਤੇ ਡਾਇਰੈਕਟਰ, ਹੂੰ ਠੀਕ ਹੈ ਨਾ। ਉਹ ਜਿਹੜਾ ਬਾਕੀ ਦਾ ਸਾਰਾ ਖਰਚਾ ਉਹ ਸਰਕਾਰ ਚੱਕਦੀ ਹੈ। ਹੂੰ ਸੋ ਮਤਲਬ ਸਰਕਾਰ ਉਹਨੂੰ ਸਬਸਿਡਾਈਜ਼ ਕਰਦੀ ਹੈ। ਤੇ ਵੀ ਤਾਂ ਕਰਕੇ ਜਿਹੜੇ ਪੇਰੈਂਟਸ ਆ ਉਹ ਚੱਲਦਾ ਕੰਮ ਰਹੇ। ਤੇ ਜਾ ਹੈਗੀ ਤਾਂ ਤਰਾਸ ਦੀ ਆ, ਇੱਕ ਡਿਫਰੈਂਟ ਟੌਪਿਕ ਹੈ ਵੀ ਯਾਰ ਇਹ ਏਦਾਂ ਬੱਚੇ ਸਿੱਟ ਕੇ ਸਾਨੂੰ ਜਾਣਾ ਚਾਹੀਦਾ ਨਹੀਂ ਸਹੀ ਚਾਹੀਦਾ, ਪਰ ਹਾਂ। ਇਟਸ ਦ ਵਰਲਡ ਵੀ ਲਿਵ ਇਨ। ਹੂੰ ਹਾਂਜੀ ਨਹੀਂ ਬਿਲਕੁਲ, ਇਹ ਤਰਾਸਦੀਆਂ ਨੇ, ਆਪਣੇ ਸਾਰੇ ਲੋਕਾਂ ਦੀਆਂ ਕਹਾਣੀਆਂ ਨੇ ਤਾਂ ਆਪਣੇ ਸਭ ਹਾਂਜੀ ਨਾਲ ਹਾਂ ਵਾਪਰੀ ਹੈ। ਹਾਂ ਪਰ ਤੁਸੀਂ ਹਾਂ ਦੇਖੋ ਵੀ ਹਾਂ ਇਹ ਇੱਕ ਗੁਰਜਸਪਾਲ ਸਿੰਘ ਜੀ ਪ੍ਰਵਾਸੀ ਹੋਣ ਦੀ ਇੱਕ ਪੀੜ੍ਹੀ ਹੈ ਵੀ ਕਮਾਈ ਵੀ ਕਰੋ, ਟੈਕਸ ਵੀ ਭਰੋ ਹਾਂਜੀ ਤੇ ਬੱਚਿਆਂ ਤੋਂ ਵੀ ਦੂਰ ਰਹੋ, ਚੁਣੌਤੀਆਂ ਵੀ ਚੱਲੋ, ਰਾਤਾਂ ਵੀ ਕੱਟੋ, ਦਿਨੇ ਵੀ ਝਾਕੋ, ਗਰਮੀ ਸਰਦੀ ਛੁੱਟੀਆਂ ਤੋਂ ਵੀ ਬੰਦਾ ਗੁਰੇਜ਼ ਜਿਹਾ ਕਰਦਾ ਵੀ ਚਲੋ ਕੋਈ ਨਾ। ਪਰ ਜੀ। ਉਹ ਜਦੋਂ ਉਹਦੀ ਗਿਣਤੀ ਹੁੰਦੀ ਆ, ਉਹ ਜਦੋਂ ਬੈਨੀਫਿਸ਼ਰੀ ਉਹਨੂੰ ਕਿਹਾ ਜਾਂਦਾ ਤਾਂ ਉਹਦੇ ਖਾਤੇ ਦੇ ਵਿੱਚ ਸ਼ਾਇਦ ਓਨੀਆਂ ਚੀਜ਼ਾਂ ਨਹੀਂ ਆਉਂਦੀਆਂ ਆਪਾਂ ਜੇ ਦੇਖਿਆ ਜਾਵੇ। ਦੇਖੋ ਤੁਸੀਂ ਹਾਂਜੀ ਜਿਹੜੇ ਮਿਹਨਤ ਕਰਨ ਵਾਲੇ ਬੰਦੇ ਆ, ਮਤਲਬ ਐਕਸਪਲੋਇਟ ਕਰਨ ਵਾਲੇ ਬੰਦੇ ਵੀ ਹੁੰਦੇ ਆ, ਤੇ ਉਸ ਬਾਕੀ ਸਾਰਿਆਂ ਦਾ ਨਾਂ ਵੀ ਜਿਹੜਾ ਆਬਵੀਅਸਲੀ ਖਰਾਬ ਕਰ ਦਿੰਦੇ। ਹਾਂ ਹਾਂ। ਤੁਸੀਂ ਦੋ ਮੁਲਕਾਂ ਦੀ ਇਮੀਗ੍ਰੇਸ਼ਨ ਦੇ ਬਾਰੇ ਤੁਹਾਡਾ ਵਾਹ ਪਿਆ, ਮਤਲਬ ਅਮਰੀਕਾ ਦੀ ਦਾ ਤੁਸੀਂ ਜ਼ਿਕਰ ਕੀਤਾ, ਕੈਨੇਡਾ ਦੀ ਦਾ ਹਾਂਜੀ ਤੁਸੀਂ ਜ਼ਿਕਰ ਕੀਤਾ, ਆਸਟ੍ਰੇਲੀਆ ਬਾਰੇ ਵੀ ਸੁਣਦੇ ਹਾਂ ਆਪਾਂ ਕਿ ਉੱਥੇ ਵੀ ਥੋੜੀ ਜਿਹੀ ਪੇਰੈਂਟਸ ਦੇ ਲਈ ਸਖਤਾਈ ਹੈ। ਸੋ ਕੀ ਹਾਂਜੀ ਕੁੱਲ ਮਿਲਾ ਕੇ ਇਸ ਤੱਤ ਦੇ ਉੱਤੇ, ਸਿੱਟੇ ਦੇ ਉੱਤੇ ਆਪਾਂ ਪਹੁੰਚ ਸਕਦੇ ਹਾਂ ਵੀ ਜਿਹੜੇ ਪੱਛਮੀ ਮੁਲਕ ਨੇ, ਖਾਸ ਕਰਕੇ ਜਿਹੜੇ ਵਿਕਸਿਤ ਮੁਲਕ ਨੇ, ਉਹਨਾਂ ਦੀ ਜਿਹੜੀ ਦੌੜ ਆ ਜਾਂ ਉਹਨਾਂ ਦੀ ਜਿਹੜੀ ਲੋੜ ਆ ਉਹ ਸਿਰਫ ਵਰਕ ਫੋਰਸ ਜਿਹੜੀ ਜਨਰੇਸ਼ਨ ਹੈ ਜਿਹੜੀ ਕੰਮ ਕਰ ਸਕਦੀ ਹੈ ਉਦੋਂ ਤੱਕ ਹੀ ਆ, ਉਸ ਤੋਂ ਇਲਾਵਾ ਤਾਂ ਮੇਰੇ ਖਿਆਲ 'ਚ ਬਹੁਤ ਚੀਜ਼ਾਂ ਉਹ ਕਾਊਂਟ ਕਰਦੇ ਨੇ, ਉਹਨਾਂ ਦਾ ਕੈਲਕੂਲੇਟਰ ਬਹੁਤ ਜ਼ਿਆਦਾ ਚੱਲਦਾ। ਦੇਖੋ ਜਿਹੜੇ ਇੰਗਲੈਂਡ ਹੋ ਗਿਆ, ਕੈਨੇਡਾ ਹੋ ਗਿਆ, ਆਸਟ੍ਰੇਲੀਆ, ਨਿਊਜ਼ੀਲੈਂਡ, ਇਹ ਤਾਂ ਬਿਲਕੁਲ ਇਹ ਪੇਪਰ ਤੇ ਵੀ ਇਦਾਂ ਹੀ ਹੈ। ਇਹ ਜਿਹੜੀ ਕਹਿੰਦੇ ਆ ਵੀ ਜਿਹੜੀ ਸਾਡੀ ਇਮੀਗ੍ਰੇਸ਼ਨ ਹੈ ਉਹ ਸਾਡੀ ਇਕਨੋਮਿਕ ਡਰਾਈਵਰ ਹੈ, ਜੀ ਠੀਕ ਹੈ ਨਾ। ਵੀ ਇਕਨੋਮਿਕਲੀ ਉਹਨਾਂ ਦੇ ਲਈ ਇਮੀਗ੍ਰੇਸ਼ਨ ਦਾ ਮਤਲਬ ਕੀ ਹੈ ਵੀ ਇੱਕ ਰਿਸੋਰਸ ਹੈ, ਬੰਦਾ ਇੱਥੇ ਆਊਗਾ, ਕੰਮ ਕਰੂਗਾ, ਟੈਕਸ ਭਰੂਗਾ। ਇਮੀਗ੍ਰੇਸ਼ਨ ਪਾਲਿਸੀ ਡਰਾਈਵ ਹੀ ਉਸ ਚੀਜ਼ ਤੇ ਕਰਦੀ ਹੈ। ਇਹਦੇ ਵਿੱਚ ਅਮਰੀਕਾ ਐਕਸੈਪਸ਼ਨ ਹੈ। ਠੀਕ ਹੈ। ਅਮਰੀਕਾ ਦਾ ਸਿਸਟਮ ਐਕਸਪਲੋਇਟ ਇੰਨਾ ਜ਼ਿਆਦਾ ਹੋ ਗਿਆ ਉਹਦੇ ਕਰਕੇ, ਜਾਂ ਜਿਹੜੇ ਇੰਡੀਆ ਤੋਂ ਗਿਣਤੀ ਇੰਨੀ ਜ਼ਿਆਦਾ ਵੱਧ ਗਈ, ਪਰ ਜਿਹੜਾ ਅਮਰੀਕਾ ਦਾ ਇਮੀਗ੍ਰੇਸ਼ਨ ਸਿਸਟਮ ਹੈ ਉਹ ਰਿਲੇਸ਼ਨਸ਼ਿਪ ਨੂੰ ਪਹਿਲ ਦਿੰਦਾ। ਸੋ ਤਾਂ ਹੀ ਠੀਕ ਆ 16 ਸਾਲ ਲੱਗਦੇ ਆ, ਪਰ ਸਿਰਫ ਅਮਰੀਕਾ ਦੇ ਵਿੱਚ ਤੁਸੀਂ ਆਪਣੇ ਭੈਣ ਭਾਈ ਨੂੰ ਸਪਾਂਸਰ ਕਰ ਸਕਦੇ ਆ। ਹਾਂਜੀ ਹੁਣ ਤਾਂ ਸ਼ਾਇਦ ਉਹ ਵੀ ਸ਼ਾਇਦ ਵੱਧ ਗਿਆ ਬਹੁਤ ਜ਼ਿਆਦਾ, ਟਾਈਮ ਵੱਧ ਗਿਆ, ਟਾਈਮ ਪਰ ਵੱਧ ਉਹ ਗਿਆ, ਇੱਕ ਰਾਹ ਤਾਂ ਹੈ ਨਾ। ਰਾਹ ਤਾਂ ਹੈ। ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਨਿਊਜ਼ੀਲੈਂਡ, ਕਿਸੇ ਵੀ ਪੱਛਮ ਦੇ ਮੁਲਕ ਦੇ ਵਿੱਚ ਤੁਸੀਂ ਆਪਣੇ ਭੈਣ ਭਾਈ ਨੂੰ ਸਪਾਂਸਰ ਨਹੀਂ ਕਰ ਸਕਦੇ। ਸਿਰਫ ਅਮਰੀਕਾ ਹੀ ਇਹ ਰਾਹ ਦਿੰਦਾ। ਅਮਰੀਕਾ ਰਿਲੇਸ਼ਨਸ਼ਿਪ ਨੂੰ ਇਕਨੋਮਿਕਸ ਨਾਲੋਂ, ਸੋ ਜਿਹੜੀ ਅਮਰੀਕਾ ਦੀ ਜਿਹੜੀ ਆਪਾਂ ਨਾ ਸਟੈਚੂ ਆਫ ਲਿਬਰਟੀ ਦੀ ਗੱਲ ਹੁੰਦੀ ਹੈ, ਜਿਹੜੀ ਸੋ ਜਿਹੜਾ ਫੰਡਾਮੈਂਟਲੀ ਜਦੋਂ ਆਪਾਂ ਫੰਡਾਮੈਂਟਲਸ ਤੇ ਗੱਲ ਕਰਦੇ ਹਾਂ, ਉਹਦੇ ਚ ਔਨ ਪੇਪਰ ਅਮਰੀਕਾ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਬਣਿਆ ਹੋਇਆ ਮੁਲਕ ਹੈ। ਠੀਕ ਹੈ ਨਾ। ਸੋ ਉਹ ਕਹਿੰਦੇ ਆ ਵੀ ਜਿਹੜਾ ਦੁਨੀਆ ਦਾ ਕੋਈ ਵੀ ਪੀੜਤ ਹੈ, ਜਿਹੜਾ ਦੁਨੀਆ ਦਾ ਕੋਈ ਵੀ ਲੋੜਵੰਦ ਹੈ, ਉਹ ਅਮਰੀਕਾ ਆਵੇ। ਅਮਰੀਕਾ ਉਹਨਾਂ ਲੋਕਾਂ ਲਈ ਜਗ੍ਹਾ, ਪੇਪਰ ਤੇ ਇਹ ਹੈ। ਸਟੈਚੂ ਆਫ ਲਿਬਰਟੀ ਵੀ ਤਾਂ ਹੀ ਲਾਇਆ, ਇਸੇ ਚੋਂ ਸਾਡੀ ਭਾਵਨਾ ਆਉਂਦੀ ਹੈ ਨਾ। ਹਾਂਜੀ ਹਾਂ। ਫਿਰ ਜਿਹੜਾ ਉਰੇ ਆ ਗਿਆ ਉਹ ਆਪਣੇ ਭੈਣ ਭਾਈ, ਆਪਣੇ ਮਾਂ ਪਿਓ ਨੂੰ ਸੱਦ ਸਕੇ। ਸਿਰਫ ਅਮਰੀਕਾ ਦਾ ਇਹੋ ਜਿਹਾ ਸਿਸਟਮ ਹੈ ਵੀ ਜਦੋਂ ਤੁਸੀਂ ਸਿਟੀਜ਼ਨ ਹੋ ਗਏ 6 ਮਹੀਨਿਆਂ ਦੇ ਵਿੱਚ ਤੁਹਾਡੇ ਮਾਂ ਪਿਓ ਉੱਥੇ ਆ ਜਾਂਦੇ ਆ ਐਜ਼ ਅ ਗ੍ਰੀਨ ਕਾਰਡ। ਜੀ ਜੀ ਹਨਾ। ਮੇ ਵੀ 8 ਲੱਗਦੇ ਹੁਣ ਰਾਜ ਕਰਨ ਹੋਣ, ਜਾਂ ਤੁਸੀਂ ਕਿਉਂਕਿ ਤੁਹਾਡਾ ਸਾਲ ਤੋਂ ਘੱਟ ਲੱਗਦਾ, ਪਰ ਇਹ ਅਮਰੀਕਾ ਹੀ ਇਹ ਚੀਜ਼ ਅਲਾਉ ਕਰਦਾ ਵੀ ਜਿੱਥੇ ਉਹ ਇਮੀਗ੍ਰੇਸ਼ਨ ਨੂੰ ਸਿਰਫ ਇਕਨੋਮਿਕ ਪੱਖ ਤੋਂ ਨਹੀਂ ਦੇਖਦਾ। ਇਕਨੋਮਿਕ ਪੱਖ ਲਈ ਉਹਨਾਂ ਨੇ ਜਿਹੜੇ ਟੈਂਪਰੇਰੀ ਵੀਜ਼ੇ ਖੋਲੇ ਸੀਗੇ, ਵੀ ਫਾਰਮਰ ਵਾਲਾ ਵੀਜ਼ਾ ਜਾਂ H1 ਵੀਜ਼ਾ, ਠੀਕ ਹੈ ਨਾ, ਉਹਦੇ ਵਿੱਚੋਂ ਗਿਣਤੀ ਜਾਂ ਉਹਦੀ ਐਕਸਪਲੋਇਟੇਸ਼ਨ ਇੰਨੀ ਜ਼ਿਆਦਾ ਵੱਧ ਗਈ।
ਹੂੰ, ਹੂੰ, ਉਹਦੇ ਕਰਕੇ ਜਿਹੜਾ ਇਹ ਸਾਰਾ ਬੈਕਲੌਗ ਹੋਇਆ, ਜਿਹੜਾ ਬੱਚੇ ਹੂੰ, ਪੇਰੈਂਟਸ ਵਾਲਾ ਬੈਕਲੌਗ ਹੋਇਆ ਹੈ ਨਾ, ਹੂੰ, ਹੂੰ, ਉਹ ਹੂੰ, ਵੀ ਤਾਂ ਹੀ ਆ ਜਿਹੜਾ ਗ੍ਰੀਨ ਕਾਰਡ ਆ। ਹੁਣ ਜੇ ਮੰਨ ਲਓ ਇੱਕ ਕੈਨੇਡੀਅਨ ਬੋਰਨ ਸਿਟੀਜ਼ਨ ਹੈ, ਹਾਂਜੀ, ਉਹ ਹਾਂਜੀ, H1 ਦੇ ਪ੍ਰੋਸੈਸ ਦੇ ਥਰੂ ਜਾਂਦਾ, ਉਹਨੂੰ ਤਾਂ ਗ੍ਰੀਨ ਕਾਰਡ ਹੋਣ ਨੂੰ 3 ਸਾਢੇ 3 ਸਾਲ ਹੀ ਲੱਗਦੇ ਆ। ਹੂੰ, ਸਾਡੀ 16 ਸਾਲ ਦੀ ਵੇਟ ਤਾਂ ਹੈ ਨਾ, ਕਿਉਂਕਿ ਇਹਨਾਂ ਨੇ ਲੰਬਾ ਬਹੁਤ, ਨਹੀਂ ਕੰਟਰੀ ਦੇ ਉੱਤੇ ਇਹਨਾਂ ਨੇ ਉਹ ਲਾਇਆ ਹੋਇਆ। ਹੂੰ, ਹੂੰ, ਆਪਾਂ ਕਹਿ ਦਿੰਦੇ ਆ ਵੀ ਇੱਕ ਮੁਲਕ ਤੋਂ ਅਸੀਂ 1 ਸਾਲ ਦੇ ਵਿੱਚ ਇੰਨੇ ਬੰਦਿਆਂ ਨੂੰ ਇੰਨੀ ਹੀ ਗੱਲ, ਗ੍ਰੀਨ ਕਾਰਡ ਦੇ। ਹਾਂਜੀ, ਹਾਂਜੀ, ਤਾਂ ਉਹਦੇ ਵਿੱਚ ਇੰਡੀਆ ਤੇ ਚੀਨ ਤੋਂ ਸਭ ਤੋਂ ਵੱਧ H1B ਵਾਲੇ ਬੰਦੇ ਆਉਂਦੇ ਆ, ਉਹਨਾਂ ਲਈ ਗ੍ਰੀਨ ਕਾਰਡ ਦਾ ਜਿਹੜਾ ਪ੍ਰੋਸੈਸ ਆ ਉਹ ਬਹੁਤ ਲੰਬਾ। ਜੇ ਕੋਈ ਪਾਕਿਸਤਾਨ ਤੋਂ ਹੈ, ਜਾਂ ਜੇ ਕੋਈ ਕੈਨੇਡਾ ਦਾ ਯੂਰਪੀਅਨ ਤੋਂ ਹੈ, ਮੁਲਕਾਂ ਜਾਂ ਦਾ ਬਹੁਤ ਘੱਟ ਹੈ। ਕਿਤੋਂ ਵੀ, ਚਾਹੇ ਨਾਈਜੀਰੀਆ ਤੋਂ ਹੋਵੇ ਜੀ, ਹੂੰ, ਸ਼੍ਰੀਲੰਕਾ ਤੋਂ ਹੋਵੇ, ਹੂੰ, ਜਿਹੜਾ ਉੱਥੋਂ ਦਾ ਜੰਪ ਵਾਲਾ ਹੈ, ਉਹਦਾ ਗ੍ਰੀਨ ਕਾਰਡ ਦਾ ਪ੍ਰੋਸੈਸ ਇੱਕ ਇੰਡੀਅਨ ਜੰਪ ਵਾਲੇ ਬੱਚੇ ਨੂੰ। ਹੁਣ ਮੈਂ ਕੈਨੇਡੀਅਨ ਸਿਟੀਜ਼ਨ ਹਾਂ, ਪਰ ਮੈਂ ਵੀ ਜੇ ਕੱਲ ਨੂੰ ਆ ਕੇ ਇੱਥੇ ਗ੍ਰੀਨ ਕਾਰਡ ਦਾ ਪ੍ਰੋਸੈਸ ਫੋਲੋ ਕਰਨਾ, ਮੈਂ ਵੀ ਹਜੇ ਵੀ ਉਸੇ ਵਿੰਡੋ 'ਚ ਪੈਣਾ, ਕਿਉਂਕਿ ਉਹ ਬਾਈ ਬਰਥ ਚੱਲਦਾ। ਉਹ ਠੀਕ ਹੈ, ਮੈਂ ਬਾਈ ਬਰਥ, ਕਿਉਂਕਿ ਮੈਂ ਇੰਡੀਆ ਤੋਂ ਮੇਰਾ ਜਨਮ ਇੰਡੀਆ ਦਾ, ਮੇਰਾ ਜਿਹੜਾ ਗ੍ਰੀਨ ਕਾਰਡ ਦਾ ਪ੍ਰੋਸੈਸ ਆ ਉਹ 14 ਉਸੇ 15 ਲਾਈਨ 20 'ਚ ਸਾਲ ਲੱਗਣਾ ਜੀ। ਪੈਣਾ ਤੁਹਾਨੂੰ, ਭਾਵੇਂ ਤੁਸੀਂ ਕੈਨੇਡੀਅਨ ਉਸੇ, ਸਿਟੀਜ਼ਨ ਹੈ। ਹਾਂਜੀ, ਹਾਂ। ਹੂੰ, ਜੀ, ਜੀ, ਪਰ ਅਗੇਨ ਜਿਹੜੀ ਤੁਹਾਡੀ ਮੁੜ ਕੇ ਗੱਲ ਆਉਂਦੀ ਆ ਵੀ ਉਹਦੇ ਚ, ਹਾਂਜੀ ਵੀ ਜਿਹੜੇ ਬਹੁਤੇ ਮੁਲਕਾਂ ਲਈ ਇਕਨੋਮਿਕ ਡਰਾਈਵਰ ਹੀ ਹੈ ਇਮੀਗ੍ਰੇਸ਼ਨ। ਜਿਹੜਾ ਇਮੀਗ੍ਰੇਸ਼ਨ ਆ ਉਹ ਇਕਨੋਮਿਕਸ ਦਾ ਹੀ ਮਸਲਾ ਹੈ, ਹਾਂਜੀ, ਐਕਸੈਪਟ ਅਮਰੀਕਾ ਔਨ ਪੇਪਰ। ਹੂੰ, ਅਮਰੀਕਾ ਔਨ ਪੇਪਰ, ਸਹੀ ਹੈ, ਸਹੀ ਹੈ। ਇਹ ਤੁਸੀਂ ਮਤਲਬ ਔਨ ਪੇਪਰ ਵਾਲੀ ਜਿਹੜੀ ਗੱਲ ਰੱਖੀ ਹੈ ਉਹਨੂੰ ਸਮਝਿਆ ਜਾ ਸਕਦਾ ਹੈ ਉਹਨੂੰ। ਹਾਂਜੀ, ਹਾਂ। ਹਾਂਜੀ, ਅਗਲੀ ਗੱਲ ਕਰੀਏ, ਇੱਕ ਹੋਰ ਚੀਜ਼ ਬੜੀ ਪ੍ਰਚਾਰੀ ਜਾਂਦੀ ਹੈ ਗੁਰਜਸਪਾਲ ਸਿੰਘ ਜੀ, ਕੈਨੇਡਾ ਦੇ ਬਾਰੇ ਜਾਂ ਹੋਰ ਮੁਲਕਾਂ ਦੇ ਬਾਰੇ, ਕਿ ਇੱਥੇ ਡਿਸਕ੍ਰਿਮੀਨੇਸ਼ਨ ਨਹੀਂ ਹੈਗਾ, ਇੱਥੇ ਵਿਤਕਰਾ ਨਹੀਂ ਹੈਗਾ, ਇੱਥੇ ਕਿਸੇ ਨੂੰ ਕਿਸੇ ਵੀ ਤਰੀਕੇ ਦੇ ਨਾਲ ਕਿਸੇ ਆਧਾਰ ਦੇ ਉੱਤੇ ਉਹਨੂੰ ਦੇਖਿਆ ਨਹੀਂ ਜਾਂਦਾ, ਕਿ ਚਾਹੇ ਉਹ ਜੌਬ ਦਾ ਮਸਲਾ ਹੋਵੇ, ਚਾਹੇ ਉਹਦੇ ਰਾਈਟਸ ਹੋਣ। ਪਰ ਇੱਕ ਹਸਪਤਾਲਾਂ ਦਾ ਡਾਟਾ ਆਇਆ, ਜਿਹੜਾ ਡਾਟਾ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਿਹੜੇ ਮੂਲ ਨਿਵਾਸੀ ਨੇ, ਇੱਕ ਤਾਂ ਇੱਕ ਅਫਰੀਕਨ ਮੂਲ ਦੇ ਜਿਹੜੇ ਲੋਕ ਨੇ, ਉਹਨਾਂ ਨੂੰ ਐਮਰਜੈਂਸੀ ਦੇ ਵਿੱਚ, ਕੈਨੇਡਾ ਦੀ ਮੈਂ ਗੱਲ ਕਰ ਰਿਹਾ, ਕੈਨੇਡਾ ਦੇ ਵਿੱਚ ਐਮਰਜੈਂਸੀ ਦੇ ਵਿੱਚ ਦੂਜੇ ਲੋਕਾਂ ਦੇ ਨਾਲੋਂ ਜ਼ਿਆਦਾ ਵੇਟ ਕਰਨੀ ਪਈ ਹੈ ਜੀ। ਹਾਂਜੀ, ਸੋ ਜਿਹੜਾ ਇਹ ਡੇਟਾ ਹੈ, ਇਹ ਸਾਰੇ ਕੈਨੇਡਾ ਦਾ ਨਹੀਂ ਹੈਗਾ, ਇਹ ਸਪੈਸ਼ਲੀ ਵਿਨੀਪੈਗ ਦਾ। ਹੁਣ ਵਿਨੀਪੈਗ ਦਾ ਕਿਉਂ ਹੈਗਾ ਵੀ, ਕਿਉਂਕਿ ਵਿਨੀਪੈਗ ਦੇ ਵਿੱਚ ਜਿਹੜੇ ਮੂਲ ਨਿਵਾਸੀ ਆ ਉਹਨਾਂ ਦੀ ਗਿਣਤੀ ਬਾਕੀ ਸਾਰੇ ਸ਼ਹਿਰਾਂ ਨਾਲੋਂ ਰਿਲੇਟਿਵਲੀ ਜ਼ਿਆਦਾ ਹੈ। ਜਿਹੜੀ ਵਿਨੀਪੈਗ ਦੀ 23% ਆਬਾਦੀ ਹੈ ਮੂਲ ਨਿਵਾਸੀ ਆ, ਹਨਾ। ਤੇ ਫਿਰ ਉਸ ਤੋਂ ਬਾਅਦ ਜਿਹੜੇ ਅਮਰੀਕਨ ਮੂਲ ਦੇ ਜਿਹੜੇ ਆਪਾਂ ਜਿਹਨਾਂ ਨੂੰ ਬਲੈਕ ਕਮਿਊਨਿਟੀ ਕਹਿ ਦਿੰਦੇ ਆ, ਹਨਾ, ਉਹ ਹੈਗੀ ਆ। ਸੋ ਉਹਨਾਂ ਦਾ ਇਹਨਾਂ ਨੇ 2022 ਦੇ ਵਿੱਚ ਜਿਹੜਾ ਇੱਥੋਂ ਦਾ ਹੈਲਥ ਸਿਸਟਮ ਸੀਗਾ, ਉਹਨਾਂ ਨੇ ਇਹ ਚੀਜ਼ ਇਕੱਠੀ ਕਰਨੀ ਪਹਿਲੀ ਵਾਰੀ ਇਹ ਚੀਜ਼ ਕਲੈਕਟ ਕਰਨੀ ਸ਼ੁਰੂ ਕੀਤੀ ਵੀ ਜਦੋਂ ਬੰਦਾ ਐਮਰਜੈਂਸੀ 'ਚ ਗਿਆ ਤਾਂ ਉਹਦੀ ਐਥਨੀਸਿਟੀ ਪੁੱਛਣੀ, ਜਾਂ ਹੈਲਥ ਕਾਰਡ ਤੇ ਉਹਦੀ ਐਥਨੀਸਿਟੀ ਪੁੱਛਣੀ। ਐਥਨੀਸਿਟੀ ਪੁੱਛਣ ਦਾ ਕੀ ਮਤਲਬ ਹੈ ਵੀ ਭਾਈ ਤੁਹਾਡੀ ਬੈਕਗ੍ਰਾਉਂਡ ਕੀ ਹੈ, ਹਨਾ। ਫਿਰ ਉਹ ਇਹਨਾਂ ਨੇ ਪਿਛਲੇ 3-4 ਸਾਲ ਦਾ ਜਿਹੜਾ ਡੇਟਾ ਕੰਪਾਈਲ ਕਰਕੇ ਉਹਦੇ ਵਿੱਚ ਉਹਨਾਂ ਨੇ ਦੇਖਿਆ ਜਿਹੜੇ ਐਮਰਜੈਂਸੀ ਡਿਪਾਰਟਮੈਂਟ ਦਾ ਜਿਹੜਾ ਵੇਟਿੰਗ ਰੂਮ ਹੈ, ਉਹਦੇ ਵਿੱਚ ਜਿਹੜੇ ਇੰਡੀਜਨਸ ਲੋਕੀ ਹੈਗੇ ਆ ਕੈਨੇਡਾ ਦੇ, ਜਿਹੜੇ ਮੂਲ ਨਿਵਾਸੀ ਆ, ਤੇ ਜਿਹੜੇ ਅਫਰੀਕਨ ਜਾਂ ਬਲੈਕ ਕਮਿਊਨਿਟੀ ਆ, ਉਹ ਵੇਟਿੰਗ ਰੂਮਸ ਦੇ ਵਿੱਚ ਉਹਨਾਂ ਨੂੰ ਜਿਹੜੇ ਇੱਥੋਂ ਦੇ ਜਿਹੜੇ ਵਾਈਟ ਹੈ ਜਾਂ ਹੋਰ ਇਵਨ ਸਾਊਥ ਈਸਟ ਏਸ਼ੀਅਨ ਜਾਂ ਜਿਹਨਾਂ ਨੂੰ ਈਸਟ ਇੰਡੀਅਨ ਕਹਿ ਦਿੰਦੇ ਆ, ਉਹਨਾਂ ਨਾਲੋਂ ਰਿਲੇਟਿਵਲੀ ਜ਼ਿਆਦਾ ਸਮਾਂ ਬਿਤਾਉਣਾ ਪੈ ਰਿਹਾ। ਠੀਕ ਹੈ। ਤੇ ਮਤਲਬ ਉਹਦੇ ਵਿੱਚ ਜਦੋਂ ਨਾ ਤੁਸੀਂ ਐਮਰਜੈਂਸੀ ਰੂਮ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਪਹਿਲਾਂ ਨਰਸ ਦੇਖਦੀ ਆ, ਉਹ ਜਾਂਦੇ ਹੀ ਦੇਖ ਲੈਂਦੀ ਆ ਤੁਹਾਨੂੰ ਸਭ ਤੋਂ ਪਹਿਲਾਂ ਹੀ। ਜਦੋਂ ਤੁਸੀਂ ਗਏ ਆ ਮਤਲਬ 2-4 ਮਿੰਟ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਉੱਥੇ ਐਮਰਜੈਂਸੀ ਰੂਮ ਦੇ ਵਿੱਚ ਦੇਖ ਕੇ ਉਹ ਨਰਸਿਸ ਹੁੰਦੀਆਂ, ਟ੍ਰੇਨਡ ਨਰਸਿਸ ਆ, ਤੇ ਉਹ ਟ੍ਰਾਇਆਜ ਕਰਦੀਆਂ। ਟ੍ਰਾਇਆਜ ਦਾ ਮਤਲਬ ਹੁੰਦਾ ਉਹ ਦੇਖਦੇ ਆ ਵੀ ਤੁਹਾਡੀ ਜਿਹੜੀ ਪ੍ਰੋਬਲਮ ਆ ਉਹ ਕਿੰਨੀ ਕੁ ਸੀਰੀਅਸ ਹੈ। ਹੁਣ ਜੇ ਕਿਸੇ ਨੂੰ ਹਾਰਟ ਅਟੈਕ ਆ ਰਿਹਾ ਤਾਂ ਮਤਲਬ ਆਬਵੀਅਸਲੀ ਉਹ ਬਹੁਤ ਜ਼ਿਆਦਾ ਸੀਰੀਅਸ ਹੈ, ਤੇ ਉਹਨੂੰ ਰਾਈਟ ਵੇ ਹੀ ਦੇਖ ਲਿਆ ਜਾਂਦਾ, ਹਨਾ। ਪਰ ਉਹ ਜਿਹੜਾ ਟ੍ਰਿਆਜ ਸਕੋਰ ਹੈ, ਉਹ ਕਹਿੰਦੇ ਵੀ ਉਹਨਾਂ ਨੇ ਦੇਖਿਆ ਵੀ ਜਿਹੜੇ ਅਗੇਨ ਵੀ ਜਿਹੜੇ ਕਲਰਡ ਪੀਪਲ ਹੈ ਜਿਹੜੇ, ਹਾਂਜੀ, ਉਹਨਾਂ ਨੂੰ ਸਟੀਰੀਓਟਾਈਪਸ ਜਿਹੜੀਆਂ ਆਪਾਂ ਕਹਿ ਲਈਏ, ਜਿਹੜੀ ਉਹ ਜਿਹੜਾ ਵਿਤਕਰੇਤਾ ਹੈ, ਤੇ ਉਹਨਾਂ ਦਾ ਜਿਹੜਾ ਟ੍ਰਿਆਜ ਸਕੋਰ ਹੈ ਨਾ, ਉਹ ਬਾਕੀਆਂ ਨਾਲੋਂ ਪਿਛਲੇ ਰੱਖਿਆ ਜਾਂਦਾ ਹੈ। ਵੀ ਜੇ ਕਿਸੇ ਦੀ ਜਿਹੜੀ ਸਿਵੈਰਿਟੀ ਆ, ਮਤਲਬ ਕਿਸੇ ਨੂੰ ਕਹਤਾ ਵੀ ਇਹਦੀ ਸਿਵੈਰਿਟੀ 1 ਹੈ, ਵੀ ਇਹਨੂੰ ਛੇਤੀ ਤੋਂ ਛੇਤੀ ਦੇਖਿਆ ਜਾਵੇ, ਇਹਦੀ ਸਿਵੈਰਿਟੀ 2 ਹੈ, ਹਨਾ। ਸੋ ਕਿਸੇ ਦੀ ਸਿਵੈਰਿਟੀ ਵੀ ਉਹ ਸੇਮ ਪ੍ਰੋਬਲਮ ਲਈ ਉਹਨਾਂ ਨੂੰ ਜਿਹੜੀ ਸਿਵੈਰਿਟੀ ਸਕੋਰ ਹੈ ਜਾਂ ਉਹਨਾਂ ਦਾ ਜਿਹੜਾ ਟ੍ਰਿਆਜ ਸਕੋਰ ਹੈ, ਉਹ ਦੂਜਾ ਦਿੱਤਾ ਜਾਂਦਾ ਵੀ ਜਿੱਥੇ ਉਹਨਾਂ ਦਾ ਵੇਟ ਟਾਈਮ ਵੱਧ ਜਾਂਦਾ। ਜੀ, ਜੀ, ਬਿਲਕੁਲ। ਸੋ ਜਿਹਦੇ ਨਾਲ ਹੁੰਦਾ ਕੀ ਹੈ ਵੀ ਉਹਨਾਂ ਦਾ ਮਤਲਬ ਜਿਹੜਾ ਹੋਰ ਜ਼ਿਆਦਾ ਮਤਲਬ, ਵੈਸੇ ਸਾਡੇ ਵੇਟ ਟਾਈਮਸ ਇੱਥੇ ਬਹੁਤ ਜ਼ਿਆਦਾ, ਮਤਲਬ 8-8, 9-9 ਘੰਟੇ ਐਵਰੇਜ। ਜੇ ਤੁਹਾਡੀ ਐਮਰਜੈਂਸੀ ਨਹੀਂ ਹੈਗੀ ਤਾਂ ਤੁਹਾਨੂੰ ਐਮਰਜੈਂਸੀ ਦੇ ਵਿੱਚ ਵੇਟ ਕਰਨੀ ਪੈ ਸਕਦੀ ਹੈ, ਪਰ ਉਹਦੇ ਨਾਲ ਹੁੰਦਾ ਕੀ ਹੈ ਵੀ ਹੋਰ ਵੀ ਜ਼ਿਆਦਾ ਜਿਹੜੀ ਹੈ ਉਹਨਾਂ ਨੂੰ ਵੱਧ ਵੇਟ ਕਰਨੀ ਪੈਂਦੀ ਹੈ। ਤੇ ਕਈ ਵਾਰੀ ਤਾਂ ਇਦਾਂ ਹੁੰਦਾ ਵੀ ਬੰਦਾ ਉੱਥੇ ਬੈਠਾ ਠੀਕ ਹੋ ਜਾਂਦਾ ਤੇ ਉੱਠ ਕੇ ਚਲਾ ਜਾਂਦਾ। ਇਹ
ਕਈ ਲੋਕਾਂ ਨੇ ਆਪਣੇ ਪੱਧਰ ਤੇ ਕੀਤਾ ਹੋਣਾ ਜਾਂ ਸਿਸਟਮੈਟਿਕਲੀ ਇਸ ਤਰ੍ਹਾਂ ਦੇ ਦਿਸ਼ਾ ਨਿਰਦੇਸ਼ ਦਿੱਤੇ ਹੋਣੇ ਆ ਜਾਂ ਵਰਬਲੀ ਕਿਹਾ ਹੋਣਾ, ਕੋਈ ਚੀਜ਼ ਇਸ ਤਰ੍ਹਾਂ ਦੀ ਸਾਹਮਣੇ ਆਈ? ਨਹੀਂ, ਦਿਸ਼ਾ ਨਿਰਦੇਸ਼ਾਂ ਵਾਲੀ ਕੋਈ ਗੱਲ ਨਹੀਂ ਹੈਗੀ। ਇਹ ਨਾ ਵੀ ਜਿਹੜੇ ਇੰਡੀਜਨਸ ਕਮਿਊਨਿਟੀ ਤੋਂ ਤੇ ਜਿਹੜੀ ਅਫਰੀਕਨ ਕਮਿਊਨਿਟੀ ਤੋਂ ਤੁਹਾਨੂੰ ਹੈਲਥ ਕੇਅਰ ਦੇ ਵਿੱਚ ਵਰਕਰ ਬਹੁਤ ਥੋੜੇ ਮਿਲਦੇ ਆ। ਮਤਲਬ ਇਹ ਅੱਛਾ। ਮੈਂ ਆਪਣੇ ਪਰਸਨਲ ਐਕਸਪੀਰੀਅੰਸ ਤੋਂ ਦੱਸ ਰਿਹਾ। ਹੂੰ ਠੀਕ ਹੈ ਨਾ। ਹੁਣ ਮੈਂ ਇਹਦੇ ਵਿੱਚ ਮੈਂ ਬੜੀ ਮਤਲਬ ਜਿਹੜੀ ਮੈਨੂੰ ਮੈਂ ਬੜਾ ਹੈਰਾਨ ਸੀਗਾ ਵੀ ਇਹਦੇ ਵਿੱਚ ਵੀ ਭਾਰਤੀਆਂ ਨਾਲ ਜਾਂ ਇਮੀਗ੍ਰੈਂਟਸ ਨਾਲ ਨਹੀਂ ਇਹ ਵਿਤਕਰਾ ਹੋ ਰਿਹਾ, ਹੂੰ ਹਨਾ। ਸੋ ਉਹਦੇ ਚ ਮੈਂ ਮਤਲਬ ਮੈਨੂੰ ਨਹੀਂ ਪਤਾ, ਕੋਈ ਫੈਕਚੁਅਲ ਡੇਟਾ ਨਹੀਂ ਹੈਗਾ, ਆਪਣਾ ਓਪੀਨੀਅਨ ਦੇ ਰਿਹਾ। ਮੈਨੂੰ ਨਹੀਂ ਪਤਾ ਵੀ ਇਹ ਗੱਲ ਮੈਟਰ ਕਰਦੀ ਜਾਂ ਨਹੀਂ ਕਰਦੀ, ਪਰ ਮੈਨੂੰ ਲੱਗਦਾ ਵੀ ਕਿਉਂਕਿ ਹੈਲਥ ਕੇਅਰ ਦੇ ਵਿੱਚ ਜਿਹੜੇ ਭਾਰਤੀ ਮੂਲ ਦੇ ਜਾਂ ਪੰਜਾਬੀ ਆਪਣੀ ਜਿਹੜੀਆਂ ਨਰਸਿਸ ਬਹੁਤ ਆ, ਆਪਣੇ ਬਹੁਤ ਡਾਕਟਰ ਜ਼ਿਆਦਾ। ਬਹੁਤ ਆ, ਠੀਕ ਹੈ ਨਾ। ਸੋ ਫਿਲੀਪੀਨਸ ਤੋਂ ਵੀ ਇਦਾਂ ਹੀ ਜਿਹੜੀ ਇਮੀਗ੍ਰੈਂਟ ਮਤਲਬ ਸਭ ਤੋਂ ਜ਼ਿਆਦਾ ਜਿਹੜਾ ਹੈਲਥ ਕੇਅਰ ਵਰਕਰ ਆ ਉਹ ਫਿਲੀਪੀਨਸ ਤੋਂ ਇੱਥੇ ਆਉਂਦਾ। ਸੋ ਕਿਉਂਕਿ ਹੈਲਥ ਕੇਅਰ ਦੇ ਵਿੱਚ ਇਮੀਗ੍ਰੈਂਟ ਆਪ ਇੰਨੇ ਜ਼ਿਆਦਾ ਵੱਧ ਚੁੱਕੇ ਨੇ, ਸੋ ਉਹ ਮਤਲਬ ਮੈਨੂੰ ਲੱਗਦਾ ਪਰਸਨਲ ਲੈਵਲ ਤੇ ਹੀ ਇਹ ਚੀਜ਼ ਹੋ ਰਹੀ ਹੈ ਵੀ ਜਿਹੜਾ ਮੂਰੇ ਹੈਗਾ, ਕਿਉਂਕਿ ਉਹ ਜਦੋਂ ਆਪਣੇ ਬੰਦੇ ਨੂੰ ਦੇਖਦਾ ਜਾਂ ਉਹਨਾਂ ਨੇ ਇੱਕ ਧਾਰਨਾਵਾਂ ਬਣਾ ਲਈਆਂ, ਠੀਕ ਹੈ ਨਾ। ਹੁਣ ਜੇ ਉਹਦੀ ਆਪਾਂ ਜੜ 'ਚ ਜਾਣਾ ਹੋਵੇ ਪ੍ਰਵੀਨ ਸ਼ਰਮਾ ਜੀ, ਵੀ ਇੱਕ ਪ੍ਰੋਸੀਕਿਊਟਡ ਕਮਿਊਨਿਟੀ ਹੈ, ਇੰਡੀਜਨਸ ਕਮਿਊਨਿਟੀ ਹੈ, ਹਨਾ। ਉਹਨਾਂ ਨੂੰ ਮਤਲਬ ਅਨਐਮਪਲੋਇਮੈਂਟ ਹੈ ਜਾਂ ਹੁਣ ਜਿਹੜਾ 200-300 ਸਾਲ ਤੋਂ ਧੱਕਾ ਹੋ ਰਿਹਾ ਹੈ ਨਾ। ਮੈਂ ਅੱਗੇ ਵੀ ਆਪਾਂ ਕਈ ਵਾਰੀ ਗੱਲ ਕੀਤੀ ਹੈ ਵੀ ਜਿਹੜੇ ਰਿਜ਼ਰਵ ਹੈਗੇ ਆ ਜਾਂ ਜਿੱਥੇ ਸਰਕਾਰ ਦਾ, ਕੈਨੇਡੀਅਨ ਸਰਕਾਰ ਦਾ ਜ਼ੋਰ ਚੱਲਦਾ, ਉੱਥੇ ਦੁੱਧ ਨਾਲੋਂ ਬੀਅਰ ਸੌਖੀ ਮਿਲਦੀ ਆ, ਠੀਕ ਹੈ ਨਾ। ਹੁਣ ਜਿਵੇਂ ਪੰਜਾਬ ਦੇ ਵਿੱਚ ਵੀ ਹੈਗਾ ਵੀ ਪਿੰਡ ਆਪਾਂ ਕਹਿੰਦੇ ਨਾ ਵੀ ਆਪਾਂ ਜੇ ਪੈਰਲਲ ਡਰਾ ਕਰਨਾ ਹੋਵੇ ਵੀ ਠੇਕਾ ਖੋਲ, ਤਾਂ ਹੁਣ ਪੰਜਾਬ ਦੇ ਵਿੱਚ ਦੁੱਧ ਔਖਾ ਮਿਲਦਾ, ਪਿਓਰ ਦੁੱਧ ਔਖਾ ਮਿਲਦਾ। ਠੇਕਾ ਮਤਲਬ ਮੈਨੂੰ ਚੇਤਾ ਵੀ ਸਾਡੇ ਘਰ ਤੋਂ 500 ਮੀਟਰ ਦੇ ਵਿੱਚ 3 ਠੇਕੇ ਆ ਹੁਣ, ਠੀਕ ਹੈ ਨਾ, ਪੰਜਾਬ ਦੇ ਵਿੱਚ। ਤਾਂ ਇੰਨਾ ਜ਼ਿਆਦਾ 1999 ਮਤਲਬ ਚਲੋ ਇਹ ਮੇਰੇ ਸ਼ਹਿਰ ਦੀ ਗੱਲ ਆ ਵੀ ਸ਼ਹਿਰ ਦੇ ਵਿੱਚ ਚਲੋ ਠੇਕੇ ਹੋ ਸਕਦੇ। ਸਾਡੇ ਪਿੰਡ ਦੇ ਵਿੱਚ 1999 ਚ ਠੇਕਾ ਖੁੱਲਿਆ, ਸਾਡੇ ਪਿੰਡ ਤੋਂ 1.5 ਕਿਲੋਮੀਟਰ ਦੂਰ। ਮੈਨੂੰ ਚੰਗੀ ਤਰ੍ਹਾਂ ਚੇਤਾ, ਮੇਰੀ ਸੋਝੀ ਦੀ ਗੱਲ ਆ, ਮੈਂ 8ਵੀਂ 9ਵੀਂ ਚ ਸੀਗਾ। ਸਾਡੇ ਪਿੰਡ ਵਾਲੇ ਬੰਦੇ ਇਕੱਠੇ ਹੋ ਕੇ ਗਏ, ਸਾਡੇ ਨਾਲ ਦੇ ਪਿੰਡ ਵਾਲੇ ਇਕੱਠੇ ਹੋ ਕੇ ਗਏ, ਟਰੈਕਟਰ ਲੈ ਕੇ ਗਏ, ਉਹਨਾਂ ਨੇ ਠੇਕਾ ਪੱਟਤਾ। 98-99 ਦੀ ਗੱਲ ਆ ਇਹ, ਹਨਾ। ਤੇ ਅਵੇਅਰਨੈਸ ਦੀ ਗੱਲ ਆ। ਹੁਣ ਜਿਹੜਾ ਸਾਡਾ ਪਿੰਡ ਆ, ਸਾਡੇ ਪਿੰਡ ਤੋਂ ਅੱਧੇ ਕਿਲੋਮੀਟਰ ਤੇ ਠੇਕਾ, ਜਿਹੜਾ ਸਭ ਤੋਂ ਅਗਲਾ ਪਿੰਡ ਹੈ ਉਹਦੇ ਉਸ ਪਿੰਡ 'ਚ ਵੀ ਠੇਕਾ। ਦੇਖ ਲਓ, ਪਿੰਡ ਦੀ ਗੱਲ ਹੈ। ਮਤਲਬ ਇਹ ਕਿਸੇ ਦੀ ਨਹੀਂ ਕਿ ਮੈਂ ਤਾਂ ਆਪਣੇ ਦੇਖਣ ਦੀ ਤੁਹਾਨੂੰ ਗੱਲ ਦੱਸ ਰਿਹਾ। ਸੋ ਸੇਮ ਹੀ ਚੀਜ਼ ਇੱਥੇ ਕੈਨੇਡੀਅਨ ਸਰਕਾਰ ਨੇ ਮੂਲ ਨਿਵਾਸੀ ਮਤਲਬ ਹੋ ਤਾਂ ਕੀ ਰਿਹਾ, ਇੰਡੀਆ ਦੇ ਵਿੱਚ ਜੋ ਇੱਥੇ ਸਕਸੈਸਫੁਲੀ ਹੋ ਚੁੱਕਿਆ ਉਹ ਸਾਡੇ ਤੇ ਅਪਲਾਈ ਕੀਤਾ ਜਾ ਰਿਹਾ। ਜਿਹੜੇ ਨਸ਼ੇ ਦੀ ਦਲਦਲ ਵਾਲੀ ਸਾਰੀ ਗੱਲ ਚੀਜ਼ ਹੈ ਵੀ ਹੁਣ ਜਿਹੜਾ ਬੱਚੇ ਨੂੰ ਦੁੱਧ ਨਾਲੋਂ ਦਾਰੂ ਸੌਖੀ ਮਿਲ ਰਹੀ ਹੈ ਤਾਂ ਆਬਵੀਅਸਲੀ ਉਹਦੀ ਦਾਰੂ ਤੇ ਡਿਪੈਂਡੈਂਟ ਵਧਣੀ ਹੈ। ਪਹਿਲਾਂ ਉਹਦੀ ਮਾਂ ਨੂੰ ਮਤਲਬ ਕਈ ਵਾਰੀ ਤਾਂ ਕੁੱਖ ਚੋਂ ਹੀ ਬੱਚਾ ਐਡਿਕਟ ਹੋ ਜਾਂਦਾ। ਜਦੋਂ ਉਹ ਪੈਦਾ ਹੁੰਦਾ ਤਾਂ ਉਹ ਕੁੱਖ ਦੇ ਵਿੱਚੋਂ ਹੀ ਉਹ ਐਡਿਕਟ ਆਉਂਦਾ। ਉਹ ਕਿੱਥੇ ਕੰਪੀਟ ਕਰ ਲੂਗਾ ਬਾਕੀਆਂ ਨਾਲੋਂ। ਉਹਦੇ ਸਿਸਟਮੈਟਿਕ ਉਹਨੂੰ ਕਈ ਸਾਲ ਲੱਗਣੇ ਤੇ ਉਹ ਵੀ ਉਹਦੇ ਲਈ ਵੀ ਬੜੀ ਪੋਲੀਟੀਕਲ ਵਿਲ ਚਾਹੀਦੀ ਹੈ। ਹੁਣ ਜਿਹੜਾ ਉਦਾਂ ਦੀ ਕਮਿਊਨਿਟੀ ਤੋਂ ਬੱਚੇ ਆ ਰਹੇ ਆ ਜਾਂ ਜਿਹੜੇ ਪਰਿਵਾਰ ਆ ਰਹੇ, ਆਬਵੀਅਸਲੀ ਉਹਨਾਂ ਦੇ ਹੈਲਥ ਇਸ਼ੂਜ਼ ਬਦਲਣ ਦੇ ਚਾਂਸਸ ਜ਼ਿਆਦਾ, ਠੀਕ ਹੈ ਨਾ। ਸੋ ਆਬਵੀਅਸਲੀ ਉਹਨਾਂ ਨੂੰ ਹਸਪੀਟਲ 'ਚ ਵੀ ਜ਼ਿਆਦਾ ਜਾਣਾ ਪੈਂਦਾ ਤੇ ਬੰਦੇ ਉਹਨਾਂ ਦੇ ਉੱਥੇ ਹੈ ਨਹੀਂਗੇ। ਹਾਂਜੀ ਹਾਂ, ਤੇ ਬੰਦੇ ਉਹਨਾਂ ਦੇ ਉੱਥੇ ਹੈ ਨਹੀਂਗੇ ਤੇ ਉਹ ਸਟੀਰੀਓਟਾਈਪਸ ਬਣ ਜਾਂਦੀਆਂ ਨੇ, ਠੀਕ ਹੈ ਨਾ। ਉਹ ਸਟੀਰੀਓਟਾਈਪਸ ਦੇ ਵਿੱਚੋਂ ਸਿਸਟਮੈਟਿਕ ਤਾਂ ਮਤਲਬ ਆਬਵੀਅਸਲੀ ਜਿਹੜਾ ਬਾਕੀ ਸਾਰਾ ਧੱਕਾ ਸਿਸਟਮੈਟਿਕ ਹੈ, ਪਰ ਮੈਨੂੰ ਨਹੀਂ ਲੱਗਦਾ ਵੀ ਹੈਲਥ ਕੇਅਰ ਦੇ ਵਿੱਚ ਕਿਸੇ ਨੇ ਇਹ ਇੰਸਟਰਕਸ਼ਨ ਦਿੱਤੀ ਹੋਗੀ। ਮਤਲਬ ਸਾਡੇ ਤਾਂ ਤੁਸੀਂ ਮੰਨੋਗੇ ਵੀ ਮੈਨੀਟੋਬਾ ਦੀ ਜਿਹੜੀ ਹੈਲਥ ਮਿਨਿਸਟਰ ਹੈ ਉਹ ਆਪ ਅਫਰੀਕਨ ਮੂਲ ਦੀ ਆ। ਉਹ ਆਪ ਵੀ ਜਿਹੜੇ ਬਲੈਕ ਅਫਰੀਕਨ ਮੂਲ ਦੀ ਹੈ। ਸੋ ਮਤਲਬ ਉਹ ਸਿਸਟਮੈਟਿਕ ਤਾਂ ਜੇ ਹੁੰਦਾ ਤਾਂ ਮਤਲਬ ਆਬਵੀਅਸਲੀ ਉਹਦਾ ਬਿਆਨ ਵੀ ਆਇਆ, ਕਹਿੰਦੇ ਵੀ ਹਾਂ ਅਸੀਂ ਉਹਨਾਂ ਨੂੰ ਪੋਲੀਟੀਕਲੀ ਇਹ ਪੈ ਜਾਂਦਾ ਨਾ ਵੀ ਸਾਡੇ ਤੇ ਨਾ ਆ ਜਾਵੇ। ਮਤਲਬ ਉਹ ਜਿਵੇਂ ਨਾ ਜੇ ਹੁਣ ਮਨਮੋਹਨ ਸਿੰਘ ਨੂੰ ਕੋਈ ਕਹਿੰਦਾ ਸੀਗਾ ਵੀ ਸਿੱਖਾਂ ਨਾਲ ਧੱਕਾ ਹੋ ਰਿਹਾ ਤਾਂ ਉਹ ਕਹਿੰਦਾ ਸੀਗਾ ਵੀ ਨਹੀਂ ਇਹ ਤਾਂ ਬੰਦਿਆਂ ਦੀ ਪ੍ਰੋਬਲਮ ਹੈ। ਉਹ ਕਹਿੰਦੇ ਵੀ ਅਸੀਂ ਬੈਡਸ ਵਧਾ ਰਹੇ ਹਾਂ, ਅਸੀਂ ਡਾਕਟਰਸ ਵਧਾ ਰਹੇ ਹਾਂ, ਅਸੀਂ ਨਰਸਿਸ ਵਧਾ ਰਹੇ ਹਾਂ ਵੀ ਤਾਂ ਕਰਕੇ ਵੇਟ ਟਾਈਮ ਘਟਾਇਆ ਜਾਵੇ। ਪਰ ਉਹ ਇਸ ਗੱਲ ਤੇ ਨਹੀਂ ਹੈ ਵੀ ਹਾਂ ਧੱਕਾ ਹੋ ਰਿਹਾ, ਪਰ ਜਿਹੜਾ ਡੇਟਾ ਹੈ ਉਹ ਕੁਝ ਹੋਰ ਦੱਸ ਰਿਹਾ। ਪਰ ਫਿਰ ਵੀ ਜੇ ਨਿੱਜੀ ਪੱਧਰ ਤੇ ਹੋ ਰਿਹਾ ਜਾਂ ਦੇਖੋ ਦੇਖੀ ਹੋ ਰਿਹਾ ਤਾਂ ਫਿਰ ਵੀ ਗਲਤੀ ਹੈ। ਇਸ ਤਰ੍ਹਾਂ ਨਹੀਂ, ਬਿਲਕੁਲ ਗਲਤ ਹੈ ਜੀ। ਇਹ ਜਿਹੜੀ ਇਹ ਤਾਂ ਪ੍ਰੋਪਰ ਹੀ 2014-15 ਦੇ ਵਿੱਚ ਰਿਪੋਰਟ ਆਈ ਸੀਗੀ ਵੀ ਜਿਹੜੀ ਵਿਨੀਪੈਗ ਹੈਗਾ ਉਹ ਕੈਨੇਡਾ ਦਾ ਸਭ ਤੋਂ ਰੇਸਿਸਟ ਸਿਟੀ ਆ। ਹੁਣ ਉਹ ਰੇਸਿਜ਼ਮ ਜੇ ਤੁਸੀਂ ਪ੍ਰਵੀਨ ਸ਼ਰਮਾ ਜੀ ਇੱਥੇ ਆ ਕੇ ਰਹੋਗੇ ਤਾਂ ਤੁਸੀਂ ਕਹਣਾ ਵੀ ਯਾਰ ਤਾਂ ਬਹੁਤ ਫਰੈਂਡਲੀ ਹੈ, ਵੀ ਉਰੇ ਤਾਂ ਕੋਈ ਸਮੱਸਿਆ ਹੀ ਹੈ ਨਹੀਂਗੀ, ਠੀਕ ਹੈ ਨਾ। ਅਸੀਂ ਵੀ ਉਰੇ ਰਹਿੰਦੇ ਹਾਂ, ਪਰ ਉਹ ਜਿਹੜਾ ਉਹ ਰੇਸਿਜ਼ਮ ਹੈ ਉਹ ਸਿਰਫ ਇੱਕ ਕਮਿਊਨਿਟੀ ਪ੍ਰਤੀ ਉਹ ਹੈ ਤੇ ਉਹ ਸਾਡੇ ਵੱਲੋਂ ਵੀ ਹੈ। ਮਤਲਬ ਮੈਂ ਜੇ ਤੁਸੀਂ ਕਹੋ ਵੀ ਤੁਸੀਂ ਪੰਜਾਬੀਆਂ ਨਾਲ ਜਾ ਕੇ ਗੱਲ ਕਰੋਗੇ ਵੀ ਯਾਰ ਇੰਡੀਜਨਸ ਕਮਿਊਨਿਟੀ ਨਾਲ ਸਾਡਾ ਕਿੱਦਾਂ ਦਾ ਰਿਸ਼ਤਾ, ਉਹ ਆਮ ਹੀ ਉਹ ਯਾਰ ਇਹ ਤਾਂ ਬੈਨੀਫਿਟ ਲਈ ਜਾਂਦੇ ਆ,
ਹਨਾ, ਇਹ ਤਾਂ ਸਾਡੇ ਹੈਲਥ ਸਿਸਟਮ ਤੇ ਉਹ ਗੱਲ ਕੀ, ਉਹ ਸਟੀਰੀਓਟਾਈਪਸ ਬਣੀਆਂ ਹੋਈਆਂ, ਬੈਕਗ੍ਰਾਉਂਡ ਕਿਸੇ ਨੂੰ ਪਤਾ ਨਹੀਂ ਗੀ। ਸਪੈਸ਼ਲੀ ਜਿਹੜਾ ਬੰਦਾ ਐਜ਼ ਐਨ ਇਮੀਗ੍ਰੈਂਟ ਆ ਰਿਹਾ, ਮਤਲਬ ਕੈਲੀਫੋਰਨੀਆ ਦੇ ਵਿੱਚ ਮੈਨੂੰ ਲੱਗਦਾ ਵੀ ਕੈਲੀਫੋਰਨੀਆ ਦੇ ਵਿੱਚ ਕਿੱਡੀ ਆਮ ਇਹ ਗੱਲ ਕਹਿ ਦਿੰਦੇ ਯਾਰ ਕਾਲਿਆਂ ਨੇ ਤਾਂ ਚੋਰੀਆਂ ਹੀ ਕਰਦੇ ਆ, ਕਾਲੇ ਤਾਂ ਬੈਨੀਫਿਟ ਹੀ ਲੈਂਦੇ ਆ, ਫੂਡ ਸਟੈਂਪਾਂ ਤੇ ਲੱਗਿਆ, ਬੜੀ ਆਮ ਗੱਲ ਹੈ ਇਹ, ਹਾਂਜੀ ਹਾਂਜੀ ਹੈ ਕਿ ਨਹੀਂ? ਠੀਕ ਹੈ ਨਾ। ਹੁਣ ਉਹਦਾ ਰੂਟ ਕਾਜ਼ ਆਇਡੈਂਟੀਫਾਈ ਕਰਨ ਦੀ, ਜਾਂ ਆਪਾਂ ਕਹਿ ਲਓ ਵੀ ਜਿੰਨੀ ਮਿਹਨਤ ਚਾਹੀਦੀ ਆ, ਜਾਂ ਜਿੰਨਾ ਥਾਟ ਪ੍ਰੋਸੈਸ ਚਾਹੀਦਾ, ਜਾਂ ਜੋ ਉਧਰ ਉਹਦੇ ਲਈ ਜਾਂਦੇ ਨਹੀਂ ਕਰਨਾ ਆਪਾਂ ਤਾਂ ਇੱਕ ਬਸ ਗਿਣੀ ਜਿਹੜੀ ਸੁਣੀ ਸੁਣਾਈ ਗੱਲ ਆ ਉਹ ਅੱਗੇ ਵਧਾ ਦਿੰਦੇ ਆ, ਹਾਂਜੀ ਹਾਂ ਜਾਂਦੇ ਨਹੀਂ, ਜਦ ਕਿ ਆਪਣਾ ਤਾਂ ਕੰਮ ਹੀ ਹੈ ਨਹੀਂਗਾ ਇਹ ਸਹੀ ਮਾਇਨੇ ਚ। ਹਾਂਜੀ ਕਿਸੇ ਵਿਅਕਤੀ ਨੂੰ, ਸਮਾਜ ਦੇ ਉੱਤੇ ਹਾਸ਼ੀਆਗ੍ਰਸਤ ਬੰਦੇ ਨੂੰ, ਉਹਨੂੰ ਹੋਰ ਟਰੋਲ ਕਰਨਾ, ਜਾਂ ਉਹਨੂੰ ਇਹ ਕਹਿਣਾ ਕਿ ਇਹ ਜੋ ਸਟੇਟ ਕਰ ਰਹੀ ਹੈ ਸਹੀ ਹੈ, ਜਾਂ ਜੋ ਸਿਸਟਮੈਟਿਕਲੀ ਜੋ ਉਹਦੇ ਬਾਰੇ ਥਾਟ ਆ ਉਹਦੇ ਹਾਂਜੀ ਵਿੱਚ ਸ਼ਾਮਲ ਹੋਣਾ ਸਾਡਾ ਤਾਂ ਸਿਧਾਂਤਕ ਤੌਰ ਤੇ ਵੀ ਨਹੀਂ ਬਣਦਾ ਜੀ। ਬਿਲਕੁਲ ਬਿਲਕੁਲ। ਤੇ ਕਿਉਂਕਿ ਸਪੈਸ਼ਲੀ ਸਾਡੀ ਤਾਂ ਜੇ ਲੜਾਈ ਇਹ ਰਹੀ ਹੈ। ਹਾਂਜੀ, ਤੇ ਤੁਸੀਂ ਵੀ ਉਸੇ ਗਰੁੱਪ ਦੇ ਹੋ, ਕਿਉਂਕਿ ਜਿਹਦੇ ਨਾਲ ਰਲ ਕੇ ਤੁਸੀਂ ਧੱਕਾ ਕਰ ਰਹੇ ਹੋ, ਜਦੋਂ ਉਹਨੇ ਧੱਕਾ ਕਰਨਾ ਤਾਂ ਉਹਨੇ ਤੁਹਾਡੇ ਨਾਲ ਕਿਵੇਂ ਕਰਨਾ। ਹਾਂਜੀ ਹਾਂਜੀ, ਇਹ ਨਾ ਮੈਂ ਇਹ ਦੇਖਿਆ, ਇਹ ਬਿਲਕੁਲ ਤੁਹਾਡੀ ਬਹੁਤ ਸਹੀ ਤੁਸੀਂ ਗੱਲ ਫੜੀ ਆ। ਇੱਕ ਪ੍ਰਿਵਿਲੇਜਡ ਲਾਈਫ ਆ, ਇੱਕ ਹੈਗੀ ਆ ਸੰਘਰਸ਼ਾਂ ਵਾਲੀ। ਸੋ ਅਸੀਂ ਕਈ ਵਾਰੀ, ਮਤਲਬ ਮੈਂ ਵੀ ਉਹਨਾਂ ਦੇ ਵਿੱਚ ਹੀ ਆ, ਆਪਾਂ ਸੰਘਰਸ਼ਾਂ ਚੋਂ ਹੀ ਆਏ ਆ ਸਾਰੇ, ਹਨਾ, ਆਪਣਾ ਤਾਂ ਬੈਕਗਰਾਉਂਡ ਹੀ ਹੈ, ਪਿਛੋਕੜੀ ਹੈ। ਪਰ ਇੱਥੇ ਕਈ ਬੰਦੇ ਆਪਾਂ ਜਦੋਂ ਪ੍ਰਿਵਿਲੇਜਡ ਹੋ ਜਾਂਦੇ ਨਾ, ਸਾਡਾ ਜਿਹੜਾ ਥਾਟ ਆ ਉਹ ਚੇਂਜ ਹੋ ਜਾਂਦਾ ਜੀ। ਉਹ ਚੇਂਜ ਹੋ ਕੇ ਅਸੀਂ ਦੂਜਿਆਂ ਨੂੰ ਉਸੇ ਲਾਈਫ ਜਾਂ ਉਸੇ ਛਾਨਣੇ, ਉਸੇ ਫਿਲਟਰ ਚੋਂ ਕੱਢਣ ਦੀ ਕੋਸ਼ਿਸ਼ ਕਰਦੇ ਹਾਂ, ਜਦ ਕਿ ਇਸ ਤਰ੍ਹਾਂ ਨਹੀਂ ਹੁੰਦਾ। ਜੇ ਹੁਣ ਆਪਾਂ ਪੰਜਾਬ ਦੇ ਹਿਸਾਬ ਨਾਲ ਮੈਂ ਤੁਹਾਨੂੰ ਸਮਝਾਵਾਂ ਵੀ ਯਾਰ 100 ਕਿੱਲੇ ਵਾਲਾ ਬੰਦਾ ਤੇ 2 ਕਿੱਲੇ ਵਾਲਾ ਜ਼ਿਮੀਂਦਾਰ, ਉਹਦੇ ਨਾਲ ਬਰਾਬਰ ਦਾ ਵਰਤਾਰਾ ਉੱਥੇ ਉਹ ਨਹੀਂ ਹੈਗਾ, ਕਿਉਂਕਿ 100 ਕਿੱਲੇ ਵਾਲੇ ਦੇ ਘਰੇ MLA MP ਆਉਂਦਾ, ਉਹਦੇ ਘਰੇ DC ਵੀ ਆਉਂਦਾ, ਉਹਦੇ ਘਰੇ ਸਾਰੇ ਆਉਂਦੇ ਆ, ਤੇ ਜਦ ਕਿ 2 ਕਿੱਲੇ ਵਾਲੇ ਨੂੰ ਤਾਂ ਉੱਥੇ ਵਿੰਡੋ ਤੇ ਜਾ ਕੇ ਵੀ ਉਹਦਾ ਵਿਚਾਰੇ ਦਾ ਕੰਮ ਨਹੀਂ ਹੁੰਦਾ, ਹਨਾ। ਸੋ ਇਹ ਚੀਜ਼ਾਂ ਨਹੀਂ ਇੱਥੇ ਸਾਨੂੰ ਇੱਥੇ ਨਹੀਂ ਫਲਾਉਣੀਆਂ ਚਾਹੀਦੀਆਂ। ਇੱਥੇ ਤਾਂ ਸਗੋਂ ਆਪਾਂ ਹੋਰ ਮੰਗ ਕਰਨੀ ਚਾਹੀਦੀ ਕਿ ਨਹੀਂ ਯਾਰ, ਜੇ ਕਿਸੇ ਨਾਲ ਗਲਤ ਆ ਤਾਂ ਉਹਨੂੰ ਅਸੀਂ ਗਲਤ ਕਹੀਏ, ਤੇ ਗਲਤ ਨੂੰ ਰੋਕਣਾ ਵੀ ਸਾਡਾ ਫਰਜ਼ ਬਣਦਾ ਜੇ ਉਹ ਕਿਤੇ ਹੋ ਰਿਹਾ। ਤੇ ਆਪਦੇ ਥਾਟ ਦੇ ਵਿੱਚ ਸਾਨੂੰ ਇਸ ਤਰ੍ਹਾਂ ਦਾ ਬਾਇਸਡ ਜਾਂ ਓਪੀਨੀਅਨ ਨਹੀਂ ਬਣਾਉਣਾ ਚਾਹੀਦਾ ਮੇਰੇ ਖਿਆਲ ਦੇ ਨਾਲ। ਹਾਂ ਬਿਲਕੁਲ। ਇਹਦੇ ਪਿੱਛੇ ਪ੍ਰਵੀਨ ਸ਼ਰਮਾ ਜੀ ਏਦਾਂ ਨਹੀਂ ਹੈਗਾ ਵੀ ਇਹ ਆਪਣੇ ਬੰਦਾ ਸੋਚ ਕੇ ਕਰਦਾ ਹੈ। ਤਾਂ ਜਿਹੜੀ ਪ੍ਰਿਵਿਲੇਜ ਹੈ ਨਾ, ਪ੍ਰਿਵਿਲੇਜ ਦੇਖਣੀ ਸਮਝਣੀ ਬਹੁਤ ਜ਼ਿਆਦਾ ਔਖਾ ਕੰਮ ਹੈ, ਬਹੁਤ ਔਖਾ, ਬਹੁਤ ਔਖਾ। ਇੱਕ ਘੇਰਾ ਤੋੜਨਾ ਪੈਂਦਾ ਤੁਹਾਨੂੰ। ਹਾਂਜੀ, ਤੁਸੀਂ ਦੇਖੋ ਵੀ ਕੋਈ ਵੀ ਜਿਹੜਾ, ਈਵਨ ਮੈਂ ਪੰਜਾਬੀਆਂ ਦੀ ਐਗਜ਼ਾਮਪਲ ਲੈ ਲੈਂਦਾ। ਹਾਂਜੀ, ਮੈਂ ਸਟੂਡੈਂਟ ਆਇਆ, ਮੈਨੂੰ ਅਮਰੀਕਾ ਦੇ ਵਿੱਚ, ਚਲੋ ਮੇਰੇ ਮਾਸੀ ਜੀ ਹੁਣੀ ਸੀਗੇ, ਉਹ ਸੈਕਰਾਮੈਂਟੋ ਰਹਿੰਦੇ ਸੀ, ਹਨਾ। ਪਰ ਜਿੱਥੇ ਮੈਂ ਜਾਣਾ ਸੀ, ਮੈਂ ਪਹਿਲਾਂ ਸੈਨ ਡਿਏਗੋ ਆਇਆ ਸੀ। ਸੈਨ ਡਿਏਗੋ ਜਦੋਂ ਮੈਂ ਆਇਆ, ਮੈਨੂੰ ਉੱਥੇ ਕੋਈ ਨਹੀਂ ਸੀ ਜਾਣਦਾ ਜੀ, ਹਨਾ। ਔਰਕੁੱਟ ਦੇ ਉੱਤੇ ਮੈਂ ਲੱਭਿਆ ਵੀ ਯਾਰ ਕੋਈ ਪੰਜਾਬੀ ਬੰਦਾ ਇਸ ਯੂਨੀਵਰਸਿਟੀ 'ਚ ਜਾਂਦਾ, ਹਨਾ। ਉਹ ਮੈਨੂੰ ਉਦੋਂ ਔਰਕੁੱਟ ਹੁੰਦੀ ਸੀ, ਫੇਸਬੁੱਕ ਤੋਂ ਪਹਿਲਾਂ ਦੀਆਂ ਗੱਲਾਂ। ਹਾਂਜੀ ਹਾਂਜੀ, ਮੈਨੂੰ ਪਤਾ। ਹਾਂਜੀ, ਠੀਕ ਹੈ ਨਾ। ਤੇ ਅਸੀਂ 8 ਦੀ ਗੱਲ ਹੈ ਜੀ, ਮੈਂ ਉਹਨੂੰ ਮੈਸੇਜ ਪਾਇਆ ਤੇ ਉਹ ਕਹਿੰਦਾ ਵੀ ਕੋਈ ਗੱਲ ਹੀ ਨਹੀਂ ਕਿ ਉਹਨੇ ਮੈਨੂੰ ਆਪਣਾ ਫੋਨ ਨੰਬਰ ਦਿੱਤਾ। ਹਾਂਜੀ, ਜਦੋਂ ਤੱਕ ਮੈਂ ਟਿਕਟ ਨਹੀਂ ਲਈ, ਮੈਂ ਫਲਾਈਟ ਨਹੀਂ ਚੜਿਆ, ਉਹ ਮੇਰੇ ਨਾਲ ਬੰਦਾ ਲਗਾਤਾਰ ਗੱਲ ਕਰਦਾ ਰਿਹਾ, ਉਹਨੇ ਮੈਨੂੰ ਪੂਰਾ ਗਾਈਡ ਕੀਤਾ। ਠੀਕ ਆ। ਤੇ ਮੈਨੂੰ, ਮੇਰੇ ਘਰਦਿਆਂ ਨੂੰ ਵੀ ਹੌਸਲਾ ਹੋ ਗਿਆ, ਮੈਨੂੰ ਵੀ ਹੌਸਲਾ ਹੋ ਗਿਆ ਵੀ ਯਾਰ ਮੈਂ ਇੱਕ ਬਗਾਨੇ, ਮਤਲਬ ਤੁਸੀਂ ਦੇਖੋ ਵੀ ਕਿੱਥੇ ਸੈਕਰਾਮੈਂਟੋ, ਕਿੱਥੇ ਸੈਨ ਡਿਏਗੋ, ਤੁਹਾਨੂੰ ਕੋਈ ਜਾਣਦਾ ਨਹੀਂਗਾ, 에ਅਰਪੋਰਟ ਤੇ ਕੌਣ ਲੈਣ ਆਊਗਾ। ਜੇ ਮੈਂ ਹੋਟਲ 'ਚ ਰਹਿਣ ਲੱਗ ਗਿਆ ਤਾਂ ਜਿਹੜੇ $2000 ਕੋਲ ਲੈ ਕੇ ਆਉਣਾ ਸੀ, ਉਹ ਤਾਂ ਮੇਰਾ ਪਹਿਲੇ 5 ਦਿਨਾਂ 'ਚ ਲੱਗ ਜਾਣਾ ਸੀ, ਉਹ ਤਾਂ ਕੋਈ ਆਪਸ਼ਨ ਹੀ ਨਹੀਂ ਸੀ। ਸੋ ਉੱਥੇ ਮੇਰੀ ਪ੍ਰਿਵਿਲੇਜ ਕੀ ਸੀ ਵੀ ਕਿਉਂਕਿ ਮੈਂ ਪੰਜਾਬੀ ਕਮਿਊਨਿਟੀ ਤੋਂ ਆ, ਠੀਕ ਹੈ ਨਾ, ਤੇ ਸਾਨੂੰ ਮਹਾਰਾਜ ਨੇ ਇਹ ਇੱਕ ਕਮਿਊਨਿਟੀ ਇਸ ਤਰੀਕੇ ਦੀ ਬਖਸ਼ੀ ਹੈ ਵੀ ਭਾਈ ਤੁਸੀਂ ਕਿਸੇ ਵੀ ਸ਼ਹਿਰ 'ਚ ਜਾ ਕੇ ਕਿਸੇ ਪੰਜਾਬੀ ਨੂੰ ਲੱਭ ਕੇ ਕਹਿ ਦੋ ਵੀ ਯਾਰ ਮੈਂ ਅੜਿਆ ਹੋਇਆ, ਅਗਲਾ ਤੁਹਾਨੂੰ 5-7 ਦਿਨ ਤਾਂ ਮੈਂ ਕਹਿੰਦਾ ਵੀ ਗਰੀਬ ਤੋਂ ਗਰੀਬ ਬੰਦਾ ਵੀ ਸਾਂਭ ਲਊਗਾ। ਇਹ ਸਾਡੀ ਪ੍ਰਿਵਿਲੇਜ ਹੈ। ਹਾਂਜੀ ਹਾਂਜੀ, ਸਹੀ ਹੈ, ਠੀਕ ਹੈ ਨਾ, ਹਨਾ। ਉਸ ਤੋਂ ਬਾਅਦ ਫਿਰ ਮੈਂ ਉੱਥੋਂ ਟ੍ਰਾਂਸਫਰ ਲੈ ਲਈ, ਸੈਨ ਹੋਜ਼ੇ ਆਇਆ। ਮੈਨੂੰ ਹਰਵਿੰਦਰ ਸਿੰਘ ਕੰਗ ਨੂੰ, ਹਾਲਾਂਕਿ ਅਸੀਂ ਪਹਿਲਾਂ ਮਿਲੇ ਸੀ, ਮੇਰੇ ਦਿਮਾਗ 'ਚ ਨਹੀਂ ਸੀ ਵੀ ਮੈਂ ਹਰਵਿੰਦਰ ਸਿੰਘ ਕੰਗ ਨੂੰ ਜਾਣਦਾ, ਜਿਹੜੇ ਸਾਡੇ ਹੋਸਟ ਹੈ। ਸਾਡੀ ਮਿੱਤਰਤਾ ਉਦੋਂ ਦੀ ਆ। ਮੈਂ ਸੈਨ ਹੋਜ਼ੇ ਟ੍ਰਾਂਸਫਰ ਲਈ, ਫਿਰ ਮੈਂ ਔਰਕੁੱਟ ਤੇ ਹੀ ਹਰਵਿੰਦਰ ਨੂੰ ਮੈਸੇਜ ਪਾਇਆ। ਇਹ ਸਿੱਖ ਸਟੂਡੈਂਟ ਐਸੋਸੀਏਸ਼ਨ ਦੇ ਪ੍ਰਧਾਨ ਹੁੰਦੇ ਸੀ ਸੈਨ ਹੋਜ਼ੇ ਸਟੇਟ ਦੇ। ਹਾਂਜੀ ਹਾਂਜੀ, ਮੈਂ ਕਿਹਾ ਵੀ ਯਾਰ ਮੈਂ ਸੈਨ ਹੋਜ਼ੇ ਆਉਣਾ, ਵੀ ਮੈਨੂੰ ਕੋਈ ਜਾਣਦਾ ਨਹੀਂਗਾ। ਹਰਵਿੰਦਰ ਨੇ ਮੈਨੂੰ ਚੱਕ ਕੇ ਲਿਆਇਆ, ਮੈਨੂੰ ਸਾਂਭਿਆ, ਸਾਰਾ ਕੁਛ ਕੀਤਾ, ਕੰਮ ਨਿਭਾਉਣ ਦੇ ਵਿੱਚ ਮਦਦ, ਸਾਰਾ ਕੁਛ, ਹਨਾ। ਇਹ ਹਿਡਨ ਚੀਜ਼ਾਂ ਨੇ। ਹੁਣ ਜੇ ਮੈਂ ਕੱਲ ਨੂੰ ਕਹਿ ਦੇਵਾਂ ਵੀ ਯਾਰ ਲੈ, ਮੈਂ ਵੀ ਤਾਂ ਯਾਰ $2000 ਲੈ ਕੇ ਆਇਆ ਸੀਗਾ, ਹਨਾ। ਇਹਨਾਂ ਨੂੰ ਕੀ ਹੈ, ਇਹਨਾਂ ਤੋਂ ਕਾਤੇ ਨਹੀਂ ਹੁੰਦਾ ਭਾਈ? ਤਾਂ ਨਹੀਂ ਹੁੰਦਾ, ਉਹਨਾਂ ਕੋਲੇ ਸਾਡੇ ਵਾਲੇ ਸਿਸਟਮ ਹੈ ਨਹੀਂਗੇ। ਨਹੀਂ, ਸਹੀ ਹੈ, ਇਹ ਮੇਰੀ ਪ੍ਰਿਵਿਲੇਜ ਨਹੀਂ ਹੈ ਨਹੀਂਗਾ, ਇਹ ਮਾਪਦੰਡ ਹੀ ਹੈ ਨਹੀਂ।
ਠੀਕ ਹੈ ਨਾ। ਗੈਸ ਸਹੀ ਹੈ। ਸਟੇਸ਼ਨ ਸਾਡੇ ਸਾਡੇ ਬੰਦੇ ਗੈਸ ਸਟੇਸ਼ਨ ਓਨ ਕਰਦੇ ਆ। ਕੋਈ ਹਾਂਜੀ। ਵੀ ਬੰਦਾ ਗੈਸ ਸਟੇਸ਼ਨ ਤੇ ਤੁਹਾਨੂੰ ਕੰਮ ਦਵਾ ਦਿੰਦਾ। ਹਾਂ, ਸਾਡੇ ਹਾਂ। ਲੰਗਰ ਦਾ ਕਨਸੈਪਟ ਹੈਗਾ, ਮੈਂ ਗੁਰਦੁਆਰੇ 'ਚ ਜਾ ਕੇ ਜਦੋਂ ਮਰਜ਼ੀ ਲੰਗਰ ਛਕ ਸਕਦਾ। ਇਹ ਹਾਂ। ਪ੍ਰਿਵਿਲੇਜ ਹੈ ਜੀ ਇਹ। ਹੂੰ। ਠੀਕ ਹੈ ਨਾ। ਉਹ ਤੋਂ ਬਾਅਦ ਉਹੀ ਗੱਲ। ਪਤਾ ਹੈ ਵੀ ਘਰਦਿਆਂ ਨੇ ਯਾਰ ਚੱਲ ਅੜ ਥੁੜ ਕੇ ਵੀ ਮਾੜਾ ਮੋਟਾ ਤਾਂ ਸਾਰਾ ਹੀ ਦਊਗੇ, ਅਸੀਂ ਇੱਕ ਦੂਜੇ ਹੂੰ। ਨੂੰ ਸਾਂਭਦੇ ਹਾਂ, ਇੱਕ ਦੂਜੇ ਦੀ ਬਾਹ ਫੜਦੇ ਹਾਂ, ਹਾਂਜੀ। ਹੈਨਾ। ਹੂੰ। ਉਹ ਬਾਕੀਆਂ ਲਈ ਤਾਂ ਮਤਲਬ ਮੈਂ ਕਈ ਵਾਰੀ ਮੈਂ ਬਹੁਤ ਇੱਥੇ ਮੈਨੀਟੋਬਾ ਦੇ ਵਿੱਚ ਜਿਹੜੇ ਹੋਮਲੈਸ ਬੰਦੇ ਜਿਹੜੇ ਭੁੱਖੇ ਆ, ਮੈਂ ਉਹਨਾਂ ਨੂੰ ਬਹੁਤ ਵਾਰੀ ਕਈ ਵਾਰੀ ਮੈਂ ਕਹੂੰਗਾ ਵੀ ਯਾਰ ਜੇ ਤੁਹਾਨੂੰ ਪਤਾ ਵੀ ਯਾਰ ਇੱਥੇ ਇੰਨੇ ਗੁਰਦੁਆਰੇ ਆ, ਗੁਰਦੁਆਰਿਆਂ ਦੇ ਵਿੱਚ ਲੰਗਰ ਚੱਲਦਾ ਹੈ, ਤੁਸੀਂ ਹੂੰ। ਕਦੇ ਵੀ ਜਾ ਕੇ ਉੱਥੇ ਛਕ ਸਕਦੇ ਆ। ਉਹ ਕਹਿੰਦੇ ਯਾਰ ਸਾਨੂੰ ਤਾਂ ਪਤਾ ਹੀ ਨਹੀਂਗਾ। ਹੂੰ। ਉਹ ਤਾਂ ਭੁੱਖੇ ਸੌਂਦੇ ਆ, ਕਈ ਬੰਦੇ ਭੁੱਖੇ ਮਰ ਵੀ ਜਾਂਦੇ ਆ। ਪਰ ਹੂੰ। ਇਹ ਵੀ ਤਾਂ ਇੱਕ ਪ੍ਰਿਵਿਲੇਜ ਹੈ ਵੀ ਸਾਨੂੰ ਉਸ ਗੱਲ ਦੀ ਜਾਣਕਾਰੀ ਹੈ। ਹਾਂ, ਹਾਂ, ਸਹੀ, ਬਿਲਕੁਲ, ਬਿਲਕੁਲ। ਤੇ ਹਨਾ। ਜਿਵੇਂ ਹੁਣ ਪੰਜਾਬ ਦੇ ਨਾਲ ਕੰਪੈਰੀਜ਼ਨ ਚੱਲਿਆ, ਆਪਾਂ ਉਸ ਸਿਸਟਮ ਦੇ ਨਾਲ ਕੰਪੈਰੀਜ਼ਨ ਕਰ ਰਹੇ ਸੀਗੇ। ਇੱਕ ਜੀ ਹੋਰ ਉਸ ਤਰ੍ਹਾਂ ਦੀ ਖਬਰ ਦੇ ਉੱਤੇ ਆਪਾਂ ਚਾਨਣਾ ਪਾਲ ਗਏ। ਓਨਟਾਰੀਓ ਦੇ ਜਿਹੜੇ ਐਮਐਲਏ ਨੇ, ਉਹਨਾਂ ਨੇ 16 ਤੋਂ ਲੈ ਕੇ 18,000 ਜਿਹੜਾ ਡਾਲਰ ਆ ਉਹ ਵਾਪਸ ਕਰਨ ਨੂੰ ਰਾਜ਼ੀ ਹੋ ਗਏ ਆ। ਉਹਨਾਂ ਨੇ ਗਲਤ ਤਰੀਕੇ ਦੇ ਨਾਲ ਉਹ ਕਲੇਮ ਕੀਤਾ ਸੀਗਾ, ਰੌਲਾ ਪਿਆ। ਰੌਲਾ ਪੈਣ ਤੋਂ ਬਾਅਦ ਉਹ ਕਹਿੰਦੇ ਵੀ ਅਸੀਂ ਵਾਪਸ ਮੋੜ ਦਿੰਦੇ ਹਾਂ। ਜੀ। ਸੋ ਜਿਹੜੇ ਨਾ ਓਨਟਾਰੀਓ ਦੀ ਜਿਹੜੀ ਪ੍ਰੋਵਿੰਸ਼ੀਅਲ ਪਾਰਲੀਮੈਂਟ ਹੈ, ਸੋ ਹੂੰ। ਨਾਰਮਲੀ ਆਪਾਂ ਐਮਐਲਏ ਕਹਿੰਦੇ ਆ, ਮੈਂਬਰ ਆਫ ਲੈਜਿਸਲੇਟਿਵ ਜੀ, ਜੀ, ਅਸੈਂਬਲੀ। ਜੀ। ਫॉर ਸਮ ਰੀਜ਼ਨ ਓਨਟਾਰੀਓ ਵਾਲੇ ਉਹਨੂੰ ਪ੍ਰੋਵਿੰਸ਼ੀਅਲ ਪਾਰਲੀਮੈਂਟ ਕਹਿੰਦੇ ਆ। ਠੀਕ ਹੈ। ਅਗਲਿਆਂ ਨੇ ਉਹ ਚੀਜ਼ ਚੁਣਿਆ। ਸੋ ਹੂੰ। ਉੱਥੇ ਐਮਐਲਏ ਨੂੰ ਐਮਪੀਪੀ ਕਹਿੰਦੇ ਆ, ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ। ਇੱਕ ਹੁੰਦਾ ਐਮਪੀ, ਮੈਂਬਰ ਆਫ ਪਾਰਲੀਮੈਂਟ। ਹੂੰ। ਐਮਪੀ, ਮੈਂਬਰ ਆਫ ਪ੍ਰੋਵਿੰਸ਼ੀਅਲ ਪਾਰਲੀਮੈਂਟ, ਓਨਟਾਰੀਓ ਵਾਲੇ ਕਹਿੰਦੇ ਆ। ਜੀ, ਉਹ ਜੀ। ਇਹ ਗੱਲ ਉਦੋਂ ਆਈ ਵੀ ਜਦੋਂ ਓਨਟਾਰੀਓ ਦੀ ਜਿਹੜੀ ਸਰਕਾਰ ਹੈ, ਉਹਨਾਂ ਨੇ ਆਪਣੇ ਨਾ ਜਿਹੜੇ ਐਕਸਪੈਂਸਸ ਹੈ ਹੂੰ। ਉਹਦੀ ਸੂਚੀ ਜਾਰੀ ਕੀਤੀ, ਤੇ ਉਹਨੂੰ ਜਦੋਂ ਕਿਸੇ ਨੇ ਧਿਆਨ ਨਾਲ ਦੇਖਿਆ ਤਾਂ ਹੂੰ। ਉਹ ਕਹਿੰਦੇ ਵੀ ਉੱਥੋਂ ਦੇ ਨਾ ਟੂਰਿਜ਼ਮ, ਕਲਚਰ ਤੇ ਗੇਮਿੰਗ ਮਿਨਿਸਟਰ ਸਟੈਨ ਚੋ ਉਹਨਾਂ ਨੇ $16,000 ਹੋਟਲ ਦੇ ਐਕਸਪੈਂਸਸ 2023 ਤੋਂ ਹੂੰ। ਪਾਏ ਹੋਏ ਆ, ਜਦ ਕਿ ਉਹ ਨਾਰਥ ਟੋਰਾਂਟੋ ਦੀ ਐਮਪੀਪੀ ਹੈ ਤੇ ਉੱਥੇ ਰਹਿੰਦੇ ਆ। ਠੀਕ ਹੈ। ਸੋ ਮਤਲਬ ਇਹ ਜਦੋਂ ਰੌਲਾ ਪੈਣਾ ਸ਼ੁਰੂ ਹੋਇਆ ਤਾਂ ਫਿਰ ਉਹਨਾਂ ਨੇ ਬਾਕੀਆਂ ਨੂੰ ਵੀ ਦੇਖਿਆ, ਤੇ ਉਹ ਕੱਲੇ ਚੋ ਨਹੀਂ ਸੀਗੇ। ਉਹਦੇ ਚੋਂ ਬਰੈਂਪਟਨ ਈਸਟ ਤੋਂ ਐਮਪੀਪੀ ਹਰਦੀਪ ਗਰੇਵਾਲ, ਉਹਨਾਂ ਨੇ $27,000 ਜੀ। ਹੂੰ। 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 ਹੁਣ ਬਰੈਂਪਟਨ ਤੋਂ ਟੋਰਾਂਟੋ ਜੀ 40 ਮਿੰਟ ਦੀ ਡਰਾਈਵ ਹੈ। ਜੀ। $27,000 ਹੋਟਲ ਐਕਸਪੈਂਸਿਸ ਦਾ 2023 ਤੋਂ ਉਹਨਾਂ ਨੇ ਚਾਰਜ ਕੀਤਾ। 40 ਮਿੰਟ ਦੀ ਡਰਾਈਵ। 40 ਮਿੰਟ ਦੀ ਡਰਾਈਵ। ਐਸੋਸੀਏਟ ਸਮਾਲ ਬਿਜ਼ਨਸ ਮਿਨਿਸਟਰ ਨੀਨਾ ਤਾਂਗਰੀ ਮਿਸਿਸਾਗਾ ਸਟਰੀਟਵੇਲ ਤੋਂ, ਉਹਨਾਂ ਨੇ $19,000। ਅੱਛਾ। ਐਸੋਸੀਏਟ ਵਿਮਨਸ ਸੋਸ਼ਲ ਤੇ ਇਕਨੋਮਿਕ ਓਪਰਚੁਨਿਟੀ ਮਿਨਿਸਟਰ ਸ਼ਾਰਮੇਨ ਵਿਲੀਅਮਸ, ਉਹ ਵੀ ਬਰੈਂਪਟਨ ਸੈਂਟਰ ਤੋਂ, ਉਹਨਾਂ ਨੇ $15,000 ਜਿਹੜਾ ਠੀਕ ਕਲੇਮ ਹੈ। ਕੀਤਾ। ਜੀ, ਤੇ ਜੀ। ਇਹ ਸਾਰੇ ਇਹਨਾਂ ਨੇ ਮਾਰਚ ਦੇ ਵਿੱਚ ਜਿਹੜੀ ਉਹ ਆਈ ਹੈ, ਜਿਹੜੀ ਐਕਸਪੈਂਸ ਜਾਂ ਜਿਹੜਾ ਬਜਟ ਈਅਰ ਐਂਡ ਹੁੰਦਾ ਉਦੋਂ ਹਾਂਜੀ। ਤੱਕ ਕੀਤੇ ਆ। ਠੀਕ ਹੈ ਨਾ। ਸੋ ਹੁਣ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਜਿਹੜਾ ਹੋਟਲ ਦਾ ਐਕਸਪੈਂਸ ਕਰਨ ਦਾ ਓਨਟਾਰੀਓ ਦੇ ਵਿੱਚ ਕੋਈ ਪ੍ਰੋਵੀਜ਼ਨ ਹੈ ਨਹੀਂ। ਹੂੰ। ਪ੍ਰੋਵੀਜ਼ਨ ਹੈਗਾ, ਪਰ ਉਹ ਸਿਰਫ ਐਕਸਟ੍ਰੀਮ ਸਰਕਮਸਟੈਂਸਸ ਦੇ ਵਿੱਚ ਹੈ ਠੀਕ ਵੀ ਹੈ। ਯਾਰ ਸਨੋ ਪੈ ਗਈ, ਸੜਕਾਂ ਬੰਦ ਹੋ ਗਈਆਂ ਤੇ ਤੁਹਾਨੂੰ ਉੱਥੇ ਰਹਿਣਾ ਪੈ ਗਿਆ, ਜਾਂ ਤੁਸੀਂ ਕਿਸੇ ਬਹੁਤ ਆਪਣੀ ਕਨਸਟੀਟਿਊਐਂਸੀ ਤੋਂ ਕਿਤੇ ਬਹੁਤ ਦੂਰ ਗਏ ਹੋਏ। ਮਤਲਬ ਹੁਣ ਜਿਹੜੇ ਆਪਾਂ ਕਹਿ ਲਈਏ ਵੀ ਜੇ ਕੋਈ ਨਾਰਦਰਨ ਓਨਟਾਰੀਓ ਦਾ ਕੋਈ ਐਮਪੀਪੀ ਹੈ ਹਨਾ, ਹਾਂਜੀ। ਉਹਨਾਂ ਨੂੰ ਹਾਂਜੀ। ਮੰਡੇ ਟੂ ਫਰਾਈਡੇ ਜਦੋਂ ਸੈਸ਼ਨ ਚੱਲ ਰਿਹਾ ਹੁੰਦਾ, ਮੰਡੇ ਟੂ ਥਰਸਡੇ ਉਹਨਾਂ ਨੂੰ ਟੋਰਾਂਟੋ ਆਉਣਾ ਪੈਂਦਾ, ਹੂੰ। ਕਿਉਂਕਿ ਉਹ ਉਹਦੇ ਲਈ ਆਉਂਦੇ ਤਾਂ ਆਬਵੀਅਸਲੀ ਉਹ ਹੋਟਲਾਂ 'ਚ ਰਹਿੰਦੇ ਹੋਗੇ ਉਹ 4 ਦਿਨ। ਤੇ ਥਰਸਡੇ ਸ਼ਾਮ ਨੂੰ ਜਿਹੜੇ ਸਾਰੇ ਐਮਐਲਏ ਐਮਪੀਪੀ ਉਹ ਆਪਣੀ ਕੰਸਟੀਚੁਐਂਸੀ ਵਾਪਸ ਚਲੇ ਜਾਂਦੇ ਆ, ਕਿਉਂਕਿ ਉਹਨਾਂ ਨੇ ਫਰਾਈਡੇ, ਸੈਟਰਡੇ, ਸੰਡੇ ਆਪਣੀ ਕੰਸਟੀਚੁਐਂਸੀ 'ਚ ਲੋਕਾਂ ਨੂੰ ਮਿਲਣਾ ਹੁੰਦਾ, ਉਹਨਾਂ ਦੀਆਂ ਗੱਲਾਂ ਸੁਣਨੀਆਂ ਹੁੰਦੀਆਂ, ਉਹਨਾਂ ਦੀਆਂ ਪ੍ਰੋਬਲਮ ਸੁਣਨੀਆਂ ਹੁੰਦੀਆਂ। ਮੰਡੇ ਨੂੰ ਉਹ ਫੇਰ ਆਉਂਦੇ ਆ। ਸੋ ਉਹਨਾਂ ਲਈ ਵੀ ਇਹ ਪ੍ਰੋਵੀਜ਼ਨ ਬਣਿਆ ਹੋਇਆ। ਤੇ ਜੇ ਹਾਂ ਵੀ ਜੇ ਤੁਸੀਂ ਈਵਨ ਜੇ ਤੁਸੀਂ 50-60 ਕਿਲੋਮੀਟਰ ਦੂਰ ਵੀ ਰਹਿੰਦੇ ਹੋ, ਤਾਂ ਮੰਨ ਲਓ ਕੋਈ ਤੂਫਾਨ ਆ ਗਿਆ, ਸਨੋ ਸਟਾਰਮ ਆ ਗਿਆ, ਤੁਸੀਂ ਸਟਕ ਹੋ ਗਏ ਤਾਂ ਤੁਸੀਂ ਹੋਟਲ ਦੇ ਵਿੱਚ ਰਹਿ ਸਕਦੇ ਹੋ। ਪਰ ਇਹ ਤਾਂ ਬਿਲਕੁਲ ਹੀ ਦੇਖੋ ਤੁਸੀਂ ਧੱਕਾ ਹੀ ਹੈ ਨਾ, ਜੱਗੋ ਤੇਰਵੀਂ ਗੱਲ ਹੀ ਹੈ। ਜੱਗੋ ਤੇਰਵੀਂ ਗੱਲ ਹੈ। ਤੇ ਉਹਦੇ 'ਚ ਹੁਣ ਜਦੋਂ ਰੌਲਾ ਪੈਣ ਤੋਂ ਬਾਅਦ ਫਿਰ ਜਿਹੜੇ ਪ੍ਰੀਮੀਅਰ ਹੈ ਓਨਟਾਰੀਓ ਦੇ ਡਗ ਫੋਰਡ, ਉਹਨਾਂ ਨੇ ਇਹ ਸਾਰੇ ਹੀ ਮਿਨਿਸਟਰਾਂ ਨੂੰ ਕਿਹਾ, ਕਹਿੰਦੇ ਵੀ ਭਾਈ ਪੈਸੇ ਵਾਪਸ ਮੋੜੋ, ਤੇ ਉਹ ਬਸ਼ਰਮਾਂਗੂ ਮੰਨ ਵੀ ਗਏ। ਸਹੀ ਹੈ। ਠੀਕ ਹੈ। ਇਹ ਹੈਰਾਨੀ ਦੀ ਗੱਲ ਇਹ ਹੈ ਵੀ ਮਤਲਬ ਇਹਦੇ 'ਚ ਦੇਖੋ ਕਿਸੇ ਨੇ ਰੈਜ਼ਿਗਨੇਸ਼ਨ ਨਹੀਂ ਮੰਗੀ ਵੀ ਚਾਹੀਦਾ ਤਾਂ ਇਹ ਹੈ ਵੀ ਯਾਰ ਮਤਲਬ ਉਹ ਕਹਿੰਦੇ ਮੋੜ ਕੇ ਕਲੀਨ ਚਿੱਟ ਲੈ ਲਓ, ਪਾਕ ਸਾਫ਼ ਹੋ ਜਾਓ। ਹਾਂਜੀ ਹਾਂ, ਪਰ ਹੈਗੀ ਤਾਂ ਇੱਕ ਕਿਸਮ ਦੀ ਕਰਪਸ਼ਨ ਹੈ ਨਾ, ਬਿਲਕੁਲ ਹੈਗੀ ਹਨਾ ਵੀ ਇਹ ਵੀ ਹੋ ਸਕਦਾ ਵੀ ਕਿਸੇ ਮੇਰੇ ਵਰਗੇ ਨੇ ਕਿਹਾ ਹੋਵੇ ਚੱਲ ਯਾਰ ਅੱਜ ਆਪਾਂ ਹੋਟਲ 'ਚ ਠਹਿਰਦੇ ਹਾਂ, ਆਪਣੇ ਯਾਰ ਦੋਸਤ ਸੱਦ ਲਏ, ਉੱਥੇ ਹਨਾ ਬਿੱਲ ਕਰਤਾ, ਵਿੱਚ ਕਿਹੜਾ ਕੋਈ ਦੇਖਦਾ ਹਨਾ। ਇੱਥੇ ਤਾਂ ਬਹੁਤੇ ਐਮਐਲਏ ਐਮਪੀ ਨੂੰ ਲੋਕੀ ਪਛਾਣਦੇ ਵੀ ਨਹੀਂਗੇ, ਉਹ ਆਮ ਹੀ ਲੋਕਾਂ 'ਚ ਤੁਰਦੇ ਫਿਰਦੇ ਰਹਿੰਦੇ ਆ ਹਨਾ। ਤਾਂ ਪਰ ਚਲੋ ਮਤਲਬ ਜੇ ਇੰਡੀਆ ਨਾਲ ਤਾਂ ਸਟਿਲ ਇਹ ਹੈ ਵੀ ਪੈਸੇ ਮੋੜਨੇ ਤਾਂ ਪੈ ਗਏ ਹਨਾ, ਵੀ ਇੰਡੀਆ ਤਾਂ ਅਰਬਾਂ ਕਰੋੜਾਂ ਦੀ ਗੱਲ ਹੁੰਦੀ ਹੈ ਤੇ ਉਹਦੇ ਵਿੱਚ। ਹਾਂਜੀ ਬਿਲਕੁਲ। ਇਹ ਤੁਹਾਨੂੰ ਯਾਦ ਹੋਣਾ, ਸਭ ਤੋਂ ਪਹਿਲਾਂ ਇਹ ਰੌਲਾ ਜਦੋਂ ਆਪਾਂ ਸੁਣਿਆ ਜਾਂ ਜਦੋਂ ਆਪਾਂ
ਮਤਲਬ ਇਹਨਾਂ ਖਬਰਾਂ ਦੇ ਵਿੱਚ ਆਏ ਸੀਗੇ। ਸਭ ਤੋਂ ਪਹਿਲਾਂ ਰੌਲਾ ਪਿਆ ਸੀ, ਮੱਕੜ ਹੁੰਦੇ ਸੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ। ਜੀ ਉਹਨਾਂ ਨੇ ਕਾਰ ਦਾ ਤੇਲ ਕਲੇਮ ਕੀਤਾ ਸੀਗਾ ਲੱਖਾਂ ਹੀ ਕਿਲੋਮੀਟਰਾਂ ਦਾ, ਜਦ ਕਿ ਉਹ ਜੀ ਜੇ ਗੱਡੀ 20 ਘੰਟੇ ਵੀ ਚੱਲਦੀ ਰਹੇ ਤਾਂ ਉਹਨਾਂ ਤੇਲ ਨਹੀਂ ਖਾ ਸਕਦੀ। ਹਾਂਜੀ ਸੋ ਉੱਥੋਂ ਪਤਾ ਲੱਗਿਆ ਸੀਗਾ ਵੀ ਕਿਵੇਂ ਇਹ ਬੰਦੇ ਜਿਹੜੇ ਨੇ ਖਾਸ ਅਹੁਦਿਆਂ ਤੇ ਬੈਠੇ ਨੇ, ਚਾਹੇ ਉਹ ਭਾਵੇਂ ਧਾਰਮਿਕ ਉਹ ਜ਼ਿੰਮੇਵਾਰੀ ਸੀ ਉਹਨਾਂ ਕੋਲੇ ਬਹੁਤ ਵੱਡੀ, ਪਰ ਫਿਰ ਵੀ ਜੀ ਉਹ ਲਾਹਾ ਲੈ ਜਾਂਦੇ ਨੇ, ਉਹ ਬੈਨੀਫਿਟ ਕਲੇਮ ਕਰਦੇ, ਉਹ ਜਿਹੜੇ ਜਿਨ੍ਹਾਂ ਦੇ ਜਾਂ ਤਾਂ ਉਹ ਹੱਕਦਾਰ ਹੀ ਨਹੀਂ ਹੁੰਦੇ ਜਾਂ ਫਿਰ ਉਹ ਖਰਚੇ ਕਿਤੇ ਕੀਤੇ ਨਹੀਂ ਹੁੰਦੇ, ਜੀ ਸਹੀ ਮੰਤਵ ਨਾਲ ਨਹੀਂ ਕੀਤੇ ਹੁੰਦੇ, ਜਿਸ ਸਿਸਟਮ ਦੇ ਲਈ ਉਹ ਬਣੇ ਹੁੰਦੇ ਆ ਉਹ ਉਸ ਹਾਂ ਮੰਤਵ ਹਾਂ ਉਦੋਂ ਉਹ ਪ੍ਰਵੀਨ ਸ਼ਰਮਾ ਜੀ, ਉਹਦੇ ਚ ਹੈਰਾਨੀ ਦੀ ਗੱਲ ਹੈ, ਉਦੋਂ ਇਸ ਗੱਲ ਦਾ ਇਸ਼ੂ ਬਣਿਆ ਸੀ। ਹਾਂਜੀ ਹਾਂਜੀ ਬਿਲਕੁਲ ਹੁਣ ਬਹੁਤ ਤਾਂ ਵੱਡਾ issue। ਹੁਣ ਤਾਂ ਐਕਸਪੈਕਟੇਸ਼ਨ ਹੀ ਹੋ ਗਈ ਵੀ ਚੱਲ ਇੰਨਾ ਕੁ ਤਾਂ ਇਹਨਾਂ ਨੇ ਖਾਣਾ ਹੀ ਹੁੰਦਾ। ਸਹੀ ਹੈ। ਹੁਣ ਤਾਂ ਰੌਲਾ ਵੀ ਪੈਣੋਂ ਹਟ ਗਿਆ ਨਾ। ਉਹ ਵੈਲਿਡ ਜਿਹਨੂੰ ਕਹਿੰਦੇ ਮਾਨਤਾ ਪ੍ਰਾਪਤ ਹੋ ਗਿਆ, ਉਹ ਮਾਨਤਾ ਵਾਲੀ। ਪ੍ਰਾਪਤ ਹੀ ਹੋ ਗਿਆ ਨਾ ਵੀ ਹੁਣ ਤਾਂ ਹਾਂਜੀ। ਮਤਲਬ ਉਹ ਇਹ ਨਾ ਅਮਰੀਕਾ ਬਾਰੇ ਇਹ ਗੱਲ ਕਹੀ ਜਾਂਦੀ, ਕਹਿੰਦੇ ਵੀ ਜਿਹੜੇ ਡੋਨਲਡ ਟਰੰਪ ਹੋਣੀ ਹੈ ਵੀ ਉਹ ਕੁਝ ਵੀ ਕਰ ਦੇਣ, ਮਤਲਬ ਐਕਸੈਪਟ ਲੋਕਾਂ ਦੀ ਐਕਸਪੈਕਟੇਸ਼ਨ ਹੈ ਵੀ ਯਾਰ ਡੋਨਲਡ ਟਰੰਪ ਕੁਝ ਵੀ ਕਰ ਸਕਦਾ। ਠੀਕ ਹੈ ਨਾ, ਵੀ ਮਤਲਬ ਕਿੱਡੀ ਵੀ ਜੱਗੋਂ 13ਵੀਂ ਗੱਲ ਹੋ ਜਾਵੇ ਹਾਂ, ਹਨਾ। ਇਹਦੇ ਦੋ ਅਰਥ ਨੇ, ਇੱਕ ਤਾਂ ਜਿਹੜੇ ਉਹਨਾਂ ਨੂੰ ਚਾਹਣ ਵਾਲੇ ਨੇ ਉਹ ਉਹਨਾਂ ਦੀ ਸਮਰੱਥਾ ਕਹਿੰਦੇ ਨੇ, ਕੁਝ ਵੀ ਕਰ ਸਕਦੇ। ਇੱਕ ਜਿਹੜੇ ਪੋਲੀਟੀਕਲੀ ਸਮਝ ਰੱਖਣ ਵਾਲੇ ਲੋਕ, ਉਹ ਉਹਨਾਂ ਨੂੰ ਪਤਾ ਵੀ ਕੁਝ ਵੀ ਕਰ ਸਕਦਾ ਤਾਂ ਕੁਝ ਵੀ ਕਰਦਾ। ਮਤਲਬ ਵੀ ਕਰਪਸ਼ਨ ਦਾ ਚਾਰਜ ਆ ਜਾਵੇ ਹੁਣ। ਮਤਲਬ ਜਿਹੜੀ ਆਪਾਂ ਅਗਲੀ ਖਬਰ ਜਿਹੜੀ ਕਵਰ ਕਰਨੀ ਹੈ ਵੀ ਗੋਲਡੀ ਹਾਊ ਬ੍ਰਿਜ ਵਾਲੀ ਹੈ ਨਾ, ਵੀ ਮੈਨੂੰ ਪਤਾ ਨਹੀਂ ਵੀ ਸਮਾਂ ਆਪਣੇ ਕੋਲੇ ਹੈਗਾ ਨਹੀਂ, ਮਤਲਬ ਵੀ ਉਹ ਥੋੜੇ ਸਮਾਂ ਆਪਾਂ ਉਹਨੂੰ ਕਵਰ ਕਰਦੇ ਹਾਂ ਜ਼ਰੂਰ। ਬਿਲਕੁਲ ਹਾਂਜੀ, ਵੀ ਉਹ ਸ਼ਰੇਆਮ ਹੀ ਪਤਾ ਹੁੰਦਾ ਯਾਰ ਫਲਾਣੀ ਕੰਪਨੀ ਤੋਂ ਪੈਸੇ ਲੈ ਲੈ ਤੇ ਉਹਦੀ ਸਿਫਤ ਕਰਤੀ। ਉਹ ਕਿਸੇ ਵੀ ਹੋਰ ਦੁਨੀਆ ਦੇ ਵਿੱਚ ਉਹ ਕਰਪਸ਼ਨ ਹੈ ਜੀ। ਨਹੀਂ, ਸ਼ਰੇਆਮ ਤਾਂ ਦੇਖੋ ਬਹੁਤ ਚੀਜ਼ਾਂ ਪਤਾ, ਪਰ ਹੁਣ ਸ਼ਰੇਆਮ ਨੂੰ ਸ਼ਰੇਆਮ ਵੀ ਮੰਨਦੇ ਆ ਲੋਕ ਕਿ ਨਹੀਂ, ਇਹ ਇੱਕ ਵੱਡਾ ਸਵਾਲ ਹੈ। ਗੋਲਡੀ ਹਾਊ ਬ੍ਰਿਜ ਦਾ ਤੁਸੀਂ ਜ਼ਿਕਰ ਕੀਤਾ, ਜਾਂਦੇ ਜਾਂਦੇ ਉਹਦੇ ਤੇ ਗੱਲ ਕਰਦੇ ਹਾਂ ਆਪਾਂ। ਅਮਰੀਕਾ ਤੇ ਕੈਨੇਡਾ ਨੂੰ ਇਹ ਜੋੜਦਾ, ਉਹਦਾ ਖੋਲ੍ਹਣ ਜਾ ਰਿਹਾ ਗੋਲਡੀ ਹਾਊ ਬ੍ਰਿਜ ਜਿਹੜਾ, ਤੇ ਉਹਦਾ ਰੌਲਾ ਪਿਆ ਖੜਾ ਉਹੀ ਜਿਵੇਂ ਆਪਾਂ ਗੱਲ ਕਰਕੇ ਹਟਿਆ ਵੀ ਉਹੀ ਗੱਲ ਵੀ ਵਿੱਚ ਲੈਣ ਦੇਣ ਦੀਆਂ ਚੀਜ਼ਾਂ ਸਾਰਾ ਕੁਝ। ਹਾਂਜੀ, ਸੋ ਓਨਟਾਰੀਓ ਕਾਫੀ ਵੱਡਾ ਪ੍ਰੋਵਿੰਸ ਆ, ਉਹ ਅਮਰੀਕਾ ਦੀਆਂ ਕਈ ਸਟੇਟਸ ਨੂੰ ਟੱਚ ਕਰਦਾ। ਪਰ ਜਿਹੜਾ ਓਨਟਾਰੀਓ ਦਾ ਇੱਕ ਤਾਂ ਜਿਹੜਾ ਨਿਊਯਾਰਕ ਸਟੇਟ ਨਾਲ ਲੰਘਦਾ ਹੈਗਾ, ਪਰ ਓਨਟਾਰੀਓ ਦੇ ਨਾ ਇੱਧਰ ਸਾਊਥ ਵੈਸਟ ਦੇ ਵਿੱਚ ਵਿੰਡਸਰ ਹੈ। ਠੀਕ ਹੈ ਜੀ। ਵਿੰਡਸਰ ਵੱਡਾ ਸ਼ਹਿਰ ਹੈ ਤੇ ਉੱਥੇ ਕਾਫੀ ਜ਼ਿਆਦਾ ਮੈਨੂਫੈਕਚਰਿੰਗ ਹੈ। ਇਹ ਜਿਹੜਾ ਵਿੰਡਸਰ ਆਪਾਂ ਕਹਿ ਲਈਏ ਵੀ ਡੀਟਰੋਇਟ, ਜਿਹੜਾ ਅਮਰੀਕਾ ਦੀ ਮਿਸ਼ੀਗਨ ਸਟੇਟ ਦਾ ਡੀਟਰੋਇਟ ਸ਼ਹਿਰ ਹੈ। ਹਾਂਜੀ ਹਾਂਜੀ, ਵਿੰਡਸਰ ਤੇ ਡੀਟਰੋਇਟ ਇਹ ਸਿਸਟਰ ਸਿਟੀਜ਼ ਆ। ਠੀਕ ਹੈ ਨਾ। ਸੋ ਡੀਟਰੋਇਟ ਦੇ ਵਿੱਚ ਕਾਰਾਂ ਦੀ ਮੈਨੂਫੈਕਚਰਿੰਗ, ਜਿਹੜੀ GM ਦਾ ਪਲਾਂਟ, ਫੋਰਡ ਦਾ ਪਲਾਂਟ, ਇਹ ਸਾਰੇ ਡੀਟਰੋਇਟ ਦੇ ਵਿੱਚ ਹਜੇ ਵੀ ਹੈਗੇ ਨੇ ਤੇ ਹੁੰਦੇ ਸੀਗੇ। ਠੀਕ ਹੈ ਨਾ। ਤੇ ਉਹ ਆਪਸ ਚ ਇਹਨਾਂ ਦੋਨਾਂ ਸ਼ਹਿਰਾਂ ਦੇ ਵਿੱਚ ਨਾ ਆਪਾਂ ਕਹਿ ਲਈਏ ਵੀ ਲੇਕ ਹੈ ਜਾਂ ਪਾਣੀ ਹੈ, ਮੈਨੂੰ ਪਤਾ ਨਹੀਂਗਾ ਵੀ ਉਹ ਕਾਈਂਡ ਆਫ ਬੇਜ ਹੀ ਹੈਗੀ ਆ, ਵੀ ਕਨਾਲ ਆਉਂਦੀ ਆ, ਪਰ ਬਹੁਤ ਵੱਡਾ ਉਹ ਜਿਹੜੀ ਲੇਕ ਆ ਜਿਹੜੀ ਦੋਨਾਂ ਦੇ ਵਿੱਚ ਆ। ਸੋ ਕੋਈ ਸੜਕ ਨਹੀਂ ਉਹਨਾਂ ਨੂੰ ਜੋੜਦੀ। ਸੋ ਉਹ ਬ੍ਰਿਜ ਨਾਲ ਹੀ ਜੁੜੇ ਹੋਏ ਨੇ। ਬਹੁਤ ਜ਼ਿਆਦਾ ਲੋਕੀ ਨੇ, ਕਿਉਂਕਿ ਜਿਹੜਾ ਡੀਟਰੋਇਟ ਹੈ, ਡੀਟਰੋਇਟ ਦੇ ਵਿੱਚ ਕ੍ਰਾਈਮ ਕਾਫੀ ਜ਼ਿਆਦਾ, ਪਰ ਡੀਟਰੋਇਟ ਦੇ ਵਿੱਚ ਜੌਬਾਂ ਬਹੁਤ ਨੇ। ਸੋ ਬਹੁਤ ਕੈਨੇਡੀਅਨ ਹੈ ਜਿਹੜੇ ਰਹਿੰਦੇ ਕੈਨੇਡਾ ਚ ਨੇ, ਡੀਟਰੋਇਟ ਚ ਆਪਣੇ ਵਿੰਡਸਰ ਚ ਰਹਿੰਦੇ ਨੇ, ਪਰ ਉਹ ਕੰਮ ਡੀਟਰੋਇਟ ਚ ਕਰਦੇ ਨੇ। ਇਦਾਂ ਦੇ ਵੀ ਬਹੁਤ ਬੰਦੇ ਹੈਗੇ ਆ ਜਿਹੜੇ ਰਹਿੰਦੇ ਡੀਟਰੋਇਟ ਚ, ਕੰਮ ਵਿੰਡਸਰ ਚ ਕਰਦੇ ਆ। ਜੀ ਜੀ। ਸੋ ਉਹ ਸਵੇਰੇ ਜਾਂਦੇ ਆ, ਬ੍ਰਿਜ ਟੱਪ ਕੇ, ਬਾਰਡਰ ਟੱਪ ਕੇ ਅਮਰੀਕਾ ਆਉਂਦੇ ਆ, ਸ਼ਾਮ ਨੂੰ ਕੰਮ ਕਰਕੇ ਉਹ ਵਾਪਸ ਚਲੇ ਜਾਂਦੇ ਆ। ਮੇਰੇ ਜਾਣਕਾਰ ਵੀ ਬੰਦੇ ਹੈਗੇ ਆ। ਜਿਹੜਾ ਅਮਰੀਕਾ ਤੇ ਕੈਨੇਡਾ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਪਾਰ ਹੈਗਾ ਉਹ ਇਸ ਰਾਸਤੇ ਰਾਹੀਂ ਹੁੰਦਾ। ਸੋ ਜਿਹੜਾ ਉਹ ਬ੍ਰਿਜ ਸੀਗਾ, ਉਹ ਪਹਿਲਾਂ ਬ੍ਰਿਜ ਉੱਥੇ ਸੀਗਾ, ਉਹ ਪ੍ਰਾਈਵੇਟਲੀ ਓਨਡ ਸੀਗਾ। ਮੈਨੂੰ ਨਾਮ ਨਹੀਂ ਪਤਾ ਵੀ ਕਿਸ ਬੰਦੇ ਦਾ ਉਹ ਓਨਡ ਸੀਗਾ, ਜਿਹੜਾ ਇਹਨਾਂ ਦੋਨਾਂ ਸ਼ਹਿਰਾਂ ਨੂੰ ਕਨੈਕਟ ਕਰਦਾ ਸੀਗਾ। ਠੀਕ ਹੈ। ਤੇ ਪਰ ਉਹ ਕਿਉਂਕਿ ਪੁਰਾਣਾ ਹੋ ਰਿਹਾ ਸੀਗਾ ਤੇ ਉੱਥੇ ਜਿਹੜੀ ਉਹਦੀ ਕੈਪੈਸਿਟੀ ਵੀ ਘੱਟ ਸੀਗੀ, ਉਹਦੇ ਕਰਕੇ ਜਿਹੜੀਆਂ ਉੱਥੇ ਵੇਟ ਟਾਈਮਸ ਵਧਣ ਲੱਗ ਗਏ ਸੀ। ਸੋ ਕੈਨੇਡਾ ਦਾ ਪਿਛਲੇ 10-12 ਸਾਲ ਤੋਂ ਕੋਸ਼ਿਸ਼ ਸੀਗੀ ਵੀ ਯਾਰ ਅਸੀਂ ਨਾ ਇੱਕ ਨਵਾਂ ਬ੍ਰਿਜ ਬਣਾਈਏ। ਅਮਰੀਕਾ ਉਸ ਚੀਜ਼ ਲਈ ਵਿਲਿੰਗ ਨਹੀਂ ਸੀਗਾ, ਤਾਂ ਕੈਨੇਡਾ ਨੇ ਅਮਰੀਕਾ ਨਾਲ ਨੈਗੋਸ਼ੀਏਟ ਕਰਕੇ ਆਪਣੇ ਖਰਚੇ ਤੇ $6.3 ਬਿਲੀਅਨ ਦਾ ਜੀ ਕੈਨੇਡਾ ਨੇ ਖਰਚਾ ਕੀਤਾ। 6.3 ਬਿਲੀਅਨ ਖਰਚ ਕੇ ਕੈਨੇਡਾ ਨੇ ਨਵਾਂ ਗੋਲਡੀ ਹਾਊ ਬ੍ਰਿਜ ਬਣਾਇਆ। ਉਹ ਹੈ ਕਿ ਆ ਵੀ ਮਤਲਬ ਟੋਲ ਬ੍ਰਿਜ ਆ। ਠੀਕ ਆ ਵੀ ਜਿਹਨੇ ਵੀ ਉੱਥੇ ਜਾਣਾ ਉਹਨੂੰ ਟੋਲ ਦੇਣਾ ਪੈਣਾ। ਈਵਨ ਜਿਹੜਾ ਪਿਛਲਾ ਬ੍ਰਿਜ ਸੀਗਾ ਜਿਹੜਾ ਪ੍ਰਾਈਵੇਟਲੀ ਓਨਡ ਆ, ਉਹਦੇ ਤੇ ਵੀ ਟੋਲ ਦੇਣਾ ਪੈਂਦਾ, ਹੁਣ ਵੀ ਦੇਣਾ ਪੈਂਦਾ। ਸੋ ਜਿਹੜਾ ਇਹ ਨਵਾਂ ਬ੍ਰਿਜ ਆ ਉਹ ਤੇ ਟੋਲ ਦੇਣਾ ਪੈਣਾ, ਪਰ ਉਹਦੇ ਨਾਲ ਇਹ ਹੈਗਾ ਵੀ ਉਹ ਜਿਹੜਾ ਆਉਣਾ ਜਾਣਾ ਉਹ ਬਹੁਤ ਤੇਜ਼ ਹੋ ਜਾਏਗਾ, ਕਿਉਂਕਿ ਇਹ ਚੌੜਾ ਹੈ ਬ੍ਰਿਜ। ਇੱਥੇ ਇਮੀਗ੍ਰੇਸ਼ਨ ਦੀਆਂ ਲਾਈਨਾਂ ਵੀ ਜ਼ਿਆਦਾ ਨੇ ਤੇ ਗੱਡੀਆਂ ਵੀ ਜ਼ਿਆਦਾ ਆ ਜਾ ਸਕਦੀਆਂ ਨੇ। ਸੋ ਕੈਨੇਡਾ ਦਾ ਇਹ ਸੀਗਾ ਵੀ ਯਾਰ ਮਤਲਬ ਜਿਹੜੀ ਸਾਡੀ ਟਰਾਂਸਪੋਰਟੇਸ਼ਨ ਹੈ ਜਾਂ ਜਿਹੜੇ ਬੰਦੇ ਆ ਉਹ ਸੌਖੇ ਆ ਜਾ ਸਕਣ। ਇਹ ਬ੍ਰਿਜ ਪਿਛਲੇ ਮਹੀਨੇ ਖੁੱਲਣਾ ਸੀਗਾ ਆਪਣੇ ਪ੍ਰਵੀਨ ਸ਼ਰਮਾ ਜੀ। ਪਰ ਜਿਹੜਾ ਅਗੇਨ ਮੈਂ ਉਹੀ ਤੁਹਾਨੂੰ ਦੱਸਦਾ ਵੀ
ਫॉर ਸਮ ਰੀਜ਼ਨ ਮਤਲਬ ਹੁਣ ਜਿਹੜੇ ਦੱਸਣ ਵਾਲੇ ਤਾਂ ਇਹ ਦੱਸਦੇ ਆ ਵੀ ਜਿਹੜਾ ਪ੍ਰਾਈਵੇਟਲੀ ਓਨਰ ਸੀਗਾ ਉਸ ਬੰਦੇ ਦਾ, ਉਹਨਾਂ ਹਾਂਜੀ ਨੇ ਟਰੰਪ ਕੈਂਪੇਨ ਨੂੰ ਪੈਸੇ ਦਿੱਤੇ ਸੀਗੇ ਵੀ ਯਾਰ ਤੁਸੀਂ ਇਸ ਜਿਹੜਾ ਗੋਰਡੀ ਹਾਊ ਬ੍ਰਿਜ ਹੈ ਦੀ ਓਪਨਿੰਗ ਨੂੰ ਡਿਲੇ ਕਰਵਾਓ, ਠੀਕ ਹੈ। ਠੀਕ ਹੈ ਨਾ। ਪਰ ਟਰੰਪ ਨੇ ਉਹਦੇ ਵਿੱਚ ਅੜਿੱਕਾ ਡਾਇਆ ਹੋਇਆ ਸੀਗਾ ਵੀ ਨਹੀਂ ਅਸੀਂ ਵੀ ਜਿਹੜਾ ਇਹ ਬ੍ਰਿਜ ਹੈਗਾ ਇਹ ਅਮਰੀਕਾ ਲਈ ਇਹਦਾ ਬਹੁਤ ਘਾਤਕ ਨੁਕਸਾਨ ਹੈ, ਅਮਰੀਕਾ ਨੇ ਪੈਸੇ ਪਹਿਲਾਂ ਤਾਂ ਇਦਾਂ ਦੀਆਂ ਗੱਲਾਂ ਕੀਤੀਆਂ ਵੀ ਅਮਰੀਕਾ ਦੇ ਖਰਚੇ ਤੇ ਵਧਿਆ, ਫਿਰ ਉਹ ਜਦੋਂ ਕੈਨੇਡਾ ਨੇ ਸਾਰੇ ਕੰਟਰੈਕਟ ਦਿਖਾਏ ਵੀ ਇਹ ਤਾਂ ਸਾਰਾ ਪੈਸੇ ਹੀ ਅਸੀਂ ਖਰਚਿਆ ਹਾਂਜੀ ਵੀ ਹਾਂਜੀ ਅਮਰੀਕਾ ਨੂੰ ਤਾਂ ਇਹ ਚੋਂ ਕੁਝ ਵੀ ਨਹੀਂ ਹੋ ਰਿਹਾ। ਫਿਰ ਹੂੰ, ਟਰੰਪ ਹੋਣਾ ਨੇ ਕਹਿਣਾ ਸ਼ੁਰੂ ਕਰਤਾ ਵੀ ਓਕੇ ਅੱਛਾ ਜੇ ਬਣ ਗਿਆ ਸਾਨੂੰ ਤੁਸੀਂ ਇਹਦਾ ਹਿੱਸਾ ਦਿਓ ਬ੍ਰਿਜ ਦਾ, ਵੀ ਹੁਣ ਤੁਸੀਂ ਬਣਾ ਤਾਂ ਲਿਆ ਹੁਣ ਇਹਦਾ ਹਿੱਸਾ ਤੁਸੀਂ ਸਾਨੂੰ ਦਿਓ ਜਿਹੜੇ ਤੇ ਟੋਲ ਤੋਂ ਰੈਵਨਿਊ ਜਨਰੇਟ ਹੋਊਗਾ। ਹਾਂਜੀ ਸੋ ਉਹਦੀ ਨੈਗੋਸ਼ੀਏਸ਼ਨ ਚੱਲ ਰਹੀ ਸੀਗੀ। ਸੋ ਅਲਟੀਮੇਟਲੀ ਹੁਣ ਨੈਗੋਸ਼ੀਏਸ਼ਨ ਇਹ ਹੋਈ ਹੈ ਵੀ ਜਿਹੜਾ ਰੈਵਨਿਊ ਹੈਗਾ, ਸੋ ਬੇਸਿਕਲੀ ਸਾਰੇ ਖਰਚੇ ਕੱਢ ਕੇ ਜਿਹੜਾ ਪ੍ਰੋਫਿਟ ਹੋਊਗਾ ਉਹਦਾ ਹਿੱਸਾ ਜਿਹੜਾ ਕੈਨੇਡਾ ਹੈ ਉਹ ਅਮਰੀਕਾ ਨੂੰ ਦਿਆ ਕਰੂਗਾ ਇਸ ਬ੍ਰਿਜ ਦੇ ਜਿਹੜੇ ਟੋਲ ਤੋਂ ਹੈ। ਪਰ ਉਹ ਤੇ ਪੈਸੇ ਪਹਿਲੇ ਵੀ ਕੈਨੇਡਾ ਨੇ ਲਾਏ ਨੇ। ਪੈਸੇ ਕੈਨੇਡਾ ਨੇ ਲਾਏ ਨੇ, ਪਰ ਉਹਦੇ ਚ ਉਹਨਾਂ ਨੇ ਇੱਕ ਕੰਡੀਸ਼ਨ ਰੱਖਤੀ ਵੀ ਜਿੰਨਾ ਪਹਿਲੇ 15 ਸਾਲ ਜਦੋਂ ਤੱਕ ਜਿਹੜੇ ਅਸੀਂ $6 ਬਿਲੀਅਨ ਅਸੀਂ ਖਰਚਿਆ ਜਦੋਂ ਤੱਕ ਉਹ ਪੈਸੇ ਪੂਰੇ ਨਹੀਂ ਹੁੰਦੇ ਵੀ ਉਹ ਪਹਿਲਾਂ ਅਸੀਂ ਪੈਸੇ ਉਹ ਪਹਿਲਾਂ ਕੱਢਾਂਗੇ ਫਿਰ ਅਸੀਂ ਤੁਹਾਨੂੰ ਦਵਾਂਗੇ, ਠੀਕ ਹੈ ਨਾ। ਸੋ ਐਨੀਵੇਜ਼ ਪਰ ਉਹਦੇ ਚ ਚਲੋ ਮਤਲਬ ਪ੍ਰੈਜ਼ੀਡੈਂਟ ਟਰੰਪ ਨੇ ਕੱਲ ਟਰੁੱਥ ਸੋਸ਼ਲ ਦੇ ਉੱਤੇ ਇਹ ਗੱਲ ਪਾਈ ਵੀ ਮੈਂ ਬਹੁਤ ਜ਼ਿਆਦਾ ਵਧੀਆ ਡੀਲ ਕੈਨੇਡਾ ਨਾਲ ਕਰ ਲਈ ਹੈ, ਹੁਣ ਜਿਹੜੀ ਡੀਲ ਫੇਅਰ ਹੈ ਹਨਾ। ਪਰ ਪ੍ਰਧਾਨ ਮੰਤਰੀ ਕਾਰਨੀ ਹੁਣਾਂ ਨੇ ਇਹਦੇ ਵਿੱਚ ਕਿਹਾ ਵੀ ਨਹੀਂ ਵੀ ਉਹਦੇ ਚ ਅਸੀਂ ਇਸ ਤਰੀਕੇ ਨਾਲ ਹੀ ਕੀਤੇ ਵੀ ਪਹਿਲਾਂ ਸਾਡੇ ਪੈਸੇ ਪੂਰੇ ਹੋਊਗੇ, ਉਸ ਤੋਂ ਬਾਅਦ ਫਿਰ ਜਿਹੜੇ ਖਰਚੇ ਕੱਢ ਕੇ ਜਿਹੜਾ ਐਂਡ ਚ ਪ੍ਰੋਫਿਟ ਆਇਆ ਹੋਊਗਾ, ਮਤਲਬ ਦੇਣਾ ਤਾਂ ਵੈਸੇ ਉਹ ਵੀ ਨਹੀਂ ਚਾਹੀਦਾ ਪਰ ਚਲੋ ਕਿਉਂਕਿ ਜਿਹੜਾ ਵਪਾਰ ਹੈ ਵਪਾਰ ਤੋਂ ਕੈਨੇਡਾ ਨੂੰ ਫਾਇਦਾ ਹੋਣਾ, ਅਮਰੀਕਾ ਨੂੰ ਵੀ ਫਾਇਦਾ ਹੋਣਾ, ਠੀਕ ਹੈ ਨਾ। ਸੋ ਉਹਦੇ ਚ ਉਹਨਾਂ ਨੇ ਉਹ ਛੇਤੀ ਤੋਂ ਛੇਤੀ ਉਹ ਬ੍ਰਿਜ ਖੋਲਣਾ ਚਾਹੁੰਦੇ ਸੀਗੇ, ਉਹ ਮੰਨ ਗਏ ਤੇ ਇਹ 27 ਜੁਲਾਈ ਨੂੰ ਫਾਈਨਲੀ ਜਿਹੜਾ ਗੋਰਡੀ ਹਾਊ ਬ੍ਰਿਜ ਮਤਲਬ ਜਿਹੜੇ ਸਾਡੇ ਟਰੱਕਰ ਸੁਣਦੇ ਹੋਣ ਜਿਹੜੇ ਇੱਧਰ ਨੂੰ ਆਉਂਦੇ ਆ ਉਹਨਾਂ ਲਈ ਇਹ ਵਧੀਆ ਖਬਰ ਹੈ ਵੀ 27 ਜੁਲਾਈ ਤੋਂ ਖੁੱਲ ਜਾਣਾ। ਫਿਰ ਐਟਲੀਸਟ ਉਹ ਬਾਰਡਰ ਦੇ ਜਿਹੜਾ ਟਰਾਂਸਫਰ ਤੇ ਟਾਈਮ ਲੱਗਦਾ, ਜਿਹੜੇ ਸਾਡੇ ਵਰਕਰ ਹੈ ਜਿਹੜੇ ਉਧਰ ਆਉਂਦੇ ਜਾਂਦੇ ਆ ਉਹ ਬਾਰਡਰ ਤੇ ਜਿਹੜਾ ਟਾਈਮ ਹੈ ਉਹ ਘਟ ਜਾਣਾ। ਜੀ ਬਿਲਕੁਲ। ਸੋ ਇਹ ਭ੍ਰਿਸ਼ਟਾਚਾਰੀ ਹੁੰਦੀ ਹੈ, ਕਈ ਵਾਰੀ ਅੜਿੱਕੇ ਕੰਮ ਕਢਵਾ ਵੀ ਦਿੰਦੀ ਹੈ, ਰਿਸ਼ਵਤਾਂ ਤੇ ਕਈ ਵਾਰੀ ਅੜਿੱਕੇ ਪਵਾ ਵੀ ਦਿੰਦੀਆਂ ਨੇ। ਸੋ ਇਹ ਸਭ ਆਪਾਂ ਦੇਖ ਰਹੇ ਹਾਂ ਇੱਥੇ ਕੀ ਹੋ ਰਿਹਾ। ਦੋ ਅਹਿਮ ਖਬਰਾਂ ਸੀਗੀਆਂ, ਇੱਕ ਤਾਂ ਜਿਹੜਾ ਕਾਰਨੀ ਨੇ BC ਨੂੰ ਰਾਜ਼ੀ ਕੀਤਾ, ਬ੍ਰਿਟਿਸ਼ ਕੋਲੰਬੀਆ ਨੂੰ ਰਾਜ਼ੀ ਕੀਤਾ ਪਾਈਪਲਾਈਨ ਦੇ ਲਈ, ਤੇ ਅਲਬਰਟਾ ਤੋਂ ਓਨਟਾਰੀਓ ਨੂੰ ਜਿਹੜੀ ਪਾਈਪਲਾਈਨ ਹੈ ਉਹਦਾ ਵੀ ਮਸਲਾ ਖਾਸਾ ਭਖਿਆ ਹੋਇਆ। ਪਰ ਹੁਣ ਸਮਾਂ ਇਜਾਜ਼ਤ ਨਹੀਂ ਦਿੰਦਾ, ਆਪਾਂ ਹੁਣ ਇਹਨਾਂ ਖਬਰਾਂ ਨੂੰ ਫਿਲਹਾਲ ਦੇ ਲਈ ਟਾਲ ਦਿਆਂਗੇ ਤੇ ਜਦੋਂ ਆਪਾਂ ਫਿਰ ਚਰਚਾ ਕੀਤੀ ਤਾਂ ਇਹਨਾਂ ਖਾਸ ਖਬਰਾਂ ਉੱਤੇ ਆਪਾਂ ਫਿਰ ਚਰਚਾ ਕਰਾਂਗੇ। ਗੁਰਜਸਪਾਲ ਸਿੰਘ ਜੀ, ਤੁਹਾਡਾ ਇਹਨਾਂ ਖਾਸ ਮਸਲਿਆਂ ਦੇ ਉੱਤੇ ਗੱਲਬਾਤ ਦੇ ਲਈ, ਜਾਣਕਾਰੀਆਂ ਸਾਂਝੀਆਂ ਕਰਨ ਦੇ ਲਈ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਅਪਡੇਟ ਕੈਨੇਡਾ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ DSA ਦੇ ਉੱਤੇ ਅਗਲਾ ਪ੍ਰੋਗਰਾਮ ਤੁਸੀਂ ਸੁਣੋਗੇ ਇਤਿਹਾਸ ਦੇ ਝਰੋਖੇ 'ਚੋਂ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।